ਤੇ ਸਲਾਈ ਮਸ਼ੀਨ ਕਿਹੜੀ ਸੀ ਭਲਾ? ਕਿਹੜੀ? ਮਗਰਮੱਛ ਐਸਾ ਰੁੱਖ ਰੱਖਿਆ ਐਵੇਂ ਕੱਪੜਾ ਦੇ ਕੇ ਆਹ ਠੀਕ ਹੈ। ਉਹਨਾਂ ਦੇ ਦੰਦਾਂ ਚ ਮਿਲ ਕੇ ਇਹਨੇ ਸ਼ੇਰ ਦੀ ਅੱਖ ਚੱਕ ਪਾਈ ਕਹਿੰਦਾ ਫਿਰ ਮੋਹਰ ਲੱਗੀ ਸ਼ੇਰ ਨੇ ਪੰਜਾ ਲਾਇਆ ਉਹ ਕਹਿੰਦਾ ਨੀਲੀ ਸਾਈ ਚ ਭੇਂ ਗਿਆ ਉਹਨੇ ਕਿਹਾ ਜਾ ਜਾ ਕਰ ਡਰੈਗਨ ਕੈਂਗਰੀਅਲ ਮੰਗਿਆ ਸੀ, ਕੈਂਗਰੀ ਨੇ ਭਾਈ ਨਾ ਕਰਤੀ ਇਸ ਕਰਕੇ। ਡਰੈਗਨ ਕੈਂਗਰੀਅਲ ਮੰਗਿਆ ਸੀ। ਆਹੋ अस्सलाम वालेकुम जनाब, नीटा पे खुश आमदी आए ਰਾਜੀ ਤਬੀਅਤ ਸੈੱਟ ਨਹੀਂ ਹੋਈ नहीं यार नजला जुकाम खांसी ਗਾਓ ਤੁਸੀਂ ਗਾਓ। ਅਗਲਾ ਜ਼ੁਕਾਮ ਖਾਂਸੀ ਹੋਣਾ ਹੀ ਹੈ, ਮਾੜਾ ਜਿਹਾ ਠੀਕ ਹੁੰਦੇ ਹੋ ਕੁਲਫੀ ਖਾਣ ਲੱਗ ਪੈਂਦੇ ਹੋ। ਰਾਜੀ ਸੂਪ ਬਾਦੀ ਕਰੋ ਤੁਹਾਨੂੰ ਉਦੋਂ ਗਿਆ ਸੀ ਸੂਪ ਪੀਓ ਜਰਾ ਅੱਛੇ ਵਾਲਾ नहीं नहीं अगे नालों फर्क है काफी ठीक है शुक्र ਕੋਈ ਜ਼ਰੂਰਤ ਨਹੀਂ ਕੰਮ ਇਸ ਤਰ੍ਹਾਂ ਦਾ ਕਰਨ ਦੀ ਉਸਤਾਦ ਜੀ। ਆਪੋ ਹਵਾ ਅਸੀਂ ਚਲੀ ਐਟਮੋਸਫੇਅਰ ਇਸ ਤਰ੍ਹਾਂ ਦਾ ਹੋਇਆ ਵਾ, ਹਾਂਜੀ ਤੁਰਸ਼ਿਆ ਕੀ ਹਵਾ ਇਹ ਸਮੋਕ ਪੈਣ ਦੀ ਮੈਨੂੰ ਖੁਦ ਫਲੂ ਹੋਇਆ। ਹਲਕਾ ਹੈ ਤਾਂ ਨੁਸਖਾ ਦਿਆਂਗੇ, ਤੁਸੀਂ ਆਪ ਉੱਠ ਕੇ ਕਹੋਗੇ ਯਾਰ ਜਾ ਮਿੱਠਿਆ ਤੇਰਾ ਹੀ ਕਮਾਲ ਆ, ਦੇ ਦਈਏ ਨੁਸਖਾ ਅਗਰ ਤੁਸੀਂ ਇਜਾਜ਼ਤ ਦੇ ਰਹੇ ਹੋ। हाँ रहन दे ਉਸਤਾਦ ਜੀ ਗੱਲ ਪਤਾ ਕੀ, ਕਿਸੇ ਸਿਆਣੇ ਦੀ ਗੱਲ ਸੁਣ ਲਿਆ ਕਰੋ ਮਿੱਠੇ, ਰਹਿਣ ਦੇ। मैं सियाणियां दी सुननियां हुण 52 मिनट शुरू हो गया तू वेख नहीं 60 मिनट तक मैं सियाणे दी सुननी मैं जे मेरी को सुन लवे ਉਸਤਾਦ ਜੀ ਯਾਰ ਮਾਲਕ ਕੀ ਕੀਜੇ ਸਭ ਤੋਂ ਸਿਆਣੇ ਬੰਦੇ ਹੋ, ਲੇਕਿਨ ਫੇਰ ਵੀ ਇੱਕ मैं ते अस्सलाम वालेकुम दा चोर हुना ਨਹੀਂ 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 ਉਸਤਾਦ ਜੀ, ਮਿੱਠਾ ਪੁਰੀਆ ਵਰਗਾ ਫਨਕਾਰ ਤੇ ਮਸ਼ਵਰਾ ਦਾਨ ਆ ਗਿਆ ਤੇ ਮੇਰਾ ਨਾਮ ਉਡਾ ਦੇਣਾ, हाँ जी ਮੇਰੀ ਧੌਣ ਲਾ ਦੇਣੀ ਤੁਸੀਂ। ਮੇਰੇ ਚੁੱਪ ਭਰਾਵਾ। ਅੱਛਾ ਧੌਣ ਹੈ ਕਿੱਥੇ ਆ? ਜਿੱਤੇ ਆ ਇਹਨੂੰ ਗਰਦਨ ਕਹਿੰਦੇ, ਲਾ ਬੇਚੀ ਦਿੱਤੀ ਹੋਈ ਆ। ਤਸਲਾ ਹੋਵੇ ਸਿਲਵਰ ਦਾ ਉਸਤਾਦ ਜੀ, ਤਸਲਾ ਹੋਵੇ ਸਿਲਵਰ ਦਾ। ਇੱਟਾਂ ਦੇ ਥੱਲੇ ਅੱਗ ਬਾਲ ਕੇ ਪਾਣੀ ਵਿੱਚ ਰੱਖ ਲੈਣਾ, ਗਰਮ ਕਰਨਾ। ਪਾਣੀ ਗਰਮ ਕਰਕੇ ਉਹਦੇ ਚ ਆਇਓਡੈਕਸ ਦੇ 2-3 ਛੱਟੇ ਸੁੱਟ ਦੇਣੇ। ਹਾਂ ओ विक्स दे भाजी ਉਹ ਹੀ ਆਇਓਡੈਕਸ ਹੈ ਵਿਕਸ। ਬਾਮ ਦੇ हाँ जी आयोडेक्स होर चीज हुंदी सर विक्स ਜੀ ਵਿਕਸ। ਜਿਹੜੀ ਨੱਕ ਵਾਲੀ ਹੁੰਦੀ ਵਿਕਸ ਆਇਓਡੈਕਸ ਹੋਰ ਚੀਜ਼ ਹੁੰਦੀ ਉਹਦੇ ਦੋ ਕਤਰੇ ਸਿੱਟ ਕੇ ਮੈਂ ਕੀ ਕਰਨਾ ਆਇਓਡੈਕਸ ਜਿਹੜੀ ਨੱਕ ਨੂੰ ਨੀ ਲਾਈਦੀ ਹਾਂਜੀ ਹਾਂਜੀ ਵਿਕਸ ਵੇਪਰ। ਵਿਕਸ ਜਾਂ ਇਸ ਤਰ੍ਹਾਂ ਦੀਆਂ ਜਿਹੜੀਆਂ ਵੀ ਪ੍ਰੋਡਕਟਸ ਨੇ ਹਾਂਜੀ ਮੈਡੀਸਨ ਜੰਡੂ ਬਾਮ ਵੀ ਮਿਲ ਜਾਂਦਾ, ਹਾਂ ਉਹ ਸਿੱਟ ਕੇ ਉਹ ਸੁੱਟਣੀ ਹੈ। ਉੱਤੇ ਤੌਲੀਆ ਲੈ ਲੈਣਾ ਨਾ 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 ਨਾ, ਤੋਲੀਆ ਨਹੀਂ ਲੈਣਾ। ਨਾਈ ਕੋਲੋਂ ਕੱਪੜਾ ਲਿਆਣਾ ਜਿਹੜਾ ਉਹ ਕਲਰ ਲਾਣ ਲੱਗੇ ਕਲਰ ਵਾਲਾ ਬੁਖਾਰਾ ਟੈਪ ਰੇਸ਼ਮੀ ਲੈਣਾ। ਟੈਪ ਯੈਸ ਉਹ ਉੱਤੇ ਤੁਸੀਂ ਲੈ ਲੈਣਾ, ਇੰਜ ਹੀ ਲੱਗੇ ਬੰਦਾ ਕੋਈ ਨਹੀਂ ਬੈਠਾ। ਅੱਛਾ ਮੇਰੀ ਗੱਲ ਸੁਣੋ ਨੱਕ ਮੇਰਾ ਬੰਦ ਆ ਟੋਟਲ ਹਾਂਜੀ ਜਦੋਂ ਇੰਜ ਹੋਣਾ ਵਾ ਤੇ ਉਹ ਮਜ਼ੀਦ ਬੰਦ ਹੋ ਜਾਣਾ ਤੁਹਾਨੂੰ ਪਤਾ ਜਦੋਂ ਨੱਕ ਬੰਦ ਹੁੰਦਾ ਤੁਸੀਂ ਇੰਜ ਕਰੋ ਤੇ ਤੁਹਾਨੂੰ ਹੋਰ ਜ਼ੋਰ ਪੈਂਦਾ ਜੀ ਥੱਲੇ ਮੈਂ ਉਹ ਰੱਖ ਲਿਆ ਗਰਮ ਪਾਣੀ ਚ ਉਹ ਵੀ ਪਾ ਲਿਆ ਨਾਈ ਕੋ ਕਪੜਾ ਵੀ ਲੈਣ ਦਾ ਇੰਜ ਕਰ ਲਿਆ ਨੱਕ ਦੋਵੇਂ ਬੰਦ ਆ ਧੂਆਂ ਮੈਂ ਕਿਹੜੇ ਸੁਰਾਖ ਥਾਂ ਨਹੀਂ ਲੈਣਾ ਅੱਛਾ ਸਵਾਲ, ਸਾਹ ਮੈਂ ਕਿਹੜੇ ਸੁਰਾਖ ਥਾਂ ਨਹੀਂ ਲੈਣਾ ਬਹੁਤ ਅੱਛਾ ਸਵਾਲ ਹੈ। ਇੱਥੇ ਹੀ ਆ ਰਿਹਾ ਮੈਂ, ਦੇਖੋ ਤੁਸੀਂ ਕੱਪੜਾ ਜਦੋਂ ਲੈ ਲਿਆ ਫਿਰ ਭਾਵੇਂ ਆਕੜ ਕੇ ਬਹਿ ਜਾਓ, ਇੰਜ ਹੋਣ ਦੀ ਜ਼ਰੂਰਤ ਨਹੀਂ, ਹਾਂਜੀ। ਕਿਉਂਕਿ ਉਹ ਭਾਫ ਅੰਦਰ ਹੀ ਰਹਿਣੀ ਹੈ। ਓਕੇ ਨੂਬਲਾਈਜ਼ਿੰਗ ਸਿਸਟਮ ਇਸਕੋ ਕਹਤੇ ਹੈ। ਓਕੇ ਸਾਈਕਲ ਦੇ ਚੱਕੇ 'ਚ ਜਿਹੜੀਆਂ ਗੋਲੀਆਂ ਹੁੰਦੀਆਂ ਨੇ ਨਾ, ਉੱਤੋਂ ਫੌਰਨ ਉਹਨਾਂ ਦਾ ਫੱਕਾ ਮਾਰ ਲੈਣਾ ਅੱਧੇ ਨਹੀਂ ਨਹੀਂ ਉਹ ਜਿਹੜਾ ਧੂਆਂ ਪੈਣਾ ਵਾ ਹਾਂਜੀ ਉਹ ਤੇ ਨੱਕ ਨੂੰ ਘੱਟ ਤੇ ਸਕਿਨ ਨੂੰ ਬਹੁਤਾ ਪੈਣਾ ਵਾ ਤੇ ਉਹ ਨੱਕ ਦੇ ਅੰਦਰ ਕਿੱਦਾਂ ਜਾਣਾ ਬਸ ਉਹ ਇੱਥੇ ਪੈਂਦਾ ਰਵੇ ਉਹਨਾਂ ਵੀ ਖੋਲ ਦੇਣਾ ਜੀ। ਅੱਛਾ ਸਰ ਫਿਰ ਠੋਸ ਮਾਇਆ ਗੈਸ ਦਾ ਤੁਸੀਂ ਅਮਲ ਸੁਣਿਆ? ਭਾਜੀ ਦੀ ਗੱਲ ਬਿਲਕੁਲ ਸਹੀ, ਉੱਥੋਂ ਹੀ ਕੰਟੀਨਿਊ ਕਰਾਂਗੇ। ਕਿਹੜਾ ਜੀ? ਠੋਸ ਮਾਇਆ ਠੋਸ ਗੈਸ ਦਾ ਮਾਇਆ ਅਮਲ ਗੈਸ। ਸੁਣਿਆ ਇਸ ਠੋਸ ਮਾਇਆ ਗੈਸ ਜੀ? ਇਹ ਸਾਇੰਸ ਦਾ ਫਾਰਮੂਲਾ ਵਾ ਉਸਤਾਦ ਜੀ, ਇਹਦੇ ਤੋਂ ਬਗੈਰ ਸਾਇੰਸ ਨਹੀਂ ਚੱਲ ਸਕਦੀ। ਜਦੋਂ ਦੁਲਹਨ ਟੈਪ ਭਾਫ ਵਾਲਾ ਨਹੀਂ ਨਹੀਂ ਨਹੀਂ, ਠੋਸ ਮਾਇਆ ਗੈਸ। ਠੋਸ ਮਾਇਆ ਗੈਸ ਹੁਣ ਅੰਦਰ ਠੋਸ ਹੈ, ਜਿਹੜਾ ਪਿਘਲਣ ਡਿਆ ਉਹ ਮਾਇਆ ਹੈ, ਜਿਹੜੇ ਉੱਡਣੀ ਉਹ ਗੈਸ ਹੈ। ਹਾਏ। ਜਦੋਂ ਦੁਲਹਨ ਟੈਪ ਬਣਨਾ ਜੀ ਕਰਕੇ ਭਖਾਰਾ ਲੈਣਾ, ਉਸ ਲਈ ਤੁਸੀਂ ਭਖਾਰਾ ਉਹ ਐ ਦੁਲਹਨ ਟੈਪ ਬੁਖਾਰਾ ਨਹੀਂ ਯਾਰ ਉਹਨੂੰ ਭਖਾਰਾ ਕਹਿੰਦੇ ਆ। ਬੁਖਾਰਾਤ ਉਹ ਭਖਾਰਾ ਕਹਿੰਦੇ ਆ ਸਿਆਲੇ। ਅੱਛਾ ਭਾਫ਼ ਲੈ। ਬੁਖਾਰਾ ਹਾਂ ਹਾਂਜੀ ਇਹ ਤੁਸੀਂ ਘੁੰਗਟ ਲਿਆ, ਅੱਗੋਂ ਤੁਸੀਂ ਇਹ ਬੁੱਗਾ ਜਿਹੜਾ ਸਿੱਧੇ ਰੱਖਣਾ ਹੈ, ਇੰਜ ਅੱਛਾ ਇਹ ਘੁੰਗਟ ਐ ਹੋਣਾ, ਇੱਥੇ ਛਵਾ ਵੱਜੇ। ਅਗਰ ਤੁਹਾਨੂੰ ਲੱਗੇ ਕਿ ਯਾਰ ਤੂੰ ਹੁਣ ਸੱਚਿਆਂ ਵੀ ਹੋਣਾ ਵਾ, ਅਸੀਂ ਮੈਡੀਸਨ ਆਇਆ ਨਹੀਂ ਜਾਣਦੇ, ਹਲਕੀ ਜੀ ਉਹੀ ਗੱਲ ਸਾਈਕਲ ਦੀ ਤਾਰ ਹੁੰਦੀ ਉਹ ਵੀ ਐ ਕਰਕੇ ਮਾਰ ਕੇ ਨਾ ਨੱਕ ਖੋਲ ਦੇਣਾ ਵਾ ਤੇ ਅੱਛਾ ਲੱਗਿਆ ਵੀ ਤਾਰ ਵੀ ਮਾਰਨੀ ਤਾਰ ਵੀ ਮਾਰਨੀ ਤਾਂ ਹੁੱਕੇ 'ਚ ਨੇਚੇ 'ਚ ਮਾਰੀਦੀ ਆ, ਹੁੱਕਾ ਖੁੱਲ ਜਾਂਦਾ ਵਾ। ਇਹੀ ਸਿਸਟਮ ਆ, ਦੋ ਨੜੀਆਂ ਇਹਦੀਆਂ ਵਾ, ਦੋ ਨੜੀਆਂ ਹੀ ਹੁੱਕੇ ਦੀਆਂ ਵਾ, ਸੇਮ ਟੂ ਸੇਮ। ਆ ਨੱਕ ਦੇ ਮੇਰੇ ਖਿਆਲ 97 ਦੇ ਵਿੱਚ ਨੱਕ ਲਫ਼ਜ਼ ਆਇਆ, ਪਹਿਲੇ ਹੁੱਕਾ ਹੀ ਕਹਿੰਦੇ ਸੀ ਇਹਨੂੰ ਵੀ। ਨਹੀਂ 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 ਮਿੱਠੇ, ਇਹ ਪੁਰਾਣੀ ਗੱਲ ਹੈਗੀ, ਲੇਕਿਨ ਉਸਤਾਦ ਮੁਹਤਰਮ ਅਗਰ ਤੁਸੀਂ ਰੱਖ ਲਓ ਨਾ ਮੁੱਛਾਂ ਜਿਹੜੀਆਂ ਨੇ ਨਾ ਉਸਤਾਦ ਜੀ, ਇਹ ਫਿਲਟਰਾਈਜੇਸ਼ਨ ਫॉर ਗੈਨਿਕ ਹੁੰਦਾ ਹੈ। ਹਾਂਜੀ ਫਿਲਟਰਾਈਜੇਸ਼ਨ ਈਅਰ ਯਾਰ ਹੁਣ ਤੇ ਹੋ ਗਿਆ। ਹਾਂ ਅੱਗੇ ਤੋਂ ਇਹਦਾ ਇਲਾਜ ਦੱਸੋ ਉਸਤਾਦ ਜੀ। ਪਾਈਆ ਸੇਵੀਆਂ ਮੋਟੀਆਂ ਲੈਣੀਆਂ ਪੀਲੇ ਕਲਰ ਦੀਆਂ, ਯੈਸ ਛਾਪਰ ਦੇ ਵਿੱਚ ਹੀ ਤੋੜ ਲੈਣੀਆਂ, ਬਾਹਰ ਨਹੀਂ ਕੱਢਣੀਆਂ। ਬਹੁਤ ਅੱਛੇ ਯਾਰ, ਕਿਆ ਬਾਤ। ਛਾਪਰ 'ਚ ਹੀ ਉਹਨੂੰ ਤਿੜਕ ਲੈਣਾ, ਉਹਨਾਂ ਨੂੰ ਪਕਾਣਾ
ਉਹਦੀ ਭਾਫ ਲੈਣੀ ਆ, ਉਸ ਤੋਂ ਬਾਅਦ ਜਾ ਕੇ ਸੱਸ ਦੇ ਪੈਰਾਂ 'ਚ 3 ਵਾਰੀ ਰੈਕਲਾ ਚਲਾਣਾ ਵਾ। ਔਰ ਰੈਕਲਾ ਖੁੱਲੇਗਾ, ਜਿਹੜਾ ਪਟਾਸ ਦੀ ਸਮੋਕ ਜੀ ਬਣਦੀ ਹੈ ਨਾ, ਉਹ ਨੱਕ ਖੋਲਦੀ ਬਈ ਬੇਸਿਕਲੀ। ਯਾਰ ਯਾਰ ਕੈਸਾ ਫੌਰਨ ਕੰਟੀਨਿਊ ਕੈਸਾ ਕਰਦੇ ਆ। ਉਹ ਗੱਲ ਦੱਸਦਾ ਵਾ, ਉਹ ਅੱਗੋਂ ਫੌਰਨ ਉਧਰੋਂ ਹਾਂਜੀ ਫੌਰਨ ਹੁਣ ਮੈਂ ਤੁਹਾਨੂੰ ਦੱਸ ਕੈਸਾ ਰਲੇ ਨੇ ਚਾਰੇ ਆਪਸ ਚ। ਇੱਕ ਮਿੰਟ ਆ ਗੰਨਿਆਂ ਦੀ ਰੋਜ਼ ਦੀ ਮਸ਼ੀਨ ਹੀ, ਉਹ ਗੰਨੇ ਨਗਾਉਂਦੇ ਵਿੱਚੋਂ, ਉਹ ਜਦੋਂ ਪ੍ਰੈਸ ਹੋ ਜਾਂਦੇ ਸਾਰੇ ਜੀ ਗੰਨੇ ਜੋੜ ਲੈਣੇ, ਇੰਜ ਕਰਕੇ ਮਫਲਰ ਟਾਈਪ ਕਰ ਲੈਣੇ, ਜਿਹਨੇ ਜਿੱਦਾਂ ਮਫਲਰ ਹੁੰਦਾ, ਸਿੱਧਾ 3 ਘੰਟੇ ਇੰਜ ਲਵੇਟ ਕੇ ਫਿਰਨਾ ਤੁਸੀਂ ਉਹਨਾਂ ਨੂੰ, ਓਏ ਹੋਏ, ਗੰਨੇ ਦੀਆਂ ਪੱਛੀਆਂ ਕਹਿੰਦੇ ਉਹਨੂੰ। ਅੱਛਾ, ਲੇਕਿਨ ਗੰਨੇ ਦੀ ਅਗਰ ਉਸਤਾਦ ਜੀ ਉਹ ਗੰਨਾ ਤੁਸੀਂ ਅਗਰ ਨਹੀਂ ਨਾਲ ਲਪੇਟਿਆ, ਹਾਂ। ਤੁਸੀਂ ਪਾਲਿਸ਼ ਲੈਣੀ ਚੈਰੀ ਬਲੌਸਮ ਲਈ, ਚੈਰੀ ਬਲੌਸਮ ਦੀ ਪਾਲਿਸ਼ ਲੈ ਕੇ ਨਾ ਤੁਸੀਂ ਉਹ ਨਾ ਨੱਕ ਦੇ ਇੱਥੇ ਲਾ ਕੇ ਮੋਚੀ ਜੀ ਬਣਾ ਲੈਣੀ ਹੈ, ਯਾਨੀ ਕਿ ਚਾਰਲੀ, ਉਹਨੂੰ ਕਹਿੰਦੇ ਚਾਰਲੀ ਚੈਰੀ ਬਲੌਸਮ। ਚੈਰੀ ਬਲੌਸਮ ਕਰਦੇ ਆ ਜਦੋਂ ਤੁਹਾਡਾ ਦਿਮਾਗ ਸੜ ਕਰਦਾ ਹੋਵੇ, ਅੰਦਰ ਕੀੜੀਆਂ ਲੜਦੀਆਂ, ਉਦੋਂ ਚੈਰੀ ਬਲੌਸਮ। ਇਹ ਹੈਵੀ ਕੰਮ ਆ। ਫਿਲਹਾਲ ਤੁਸੀਂ ਸਮੱਧ ਬਾਉਂਡਰੀ ਹੁੰਦੀ, ਹੁਣ ਐਂ ਕਰਕੇ ਫਿਰੀ ਜਾਓ ਜਿੱਥੇ ਮਰਜ਼ੀ। ਇਹ ਬੜਾ ਸੌਖਾ ਹੱਲ। ਲੇਕਿਨ ਉਹ ਰੁਕ ਜਾਏਗਾ ਲੀਕ। ਲੇਕਿਨ ਇਹ ਮਿੱਠਾ ਜੀ ਆਰਜ਼ੀ ਹੱਲ, ਅਸੀਂ ਤੋੜ ਲੱਭਣਾ ਬਿਮਾਰੀ ਜੜ ਤੋਂ ਭਾਈ ਪੁੱਟ। ਆਰਜੀ ਵਾਲਾ ਮੈਂ ਸਮੱਧ ਬੋਰਡ ਐ ਜੇ ਸਾਰੇ ਪਾਸੇ ਲਾ ਕੇ ਉੱਤੋਂ ਇੰਜ ਕਰ ਲਵਾਂ, ਅੱਧਾ ਘੰਟਾ ਇੰਜ ਰੱਖਣਾ ਮੈਂ, ਉਸ ਤੋਂ ਬਾਅਦ ਆਰਜੀ ਪੱਕਾ ਹੱਲ ਹੋ ਜਾਣਾ। ਆਰਜੀ ਹੱਲ ਕਿੱਥੇ? ਨਹੀਂ ਇਹਦੇ ਸਾਈਡ ਜੇ ਇਫੈਕਟ ਮੈਨੂੰ ਇੱਥੇ ਵਰਮਿਆਂ ਨੂੰ 2 ਸੁਰਾਖ ਕਰਾਉਣੇ ਪੈਣੇ, ਚੂਚਾ ਟੈਪ ਇੱਥੇ। ਚੂਚੇ ਤੇ ਚੁੰਝ ਦੇ ਉੱਤੇ ਹਾਂ ਸਾਜੀ। ਲੇਕਿਨ ਇਹਦੇ ਸਾਈਡ ਇਫੈਕਟ ਵੀ ਆ ਹਲਕੇ ਫੁਲਕੇ, ਕਿ ਇਹਦੇ ਨਾਲ ਡੈਥ ਡੂਥ ਹੋ ਜਾਂਦੀ ਬੰਦੇ ਦੀ, ਜ਼ਿਆਦਾ ਕੋਈ ਖਤਰਾ ਨਹੀਂ। ਉਹ ਇੰਨੇ ਕਰੋਲੇ ਤੇ ਇੰਨਾ ਸਾਈਡ ਇਫੈਕਟ ਹੋ ਹੀ ਜਾਂਦਾ ਐਡਾ ਕਰੋਲਾ। ਉਸਤਾਦ ਜੀ ਬੀਟਾ ਲੈ ਲੈਣਾ, ਬੀਟਾ ਕਿਹੜਾ ਪੱਥਰ ਦਾ ਐਡਾ ਬੀਟਾ ਲੈ ਕੇ ਉਹਨੂੰ ਸ਼ਹਿਦ ਦੇ ਵਿੱਚ ਅੱਛੇ ਤਰੀਕੇ ਨਾਲ ਭਿਉਂ ਕੇ 1.5 ਹਫ਼ਤਾ ਭਿਉਂਤਾ ਰਹਿਣ ਦੇਣਾ। ਬੀਟੇ ਨੂੰ ਬੀਟੇ ਨੂੰ ਇੰਜ ਕਰਕੇ ਸ਼ਹਿਦ ਚੋਂ ਕੱਢਣਾ, ਤੇ ਉਹਦੇ ਨਾਲ ਹੀ ਥੱਲੇ ਵਿਕਸ ਰੱਖ ਦੇਣੀ। ਵਿਕਸ ਰੱਖ ਕੇ ਐਂ ਕਰਕੇ ਨਾ ਬੀਟਾ ਫੁੱਲ ਗਰਮ ਕਰਨਾ ਹੈ, ਐ ਫੁੱਲ ਗਰਮ, ਫਰਸ਼ ਕਮ ਤੇ। ਤੋਂ ਕਮ ਘੰਟਾ ਫੀਟਾ ਬੜਨ ਲੱਗ ਜਾਵੇ। ਜਿੱਦਾਂ ਹੀ ਬੜੇ ਤੁਸੀਂ ਐ ਮਸਾਜ। ਉੱਤੋਂ ਸ਼ਹਿਦ ਦਾ ਕਤਰਾ ਲਗਾਉਣਾ। ਜਦੋਂ ਸ਼ਹਿਦ ਦਾ ਕਤਰਾ, ਤੇ ਕੋਸ਼ਿਸ਼ ਕਰਨੀ ਇੱਥੇ ਆ ਜਾਵੇ, ਇੱਥੇ ਨਾਲ ਹੀ ਬੀਟਾ ਲਾ ਦੇਣਾ, ਉਹ ਅੰਦਰੋਂ ਬੀਟਾ ਫੜ ਲਏਗਾ, ਐ ਹੋ ਜਾਏਗਾ। ਤੁਹਾਡਾ ਕੰਨ, ਨੱਕ, ਕੰਨ ਕੀ ਕੰਨ, ਗਲਾ, ਇਹ ਨੁਸਖਾ ਅਜ਼ਮੂਦਾ ਵਾ। ਆਰਗੈਨਿਕ ਨਾਲ। ਤੁਸੀਂ ਅਗਰ ਤੁਹਾਡੇ ਬੱਚੇ ਤੁਹਾਡੇ ਜਿਹੜੇ ਹੋਣ ਵਾਲੇ ਹੁੰਦੇ ਉਸਤਾਦ ਗੈਰ ਤੋਂ ਹੁਣ ਕੀ ਤੁਸੀਂ ਕਰੀਏ, ਇੱਟ ਰੱਖ ਦਈਏ ਨਾ ਬਦਲ। ਲੋਕੀ ਕਹਿਣਗੇ ਯਾਰ ਇਹ ਕੌਣ ਲੋਕ ਨੇ। ਉਸਤਾਦ ਜੀ ਤੁਸੀਂ ਦੁਪਹਿਰੇ ਲਵੋ ਵਿਟਾਮਿਨ ਡੀ ਤੇ ਸ਼ਾਮ ਨੂੰ ਲਵੋ ਵਿਟਾਮਿਨ ਸੀ, ਠੀਕ ਹੈ, ਤੇ ਰਾਤ ਨੂੰ ਵੀ ਕੈਲਸ਼ੀਅਮ ਵਾਲੀ। ਵਿਟਾਮਿਨ ਸਾਡੇ ਨਾਲ ਆਸਫ ਮੋਟਾ ਸਬਜ਼ੀ ਵਾਲਾ, ਆਹੋ ਰਾਤੀ ਉਹਨੇ ਬੋਰੀ ਖੋਲੀ ਵਿਟਾਮਿਨ ਸੀ ਔਰ ਬੀ ਦੀ। ਉਸਤਾਦ ਜੀ ਐਡੇ ਦਾਗੀ ਵੀ ਹੈਗੇ ਵਿੱਚ, ਲੇਕਿਨ ਮੈਂ ਉਹਨੂੰ ਕਹੂੰਗਾ ਯਾਰ ਮੇਰੇ ਉਸਤਾਦ ਨੂੰ ਨਗਲਾ ਦਾ ਕੰਮ ਆ, ਚੁੱਕ ਕੇ ਲਿਆਵਾਂਗੇ ਐਡਾ ਮੋਟਾ ਵਿਟਾਮਿਨ ਸੀ ਆ। ਸਭੇ ਖੈਰ ਵਾ। ਆਏ ਹਾਏ, ਇੱਕ ਹੋਰ ਹੱਲ ਆ, ਕੁੱਤਾ ਰੱਖੋ ਉਸਤਾਦ ਜੀ ਤੁਸੀਂ। ਮੈਂ ਤੁਹਾਨੂੰ ਜਰਮਨ ਕਹਿਣ ਡਿਆ, ਸਹੀ ਗੱਲ। ਕੁੱਤਾ ਰੱਖੋ, ਜਦੋਂ ਤੁਸੀਂ ਉਹਨੂੰ ਕਰੋਗੇ ਸਾਹ ਤੁਹਾਡਾ ਸਰਕੂਲੇਸ਼ਨ ਸੁਲਕਾ ਜਿਹਾ ਵੱਜੇਗਾ। ਆਓ ਤਾਂ ਜੀ ਖਾਲੀ ਜੂਸ ਦੇ ਡੱਬੇ ਲੈਣੇ 10 ਲੈਣ ਸਿਰ ਰੱਖ ਕੇ ਉਹ ਨੱਕ ਨਾਲ ਤੋੜਨੇ ਆ। ਉਸਤਾਦ ਜੀ ਦੀ ਗੱਲ ਸੱਚੀ ਹੋ ਗਈ ਕਿ ਹੁਣ ਇਹਨਾਂ ਮੈਂ ਤੁਹਾਨੂੰ ਕਿਹਾ ਸਿਆਣਿਆਂ ਦੀ ਸੁਣ ਲਈ। ਚਲੋ ਜੀ ਗੱਲ ਸਿਆਣਾ ਜੀ। ਫਰਕ ਪਿਆ ਜੀ ਕੋਈ? ਦੁਨੀਆ 'ਚ ਸਭ ਤੋਂ ਜ਼ਿਆਦਾ ਕਿਹੜੀ ਬਿਮਾਰੀ ਜਿਹੜੀ ਸਭ ਤੋਂ ਛੇਤੀ ਇੱਕ ਦੂਜੇ ਨੂੰ ਲੱਗਦੀ? ਸਾਜੀ ਜ਼ੁਕਾਮ। ਯੈਸ, ਖਾਰਸ਼ ਓਏ ਗਲਾ ਜ਼ੁਕਾਮ। ਉਸਤਾਦ ਮੁਹਤਰਮ, ਸਭ ਤੋਂ ਜਲਦੀ ਇੱਕ ਦੂਜੇ 'ਚ ਕਨਵਰਟ ਹੋਣ ਵਾਲੀ ਬਿਮਾਰੀ ਇਹ ਹੈ। ਖਾਰਸ਼ ਐ ਸਮਝੀ ਜੀ ਤੁਸੀਂ ਮੁਤਬਲਾ ਹੋ। ਮੁਤਬਲਾ। ਮੁਬਤਲਾ। ਮੁਤਬਲਾ। ਤੇ ਦੁਨੀਆ ਦਾ ਸਭ ਤੋਂ ਸੈਂਸਿਟਿਵ ਪੈਟ ਕਿਹੜਾ ਵਾ ਜਿਹਦੇ ਤੋਂ ਸਭ ਤੋਂ ਜਲਦੀ ਤੁਹਾਨੂੰ ਕੋਈ ਨਾ ਕੋਈ ਇਨਫੈਕਸ਼ਨ ਹੁੰਦਾ? ਸੈਵਨ ਨਾ ਪਤਾ ਪੈਟ। ਤੁਹਾਡਾ ਫੇਵਰਿਟ ਬਿੱਲੀ? ਹਾਂ ਬਿੱਲੀ। ਓਏ ਛੋ ਹਾਂ ਬਿੱਲੀ ਜੀ। ਲੇਕਿਨ ਬਿੱਲੀ, ਉਸਤਾਦ ਜੀ ਬਿੱਲੀ ਦੇ ਬਾਰੇ ਚ ਮੈਂ ਨਾ ਪੜਿਆ, ਤੇ ਮੈਨੂੰ ਨਾ ਉਸਤਾਦ ਜੀ ਬੜੀ ਹੈਰਾਨਗੀ ਹੋਈ। ਅੱਲਾ ਜਾਣਦਾ ਤੁਸੀਂ ਕਿਤੇ ਵੈਸੇ ਮੈਂ ਭੇੜੀਏ ਦੇ ਬਾਰੇ ਚ ਮੈਂ ਪੜ੍ਹਿਆ। ਉਹੀ ਮੈਂ ਕਹਿਣ ਨਹੀਂ, ਲੱਗਾ, ਤੁਸੀਂ ਕਿਤੇ ਗਲਤ ਬਿੱਲੀ ਦਾ ਕਹਿੰਦੇ ਪਾਲਿਆ ਨੇ ਹੋਣਾ। ਅਕਸਰ ਬੱਚਿਆਂ ਨੂੰ ਕਹਿੰਦੇ ਨੇ ਨਾ ਉਹ ਸ਼ੇਰ ਬਣ ਸ਼ੇਰ ਬਣ, ਲੇਕਿਨ ਇੱਕ ਬੰਦੇ ਨੇ ਕਿਹਾ ਜਦੋਂ ਮਾਮਲਾ ਅਨਾ ਕਾ ਹੋ ਤਾਂ ਭੇੜੀਏ ਬਣ ਜਾਓ। ਭੇੜੀਆ ਕਹਿੰਦੇ ਕਦੇ ਕੰਪਰੋਮਾਈਜ਼ ਨਹੀਂ ਕਰਦਾ ਉਹਨਾਂ ਦੇ ਵਿੱਚ। ਉਹਦੀ ਜਿਹੜੀ ਲੇਡੀ ਸੀ ਨਾ, ਫੀਮੇਲ ਜਿਹੜੀ ਉਹਦੇ ਘਰ ਵਾਲੀ, ਸਵਾਣੀ। ਕਹਿੰਦੇ ਗੈਰ ਭੇੜੀਆ ਵੇਖ ਨਹੀਂ ਸਕਦਾ ਉਹਨੂੰ, ਵੱਢ ਦਿੰਦੇ। ਇੱਦਾਂ ਹੀ ਯਾਰ ਕਿੰਨਾ ਨੌਲੇਜ ਹੈ, ਤੁਸੀਂ ਕਿਤੇ ਰਾਤ ਭੇੜੀਆਂ ਰਹਿ ਕੇ ਆਏ ਆ। ਉਹ ਨਹੀਂ, ਮੈਂ ਪੜਿਆ ਵਾ ਭੇੜੀਆ। ਦੂਸਰੇ ਨੰਬਰ ਤੇ ਇੱਕ ਹੋਰ ਤੁਹਾਨੂੰ ਗੱਲ ਦੱਸਾਂ, ਜੇ ਕਿਸੇ ਨੂੰ ਪਤਾ ਹੋਵੇ ਮੈਂ ਆਪਣੀ ਧੌਣ ਲਵਾ ਦਾਂਗਾ। ਭੇੜੀਏ ਨੂੰ ਤੁਸੀਂ ਕੈਦ ਕਰ ਦਿਓ, ਮਰ ਜਾਊਗਾ, ਭੁੱਖਾ ਮਰ ਜਾਏਗਾ, ਕੈਦ ਨਹੀਂ ਕੱਟੇਗਾ। ਭੇੜੀਆ ਕਿ ਯਕੀਨ ਕਰੋ ਉਸਤਾਦ ਜੀ, ਬੰਦੇ ਨੇ ਡਕਿਆ ਤੇ ਨਾਲ ਦੇ ਨੂੰ ਕਹਿੰਦਾ ਮੈਨੂੰ ਜ਼ਹਿਰ ਲਿਆ ਦੇ, ਮੈਂ ਮਰਨਾ, ਮੈਨੂੰ ਕੈਦ ਨਹੀਂ ਕਬੂਲ। ਆਨਲਾਈਨ ਜ਼ਹਿਰ ਮੰਗਾਈ ਉਹਨੇ ਉਹਨੇ ਮੰਗਾਈ ਉਸਤਾਦ। ਉਹਦੇ ਭਾਅ ਨਾਲ ਦੇ ਗਿਆ ਬੰਦਾ ਉੱਥੇ। ਭੇੜੀਏ ਦੇ ਬਾਰੇ ਚ ਮੈਂ ਪੜਿਆ, ਮੈਂ ਰੋਣ ਤੇ ਪਰੇਸ਼ਾਨ ਹੋ ਗਿਆ ਉਸਤਾਦ ਜੀ। ਭੇੜੀਏ ਤੁਸੀਂ ਭੇੜੀਆ ਕੋਈ ਵੀ ਨਹੀਂ ਬੰਦਾ ਰੱਖਦਾ, ਕੁੱਤਾ ਰੱਖ ਲੇਗਾ, ਬਿੱਲੀ ਰੱਖ ਲੇਗਾ, ਈਵਨ ਕਿ ਸੱਪ ਤੱਕ ਰੱਖੇ ਨੇ ਲੋਕਾਂ ਨੇ, ਸ਼ੇਰ ਲੇਕਿਨ ਰੱਖੇ ਭੇੜੀਆ ਨਹੀਂ। ਸ਼ੇਰ ਰੱਖਿਆ। ਸ਼ੇਰ ਵੇਖੋ ਨੂੰ ਉਸਤਾਦ ਜੀ ਕੀ ਮਿੱਟੀ ਜੇ ਕੀਤੇ ਕਸਮੇ ਰੱਖ ਕੇ ਯਾਰ, ਉਹਨਾਂ ਨੂੰ ਦਿਖਾਉਂਦੇ ਨੇ, ਹਰ ਬੰਦਾ ਜਾ ਕੇ ਉੱਥੇ ਬਲੋਗ ਇੱਥੋਂ ਇੱਕ ਸਬਕ ਮਿਲਦਾ ਕਿ ਇਨਸਾਨ ਕਿਸੇ ਵੀ ਚੀਜ਼ ਨੂੰ ਆਪਣੇ ਅੰਡਰ ਕਰ ਸਕਦਾ ਹੈ। ਹਾਂਜੀ। ਜੰਗਲ ਦੇ ਬਾਦਸ਼ਾਹ ਨੂੰ ਇਨਸਾਨ ਜਿੱਦਾਂ ਚਾਹੇ
ਉਦਾਂ ਹੀ ਆਪਣੇ ਰੰਗ 'ਚ ਢਾਲ ਸਕਦਾ ਹੈ। ਟਾਰਜ਼ਨ ਨੇ ਜਿਹੜੇ ਵਾਰ ਰੱਖੇ ਸਾਜੀ ਵੱਡੇ ਬੇੜੀ ਵਾਲੇ ਵੇਖ ਕੇ ਰੱਖੇ ਉਹਨੇ ਵੁਲਫ ਸਟਾਈਲ ਵੁਲਫ ਐ ਵੱਡੇ ਵਾਰ ਰੱਖੇ ਆ ਉਹਨੇ। ਗੁਲਫ ਹਾਦਸਤੀ ਹੈ ਕਿ ਜੈਨੂਨ? ਇਹ ਜਨਮਨ ਇਹ ਹਾਦਤ ਦੀ ਲੇਕਿਨ ਉਸਤਾਦ ਜੀ ਜਿਹੜਾ ਸ਼ੇਰ ਕੈਦ ਹੋਇਆ, ਕੀ ਉਹਨੇ ਕੋਈ ਵੱਡਾ ਬੋਲ ਬੋਲਿਆ ਹੁਣ ਉਹਦੇ ਅੱਗੇ ਆ ਗਿਆ? ਆ ਗਿਆ। ਅਗਲੇ ਨੇ ਕਿਹਾ ਜੀ ਨਹੀਂ ਆਓ ਇੱਧਰ ਸ਼ੇਰ ਸਾਹਿਬ, ਤੁਸੀਂ ਬਾਦਸ਼ਾਹ ਜੰਗਲ ਦੇ ਹੋ। ਸ਼ੇਰ ਨੇ ਅੱਲਾ ਮਾਫੀ ਦੇ ਬੋਲੇ ਕੇ ਉਹ ਸ਼ੇਰ ਨੇ ਖੋਤੇ ਦਾ ਚੇਹਰਾ ਕੀਤਾ ਸੀ, ਜਾ ਖੋਤੇ ਆ ਜਾ ਕੈਸਾ ਮਾਠਾ ਪਾਇਆ ਕਿ ਅੱਲਾ ਨੇ ਪਕੜ ਤੇ ਆ ਗਿਆ ਨਾ, ਫਿਰ ਦੇਖਿਆ ਉਹ ਤਾਂ ਅੱਜ ਕੱਲ ਇਨਸਾਨਾਂ ਜੀ ਫਿਰ ਰਿਹਾ ਉਹ ਲਾਲਾ ਰਹਿ ਰਿਹਾ ਜੰਗਲਾਂ ਚ ਜਲੀਲ ਉਹ ਤਾਂ ਆਪ ਕਹਿਣ ਡਿਆ ਵਾ। ਸੁਣਾਓ ਉਸਤਾਦ ਕਿਦਾਂ ਤੁਸੀਂ ਫਿਰ? ਸ਼ੁਕਰ ਅੱਲਾ ਭਰਾਵਾ, ਅੱਗੇ ਨਾਲੋਂ ਫਰਕ ਪੈ ਗਿਆ ਹੁਣ। ਮੈਂ ਖੋਲਿਆ ਤੁਹਾਡੇ ਹਿਸਾਬ ਨਾਲ ਜੰਗਲ ਦੀ ਬਾਦਸ਼ਾਹੀ ਕਿਹੜੇ ਜਾਨਵਰ ਕੋਲ ਹੋਣੀ ਚਾਹੀਦੀ? ਚਲੋ ਬਾਦਸ਼ਾਹ ਤੇ ਇੱਕ ਮਿੱਥ ਹੈ ਸ਼ੇਰ, ਭੇੜੀਏ ਕੋ ਭੇੜੀਏ ਕੋਲ। ਵਾਹ ਵਾਹ। ਲੇਕਿਨ ਮੇਰੇ ਸਾਲ ਚੀਤੇ ਹੋਣੀ ਚਾਹੀਦੀ ਸੀ ਸਾਜੀ। ਚੀਤੇ ਕੋਲ ਨਹੀਂ, ਭੇੜੀਏ ਕੋ ਨਹੀਂ ਚਾਹੀਦੀ ਸੀ। ਉਹਦੀ ਵਜ੍ਹਾ ਇਹ ਹੈ ਕਿ ਭੇੜੀਏ ਕੱਲੀ ਤਾਕਤ ਹੀ ਨਹੀਂ, ਲੀਡਰ ਦੀ ਅਕਲ ਮੌਤ ਵੀ ਹੋਣੀ ਚਾਹੀਦੀ। ਆਹਾ ਇਹ ਹੀ ਗੱਲ ਆ, ਵਾਹ ਮੇਰੀ ਵਾਹ। ਤਾਕਤ ਤੋਂ ਹੀ ਬਾਦਸ਼ਾਹ ਬਣਾਤਾ ਇੱਕ ਜਣੇ ਨੂੰ। ਡਰ ਕੇ ਹੀ ਬਣਾਤਾ ਸਹੀ ਗੱਲ। ਭੇੜੀਆ ਭਾਈਜਾਨ, ਜਿਹੜੀ ਸੱਚੀ ਮੁੱਚੀ ਭੇੜੀਏ ਦੀ ਗੱਲ ਆ, ਉਹ ਭਾਈ ਨੂੰ ਉਹਨਾਂ ਨੇ ਦੱਸੀ ਨਹੀਂ ਕਿਹੜੀ? ਕਿ ਭੇੜੀਆ ਆਪਣੇ ਬੁੱਢੇ ਮਾਪਿਓ ਨੂੰ ਵੀ ਆਪ ਸ਼ਿਕਾਰ ਲਿਆ ਕੇ ਕਰਕੇ ਖਵਾਉਂਦਾ ਪੂਰਾ ਤਾਬੇਦਾਰ। ਖਿਦਮਤ ਪੂਰੀ ਜੀ। ਉਹ ਇੰਜ ਹੀ ਖਿਦਮਤ ਕਰਦਾ ਜਿਵੇਂ ਇਨਸਾਨ ਆਪਣੇ ਮਾਪਿਓ ਦੀ ਕਰਦੇ ਆ। ਤੇ ਸ਼ੇਰ ਤੇ ਜਵਾਨ ਬੱਚੇ ਰੋਲਣ ਰਹੇ ਆ। ਉਹੀ ਇਹ ਸਹੀ ਗੱਲ ਭੇੜੀਆਂ। ਓਏ ਇੱਕ ਮਿੰਟ, ਹਾਂ ਰੇਰ ਉਸਤਾਦ ਜੀ, ਹਾਂਜੀ, ਹਾਂਜੀ ਜਦੋਂ ਦਾ ਮਾਪਿਓ ਬੁੱਢਾ ਹੋ ਜਾਂਦਾ ਵਾ, ਉਹ ਸ਼ਿਕਾਰ ਕਰਕੇ ਲਿਆ ਕੇ ਆਪਣੇ ਮਾਪਿਓ ਨੂੰ ਖਵਾਉਂਦਾ। ਤੇ ਉਸਤਾਦ ਜੀ ਫਿਰ ਇਹਦੀਆਂ ਗੱਲਾਂ ਆਮ ਕਿਉਂ ਨਹੀਂ ਦੱਸੀਆਂ ਗਈਆਂ ਲੋਕਾਂ ਨੂੰ? ਇਹ ਹੁਣ ਹੀ ਆ ਕੇ ਕਿਉਂ ਪਤਾ ਲੱਗੀ? ਆਮ ਪੁੱਛਿਆ ਹੀ ਨਹੀਂ ਕਿਸੇ ਨੇ। ਨਹੀਂ ਤੁਸੀਂ ਪਹਿਲੀਆਂ ਦੋ ਲੈਣਾ ਸੁਣ ਕੇ ਉੱਠ ਕੇ ਆ ਗਏ। ਬਹਿਣਾ ਤਾਂ ਸੀਗਾ ਭੇੜੀਆਂ ਕੋਲ ਘੰਟਾ ਕੀ। ਉਹ ਭਰਾਵਾ ਮੈਂ ਸੁਣਿਆ ਵਾ ਕਿ ਬਿੱਲੀ ਨੇ ਸ਼ੇਰ ਦੀ ਖਾਲਾ ਨੂੰ ਕਿਹਾ ਸੀਗਾ ਕਿ ਇਹ ਵੀ ਝੂਠਾ ਦਰਖਤ ਤੇ ਨਹੀਂ ਚੜ ਸਕਦੀ। ਉਸਤਾਦ ਜੀ ਨੇ ਇਹਦਾ ਵੀ ਕੱਢਤਾ ਨਾ ਉਹ ਜੋੜ ਦਰਖਤ ਤੇ ਸ਼ੇਰ ਚੜਨ ਡਿਆ, ਦਰਖਤ ਤੇ ਉੱਤੇ ਜਾ ਕੇ ਬਾਂਦਰ ਫੜ ਕੇ ਉੱਤੇ ਖਾਣ ਡਿਆ ਜੀ। ਹਾਂਜੀ बांदर जे दा। भेड़िए के बारे में अहम मालूमात बताओ। भेड़िए में क्या क्या खसूसियात हैं? भेड़िया अपनी जिंदगी कैसे गुजारता है? बहुत जबरदस्त सवाल। मैं तो दस दिन हूं। ਪੜ੍ਹਨੇ ਪਿਆ भेड़िया है अच्छा, लेकिन ਉਹਦਾ यूज गलत ਕੀਤਾ ਗਿਆ। परंपरा। भेड़िया वुल्फ वुल्फ एक नहायत ज़हीन, ताकतवर और मुनज़्ज़म जंगली जानवर है। मुनज़्ज़म, वाह वाह। मुनज़्ज़म नज़्म ज़ब्त। इसे उर्दू में भेड़िया, इंग्लिश में वुल्फ कहते हैं। ये कुत्ता डॉग के करीबी रिश्तेदार है। दरअसल दोनों एक ही खानदान कैनिडिया से ताल्लुक़ रखते हैं। ये रही भेड़िए के बारे में तफसीली और अहम मालूमात। रिहाइश: भेड़िया ज़्यादातर शुमाली अमेरिका, यूरोप, एशिया और रूस के सर्द इलाकों में पाए जाते हैं। इसका मतलब माड़ी टहनी है। हाँ जी ठीक है। वो जंगल, पहाड़, बर्फीले इलाके और मैदान हर किस्म के माहौल में ढल सकते हैं। लंबाई तकरीबन 1 से 1.5 मीटर तक होती है। इतना लंबा? ਵੱਡੇ ਵੀ ਹੁੰਦੇ ਸਨ ਜੀ। बड़े लेकिन 1.5 मीटर यार, इथों लैके एडा यार। नहीं उस्ताद जी, वो तो पैरों तो शुरू वजन से 45 किलोग्राम तक। जिस्म पर रखे बाल होते हैं, जिस्म में घने बाल होते हैं जो सर्दी से बचाते हैं। रंग आमतौर पर सुरमई, भूरा, सफेद या स्याह होता है। दांत बहुत तेज और जबड़ा ताकतवर होता है, जिससे बड़ी से बड़ी हड्डी भी तोड़ लेता है। समाजी जिंदगी होती, हाँ सोशल लाइफ। सोशल लाइफ। भेड़िए तनहा नहीं रहते, हाय हाय। वो झुंड में रहते हैं, जिसे पैक कहा जाता है। PAC के पैकिंग ਦੇ ਵਿੱਚ ਕਰਕੇ एक पैक में 5 से 15 तक भेड़िए हो सकते हैं। हर पैक में एक सरदार होता है, वाह। जिसे अल्फा वुल्फ कहते हैं। ये बहुत मुनज़्ज़म होते हैं। शिकार, सफर और आराम सब कुछ एक तरतीब से करते हैं। खुराक: गोश्त खोर होते हैं। हरन, खरगोश, जंगली बकरे, छोटे जानवर, हत्ता के कभी कभी मुर्दा जानवर भी खाते हैं। जब शिकार कम हो तो भूख बर्दाश्त करने की सलाहियत रखते हैं। कई कई दिन बगैर खाए रह सकते हैं। अक्ल फहम: भेड़िया बहुत चालाक, होशियार और समझदार जानवर है। शिकार करते वक्त मंसूबाबंदी करता है। अपने गिरोह के दूसरे भेड़ियों के साथ आवाजें, हरकत और खुशबू से बात करता है। आदतें और जिंदगी गुजारने का अंदाज, ये हैं जो किसी सदर दे बारे में पूछ ले। और अल्लाह तलीम के लिए आम तौर पर रात को शिकार करता है। ਰਾਤ ਨੂੰ ਹੁੰਦੇ ਹੀ ਰਾਤ ਨੂੰ ਜ਼ਿਆਦਾਤਰ। अपने इलाके की हिफाजत करता है। दूसरे भेड़ियों को घुसने नहीं देता। बच्चे मादा भेड़िया गार या बिल में जन्म देती हैं और पूरा पैक इनकी हिफाजत करता है।
ਯਾਨੀ ਜਿਹਦੇ ਬੱਚੇ ਨੇ ਉਹ ਹੀ ਨਹੀਂ, वो पूरा झुंड ਉਹਨਾਂ ਦੀ ਹਿਫਾਜ਼ਤ करता। भेड़िए वफादार होते हैं, एक मादा और नर अक्सर सारी जिंदगी साथ रहते हैं। ਉਸਤਾਦ ਦੂਸਰੇ ਵਿਆਹ ਕਿਆ ਦਾ ਬਾਤ। ਨਹੀਂ। ਓਏ ਭੇੜੀਏ ਲਈ ਕਲੈਪ ਕਰਨਾ ਯਾਰ। ਵਾਹ 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 ਉਹ ਭਾਜੀ ਕਿਤੇ ਕਿਆ ਆਪਾਂ ਕਹਿੰਦੇ ਸਾਹਮਣੇ ਬੈਠਾ ਸੁਣਨ ਡਿਆ ਵਾ। फन फैक्ट्स, दिलचस्प बातें। भेड़िया दौड़ में 60 किलोमीटर फी रफ्तार की तक पहुंच सकता है। इसके सुनने और सूंघने की हिस्स इंसान से कई गुना ज्यादा होती है। एक भेड़िया 10 से 15 किलोमीटर दूर तक दूसरे भेड़िए की आवाज सुन सकता है। ਓਏ 10 ਕਿਲੋਮੀਟਰ ਆਹੋ 15 ਕਿਲੋਮੀਟਰ 15 किलोमीटर पता कितों कितने? ਜੀ ਕਿੰਨੇ ਹੀ ਬਣਦਾ ਇੱਥੋਂ ਮਕੂਆਣੇ ਤੱਕ ਹਾਂ ਜ਼ਿਆਦਾ ਨਹੀਂ ਤਾਂ ਖੁੜੇ ਵਾਲਾ ਬਣਦਾ ਵਾ। ਨਹੀਂ ਖੁੱਲੇ ਵਾਲਾ ਬਹੁਤ ਦੂਰ ਆ ਯਾਰ, ਇੱਥੋਂ 12 ਕਿਲੋਮੀਟਰ ਆ ਮੱਕੂਵਣ, ਉਹ ਤੋਂ 3 ਕਿਲੋਮੀਟਰ ਹੋਰ ਲਾ ਲਓ। ਮਰਿਆ ਘੋੜਿਆਂ ਵਾਲਾ ਵਾ, 15 ਕਿਲੋਮੀਟਰ ਵੀ ਨਹੀਂ ਹੋਣਾ। ਖੁੜੇ ਵਾਲਾ ਲਾਗੇ ਪੈਂਦਾ ਇੱਥੋਂ। ਦਿਮਾਗ ਇੱਥੋਂ ਲੱਗ ਤਾਂ ਜਿਹੜੀ ਆਵਾਜ਼ ਕਰ ਉੱਥੋਂ ਸੁਣ ਲੈਂਦਾ, ਲੇਕਿਨ ਉਹ ਸੁਣਦਾ ਉੱਥੇ ਆ ਜਿੱਥੇ ਕੋਈ ਸ਼ਹਿਰ ਨਹੀਂ ਹੁੰਦਾ। ਉਹ ਜਿਹੜੀ ਮੈਦਾਨੀ ਆਵਾਜ਼ ਇਲਾਕਾ। ਇਹ ਇਲਾਕੇ ਚੋਂ ਨਾਲ ਦੇ ਘਰ ਨਹੀਂ ਆਵਾਜ਼ ਜਾਣੀ ਇਹਦੇ। ਨਹੀਂ ਉਹ ਉਹਨੇ आवाज देने लगना बाहरों इस किस्म का रक्षा लंघना। अच्छा जी, अगर चाहो तो मैं तुम्हें भेड़िए की जिंदगी के मुख्तलिफ मनाजर, शिकार, ग्रोह, बच्चे, बर्फ में चलना वगैरह की तस्वीरें शक्ल में भी दिखा सकता हूँ। ਬਸ ਠੀਕ ਹੈ, ਲਾਗੇ ਠੀਕ ਹੈ, ਠੀਕ ਹੈ, ਬਾਕੀ ਬਹੁਤ ਬਾਕੀ ਸਾਨੂੰ ਪੁੱਛ ਲਓ, ਅਸੀਂ ਵੀ ਭੇੜੀਏ, ਅਸੀਂ ਵੀ ਤੁਸੀਂ ਸਮਝ ਲਓ ਹਾਂਜੀ। ਹੱਥੀਂ ਪਾਲੇ ਆ। ਮਿੱਠੇ ਦਾ ਅਸੀਂ ਸਾਰਾ ਭੇੜੀਆ ਯਾਦ ਕੀਤਾ ਵਾ। ਓਏ ਮਿੱਠੇ ਤੂੰ ਤੇ ਭੇੜੀਆ, ਤੇਰੇ ਤੋਂ ਚੰਗਾ ਮਰੇ ਤੇਰੇ ਬੱਚੇ ਮਾਸ਼ਾਅੱਲਾ। ਮੈਂ ਤੈਨੂੰ ਕੀ ਹੁਣ ਬੰਦਾ ਤੁਹਾਨੂੰ ਪਤਾ ਜਰਮਨ ਸ਼ੈਫਰਡ ਨੇ ਵਕੀਲ ਕੀਤਾ ਤੁਹਾਡੇ ਵਾਲੇ ਨੇ ਕਿ ਮੈਂ ਧਰਤੀ ਤੋਂ ਰਿਹਾਈ ਲੈਣੀ ਹੈ। ਹਾਂਜੀ ਤਾਂ ਜੀ ਇੱਕ ਭੇੜੀ ਨੇ ਗਿਨਸ ਆਫ ਬੁੱਕ ਦੇ ਵਿੱਚ ਰਿਕਾਰਡ ਕੀਤਾ ਵਾ ਕਿਉਂ? ਕਿ ਅੱਧਾ ਘੰਟਾ ਸਾਜੀ ਤਾਂ ਨੂੰ ਕਰ ਊ ਕੀਤਾ ਵਾ ਇਹ ਪੂਰਾ ਅੱਧਾ ਘੰਟਾ। ਰਾਤ ਨੂੰ ਕਰਦਾ ਪਹਾੜੀ ਐਂਡ ਵਾਲੀ ਪਹਾੜੀ ਦੀ ਚੋਟੀ ਤੇ ਹਾਂਜੀ। ਜਾ ਕੇ ਇਹ ਚੰਦ ਦੀ 14 ਨੂੰ ਚੜਦਾ ਪਹਾੜ ਤੇ ਆਊ ਕਰਦਾ ਵਾ। ਉਹ ਸਾਹ ਦੀ ਪ੍ਰੈਸ਼ਰ ਬਹੁਤ ਸੀ ਉਹਦੀ ਮਿੱਠੇ। ਚੰਨ ਨੂੰ ਆਪਣੇ ਨਾਲ ਖਿੱਚਦਾ ਵਾ। ਉਸਤਾਦ ਜੀ ਇਹ ਚੀਤੇ ਚੋਂ ਤੇ ਭੇੜੀਏ ਚੋਂ ਚੀਤਾ ਚੰਗਾ ਬੰਦਾ ਕਿ ਜੇ ਭੇੜੀਆ ਚੰਗਾ ਬੰਦਾ ਵਾ? अपनी अपनी खसलत है दोवां दी। नहीं, चीता भी कैद च नहीं रह सकदा। ਨਹੀਂ ਨਹੀਂ ਚੀਤਾ ਕੈਦ ਚ ਰਹਿੰਦਾ ਉਸਤਾਦ ਜੀ। ਕੀ ਗੱਲ? ਮੈਂ ਕੈਦ ਚ ਰਹਿੰਦਾ ਹਾਂ। ਤੁਸੀਂ ਤੇ ਝਾਲਦੇ ਨਹੀਂ ਲੈਂਦੇ। चीते दे बारे च भी कह ਜਾਂਦਾ ਕੋਈ ਮਰ ਜਾਂਦਾ ਵਾ, ਉਹਨੂੰ ਪਿੰਜਰੇ 'ਚ ਨਹੀਂ ਰਹਿ ਆਪਣੇ ਸਕਦਾ। ਪਿੰਜਰੇ 'ਚ ਨਹੀਂ ਰਹਿੰਦਾ ਸਾਜ। ਸ਼ੇਰ ਰਹਿ ਲੈਂਦਾ, ਉਹ ਨਹੀਂ ਰਹਿੰਦਾ। ਲੋਰ ਤੇ ਥਾਲੀ ਇਹ ਜੀਤੇ ਯਾਰ ਉਹ ਪਿੰਜਰੇ 'ਚ ਕਦੋਂ ਆ? ਭਾਈ ਉਹਨਾਂ ਦੀ ਪੂਰੀ ਜਗ੍ਹਾ ਬਣੀ, ਉਹ ਫਿਰਦੇ ਤੁਰਦੇ। ਪਿੰਜਰਾ ਨਹੀਂ ਆ। ਤੇ ਕੈਦ ਹੀ ਹੈ ਨਾ ਉਸਤਾਦ ਜੀ। ਫਿਰ ਅਜੇ ਤੇ ਜੇਲ੍ਹ ਕਹਿ ਤੇ ਕਹਿ ਰਹੀ ਆ, ਲੇਕਿਨ ਇਹ ਆ ਕਿ ਉਹਨੂੰ ਫਰਾਉਂਦੇ ਤੁਰਾਉਂਦੇ ਵੀ ਹੋਣਗੇ, ਉਹਦਾ ਕੋਈ ਮੈਨੇਜ ਕੀਤਾ ਹੋਏਗਾ, ਲੇਕਿਨ ਉਹ ਦੇਰ ਤੱਕ ਪਿੰਜਰੇ 'ਚ ਨਹੀਂ ਰਹਿੰਦਾ। ਛੋਟੇ ਜਿਹੇ ਪਿੰਜਰੇ 'ਚ, ਜਿਵੇਂ ਆਪਾਂ ਉੱਥੇ ਸ਼ੋਅ ਕਰਨ ਗਏ ਸਾਂ ਸ਼ੇਰਾਂ ਦਾ, ਹਾਂਜੀ 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 ਉਹ ਹਾਂਜੀ ਜਿਹਦਾ ਪਿੰਜਰਾ ਵਾ ਹਾਂਜੀ ਉਹਦਾ ਨਹੀਂ। ਉਦਾਂ ਨਹੀਂ। ਹਾਂ ਇਹ ਆ ਕਿ ਉਹਨਾਂ ਨੇ ਬਾਹਰ ਉਹ ਜਗ੍ਹਾ ਬਣਾਈ ਸੀ, ਉੱਥੇ ਫਿਰਦੇ ਤੁਰਦੇ ਰਹਿੰਦੇ ਹੋਣਗੇ, ਲੇਕਿਨ ਚੀਤਾ ਏਦਾਂ ਉਸ ਪਿੰਜਰੇ 'ਚ ਨਹੀਂ ਰਹਿ ਸਕਦਾ, ਮਰ ਜਾਂਦਾ। ਉਸਤਾਦ ਜੀ ਸਿਆਣੇ ਕਹਿੰਦੇ ਜਾਨਵਰ ਨੂੰ ਤੁਸੀਂ ਜਿੰਨਾ ਮਰਜ਼ੀ ਤਿਉ ਕਰ ਲਓ, ਜਿੰਨਾ ਮਰਜ਼ੀ ਪਿਆਰ ਕਰ ਲਓ, ਜਿਗਰ ਦਾ ਮਾਸ ਖਵਾ ਦਿਓ, ਜਾਨਵਰ ਨੂੰ ਅਕਲ ਸ਼ੌਰ ਨਹੀਂ ਹੁੰਦੀ। ਜਾਨਵਰ ਇਸੇ ਤੋਂ ਕਿਹਾ ਗਿਆ ਇੱਕ ਇਨਸਾਨ ਵੀ ਐਸੇ ਹੁੰਦੇ ਆ ਕਈ, ਐਵੇਂ ਜਾਨਵਰਾਂ ਨੂੰ ਬਦਨਾਮ ਨਾ ਕਰੋ। ਇਨਸਾਨ ਵੀ ਐਸੇ, ਜਿੰਨਾ ਮਰਜ਼ੀ ਖਵਾ ਪੀ ਲਓ ਉਹਨਾਂ ਨੂੰ। ਲੇਕਿਨ ਮਿੱਠਾ ਜੀ ਲੂੰਬੜੀ ਫੋਕਸ ਐਵੇਂ ਤੇ ਇਨਸਾਨਾਂ ਨਾਲੋਂ ਜ਼ਿਆਦਾ, ਜਾਨਵਰਾਂ ਨਾਲੋਂ ਜ਼ਿਆਦਾ ਡੇਂਜਰ ਇਨਸਾਨ ਤੁਰੇ ਫਿਰਦੇ ਹਰ ਲਿਹਾਜ਼ ਨਾਲ। ਇਸ ਤਰ੍ਹਾਂ ਹੀ ਉਸਤਾਦ ਜੀ। ਕਿੱਥੇ ਤੁਰਿਆ ਫਿਰਦਾ, ਤੂੰ ਪਾਲ ਕੇ ਵੇਖ ਲੈਣੀ ਤੇ। ਵੁਲਫ ਜਿਹੜਾ ਨਾ ਜੰਗਲ ਦਾ ਬੈਰਿਸਟਰ ਟਾਈਪ ਆ, ਇਹਦੇ ਕੋਲ ਫੈਸਲੇ ਜੱਜ ਕਰਾਉਣ ਆਉਂਦੇ ਹੁੰਦੇ ਸੀ। ਆਪਣਾ ਜਿਹੜੀ ਜਨਤਾ ਨਾ ਜੰਗਲ ਦੀ, ਲੂੰਬੜੀ ਦੇ ਕੋਲ ਕੀ ਪਤਾ ਤੁਹਾਨੂੰ ਉਹਦਾ? ਇਹ ਟੀਚਰ ਆ ਜੰਗਲ ਦੀ। ਹਾਂਜੀ ਇਹ ਫੁੱਫੋ ਆ ਜੰਗਲ ਦੀ ਫੁੱਫੋ, ਚੁਗਲਖੋਰ ਪਾਈ ਗਈ ਹੈ ਇਹ। ਓਏ ਸਭ ਤੋਂ ਸਮਝਦਾਰ। ਟਿਊਸ਼ਨ ਵਾਲੀ ਬਾਜੀ ਆ ਇਹ। ਹਾਂਜੀ ਇਹ ਜਿਹੜੀ ਹੈ ਟਿਊਸ਼ਨ ਵਾਲੀ ਬਾਜੀ ਅਜ਼ਰਾ ਬਣੀ ਆ ਲੂੰਬੜੀ। ਜੰਗਲ ਦੀ ਹਾਂਜੀ ਟਿਊਸ਼ਨ ਵਾਲੀ ਬਾਜੀ। ਜੰਗਲ ਦੀ ਟਿਊਸ਼ਨ ਵਾਲੀ ਬਾਜੀ। ਹਾਂਜੀ ਟਿਊਸ਼ਨ ਵਾਲੀ ਬਾਜੀ ਉਸਤਾਦ ਜੀ। ਇਹਨੇ ਹਮੇਸ਼ਾ ਨਾ ਉਸਤਾਦ ਮੁਹਤਰਮ ਲੜਾਈਆਂ ਕਰਾਈਆਂ, ਲੇਕਿਨ ਇਹਨੇ ਦੱਸਿਆ ਵੀ ਹੈ ਕਿ ਇਨਸਾਨ ਆਪਣੀ ਜ਼ੁਬਾਨ ਦੇ ਸਿਰ ਤੇ ਨਾ ਕਾਮਯਾਬ ਹੈ। ਹਾਂਜੀ ਜਾਨਵਰਾਂ ਪਰਿੰਦਿਆਂ ਚੋਂ ਸਭ ਤੋਂ ਇੰਟੈਲੀਜੈਂਟ ਤੇ ਪੜ੍ਹਿਆ ਲਿਖਿਆ ਤੇ ਕਾਬਲ ਉਸਤਾਦ ਜੀ ਉੱਲੂ ਆ। ਹਾਂ ਸਭ ਤੋਂ ਕਾਬਲ। ਉਹਨੇ ਉਸਤਾਦ ਜੀ ਲੂੰਬੜੀ ਨੇ ਕਿਹਾ ਜੀ, ਲੂੰਬੜੀ ਨੇ ਸ਼ਰਤ ਲਈ ਕਿ ਸ਼ੇਰ ਨੂੰ ਗਾਲਾਂ ਕੱਢਣੀਆਂ ਨੇ। ਹਾਂ ਬਾਂਦਰ ਨੇ ਸ਼ੇਰ ਨੂੰ ਜਾ ਕੇ ਸ਼ਿਕਾਇਤ ਲਈ ਤੇ ਕਹਿੰਦੀ ਮੈਂ ਆਪਣੇ ਦਿਮਾਗ ਦੇ ਸਿਰ ਤੇ ਬਚਾਂਗੀ। ਤੇ ਸ਼ੇਰ ਆਇਆ ਤੇ ਲੂੰਬੜੀ ਪਿੱਛੋਂ ਗੱਲਾਂ ਕਰਨ ਲਈ ਕਹਿੰਦੀ ਬਾਂਦਰ ਨੂੰ ਮੈਂ ਸ਼ੇਰ ਨੂੰ ਲੈਣ ਭੇਜਿਆ, ਮੈਂ ਖਾਣਾ ਉਹਨੂੰ ਵੱਢ ਕੇ। ਕਿਹਨੂੰ? ਸ਼ੇਰ ਨੂੰ। ਲੂੰਬੜੀ ਕਹਿੰਦੀ ਆਹੋ ਤੇ ਸ਼ੇਰ ਨੇ ਆਵਾਜ਼ ਸੁਣ ਲਈ, ਕਹਿੰਦਾ ਬਾਂਦਰ ਮੈਨੂੰ ਨਾ ਗੱਲਾਂ 'ਚ ਲਾ ਕੇ ਲਿਆਇਆ। ਤੇ ਬਾਂਦਰ ਨੂੰ ਪਈਆਂ ਫਿਰ। ਬਾਂਦਰ ਨੂੰ ਭਾਈ ਚੰਗਾ ਭਲੇ ਬਾਂਦਰ ਨੂੰ ਗੇੜਾ ਕਰਾ ਗਿਆ। ਸ਼ੇਰ ਨੂੰ ਕਹਿੰਦਾ ਰੁਕ ਤੇ ਮੈਂ ਆਇਆ। ਨਿਕਲ ਗਿਆ। ਨਹੀਂ ਜਦੋਂ ਆ ਗੱਲਾਂ ਹੋਣੀਆਂ ਤੁਸੀਂ ਦਰਖਤ ਪਿੱਛੇ ਲੁਕੇ ਸੀਗੇ ਨਹੀਂ ਜਾਂ ਤੁਹਾਡਾ ਲੂੰਬੜੀ ਗਾਲ ਤੇ ਸੀਗੀ, ਉਹਨੂੰ ਕਿਹਾ ਇੱਕ ਮਿੰਟ ਮੁਬਾਰਕ ਆ ਕੇ ਫਿਰ ਗੱਲਾਂ ਕਰਨ ਲੱਗ ਗਏ। ਕਿਤਾਬਾਂ 'ਚ ਪੜਿਆ ਬੇਟਾ, ਹਿਸਟਰੀ ਪੜ੍ਹੀ। ਹੁਣ ਐਮਾਜ਼ੋਨ ਕਾਹਤੋਂ ਵਿਹਲਾ ਹੋ ਜਾਂਦਾ? ਸਹੂਲੀਅਤ ਨਹੀਂ ਹੈਗੀ ਜਾਨਵਰਾਂ ਨੂੰ, ਨਾ ਵਾਈਫਾਈ ਹੈਗਾ ਬੰਦਰ, ਨਾ ਉਹਨਾਂ ਨੂੰ ਕਿਤੇ ਖੁੱਲ ਕੇ ਸਿਸਟਮ ਦਾ ਹੈਗਾ। ਸ਼ੇਰ ਜੰਗਲ ਦਾ ਬਾਦਸ਼ਾਹ ਤੁਸੀਂ ਆਪੇ ਬਣਾ ਲਿਆ ਇਨਸਾਨਾਂ ਨੇ, ਇਹ ਕਿਤਾਬਾਂ 'ਚ ਲਿਖੀ ਕਿਤਾਬਾਂ ਦੇ ਵਿੱਚ ਆ ਲਿਖ ਲਈ ਗੱਲ। ਨਹੀਂ ਸਾਰਿਆਂ ਤੋਂ ਸਾਡਾ ਇਹ ਰੌਲਾ ਵਾ, ਸਾਡਾ ਇਹ ਸੀਨਾ ਬਸੀਨਾ ਇੰਨੀ ਪੱਕੀ ਗੱਲ ਹੋ ਜਾਂਦੀ, ਅੱਲਾ ਮਾਫੀ ਦੇਵੇ।
ਜੰਗਲ ਦਾ ਬਾਦਸ਼ਾਹ ਜਿਹੜਾ ਨਾ ਭਾਜੀ, ਉਹ ਸੂਟ ਜਿਹੜਾ ਕਰਦਾ, ਉਸਤਾਦ ਜੀ ਦੀ ਗੱਲ ਵੱਡੀ ਕਰਾਂਗੇ, ਭੇੜੀਆ ਔਰ ਹਾਥੀ, ਇਹ ਦੋਨੋਂ ਚੋਂ ਇੱਕ ਨੂੰ ਹੋਣਾ ਚਾਹੀਦਾ। ਅਗਰ ਅੱਜ ਵੀ ਪੋਲਿਟਿਕਸ ਦੇ ਹਿਸਾਬ ਨਾਲ VOTING ਹੋਵੇ ਤਾਂ ਹਾਥੀ ਜਿਹੜਾ ਵਾ ਗਾਹਾਂ ਨਿਕਲੂਗਾ। ਉਧਰ ਦੇ ਹੁਣੀ ਇਹਦਾ ਆਪਾਂ ਕਰ ਲੈਣਾ ਆਪਾਂ ਹਾਂ, ਚੈਟ GPT ਨੂੰ ਕਾਹਦਾ ਵਕਤ ਪਾਉਣਾ ਹੈ यार ਕੀ ਹੋ ਗਿਆ ਮਿੱਠੇ ਆ देख अगर तुम्हारे हिसाब से जंगल का बादशाह किसी को चुनना हो तो तुम किसको बनाओगी या बनाएगा? शेर के अलावा जेते ने कहा ना शेर ही होगा। ਘੱਟ ਦੇਣੀ ਆ। ਫਿਰ ਅੱਜ ਤੋਂ ਬਲੌਕ ਕਰਦੇ ਉਹਨੂੰ ਵੀ। ਬਹੁਤ ਅੱਛਾ, ਜ਼ਬਰਦਸਤ ਸਵਾਲ। ਓਏ ਖੁਦਾ ਦੀ ਕਸਮ, ਇਹਨੇ ਕਿੱਡੀ ਵੱਡੀ ਗੱਲ ਕੀਤੀ। ਓਏ ਹੋਏ ਹੋਏ, ਹਾਏ ਹਾਏ। ਉਹਨੇ ਕਿਹਾ ਬਹੁਤ ਦਿਲਚਸਪ, ਮੈਂ ਸਕਰੀਨਸ਼ਾਟ ਤੁਹਾਨੂੰ ਦੇਣਾ ਤਾਂ ਕਿ ਤੁਹਾਨੂੰ ਇਹ ਨਾ ਲੱਗੇ कि मैं बकवास कर रही हूँ। अगर मैं को ये इख्तियार दिया जाए, मेरे को इख्तियार कि जंगल का बादशाह चुनूं, तो मैं सिर्फ ताकत ही नहीं बल्कि अकल, तंजीम, क़यादत और फितरी तवाज़न भी देखूंगी। ਵਾਹ 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 ਵਾਹ, ਤੁਹਾਡੇ ਵਾਲਾ ਹੀ ਸਿਸਟਮ ਕੀਤਾ ਜੀ ਉਸਤਾਦ ਜੀ। ਉਹਨੇ ਭੇੜੀਏ ਦਾ ਹੀ ਕਹਿਣਾ। रिवायतन जंगल का बादशाह कहा जाता है ताकतवर, दिलेर, दबदबे रखने वाला, लेकिन शेर ज्यादातर सवाना यानी खुले मैदानों में रहता है, खुले जंगलों में नहीं, घने जंगलों में नहीं। शेर ज्यादा वक्त सोता है, दिन में 16 से 20 घंटे। ਚਲੋ इसकी ताकत बेमिसाल है, मगर अक्ल और तंजीम ਫਾਰਗ। ठीक है जी। हुण अगली गल सुन ले, थले की कहना ਹਾਏ ਹਾਏ, ਅਕਲ ਨਾ। ਓਏ ਆ ਉੱਤੇ ਪੜ। ਵੁਲਫ ਭੇੜੀਆ। ਮੈਂ ਤੈਨੂੰ ਕੀ ਕਿਹਾ ਸੀ, ਕਿਹਨੂੰ ਹੋਣਾ ਚਾਹੀਦਾ? ਚੈਟ GPT ਹੈ, ਮੈਂ ਤੁਰਦੀ ਫਿਰਦੀ। ਨਹੀਂ ਨਹੀਂ ਸਾਰੀ ਤੁਹਾਡੇ ਦੋਨਾਂ ਦਾ ਕੋਈ ਰੌਲਾ ਵਾ, ਜਾਂ ਉਹ ਤੁਹਾਡੀ ਜਾਂ ਤੁਸੀਂ ਦੋਵੇਂ ਇੱਕ ਦੂਜੇ ਨਾਲ ਰਲੇ ਮਿਲੇ ਹੋਏ। ਉਹਨੇ ਕਿਹਾ भेड़िया, नहीं नहीं नहीं, अकल, नज़म, ज़ब्त, क़यादत, इज्तिमाई सोच, सब कुछ मौजूद, ग्रोह में इत्तेहाद से रहता है, शिकार की मंसूबाबंदी करता है, जो कि बहुत ज़हीन ज़ानियत की अलामत है। नहीं ये नकल मारी। जंगल का माहौल बेहतर समझता है और अपने इलाके की हिफाजत भी करता है। यानी अगर जंगल के लिए एक समझदार मुनज़्ज़म बादशाह चाहिए तो भेड़िया बेहतरीन इंतखाब है। ਨਹੀਂ ਮੈਂ ਇਸ ਗੱਲ ਨਾਲ ਇਤਫਾਕ ਨਹੀਂ ਕਰਾਂਗਾ। ਤੁਹਾਨੂੰ ਜਾਂ ਚੈਟ GPT ਤੁਹਾਡੀ ਸੁਣਨ ਰਹੀ ਸੀ ਜਾਂ ਕੋਈ ਰੌਲਾ ਵਾ, ਤੁਸੀਂ ਕੋਈ ਕਿਉਂ ਕਰਾਇਆ ਵਿੱਚ ਕੋਈ ਐਸਾ? ਪਹਿਲੇ ਵੀ ਸਾਜ ਨੇ ਕਈ ਵਾਰ ਕਿਹਾ ਕਿ ਜੰਗਲ ਦਾ ਬਾਦਸ਼ਾਹ सबसे बड़ा ताकतवर और अक्लमंद हाथी याददाश्त हैरत अंगेज है, ਕਿਉਂ ਫਿਰ? दूसरों को नुकसान नहीं पहुंचाता। अगर नरमी, दानिश, इंसाफ की बुनियाद पर बादशाह चुना जाए तो हाथी मौजू है। ਹਾਥੀ ਦਾ ਲੇਕਿਨ ਖਲਾਰ ਬਹੁਤ ਹੈ ਨਾ। ਯਾਰ ਖਲਾਰ ਤੋਂ ਇਲਾਵਾ ਵੀ ਉੱਤੇ ਸਫ਼ਰ ਵੀ ਉਹਨੇ ਉੱਤੇ ਬਹਿ ਕੇ ਕਈਆਂ ਨੇ ਜਾਣਾ ਆਣਾ। भाईजान वेलो, ਇੱਧਰ ਕੀ ਹੋ ਗਿਆ? ਵੁਲਫ ਤੇ ਕੋਈ ਇਤਰਾਜ਼ ਨਹੀਂ ਕਰ ਸਕਦਾ ਸੀ। ਉਹ ਇਤਰਾਜ਼ उल्लू। अगर अकल की बुनियाद पर देखें, रात का माहिर, अकल व हिकमत की इलामत, मगर ताकत नहीं। इच भी ने खामी। फिर उन्हें एंड ते की लिखा है, आ पढ़ जड़ा ने इत्थे लिखा छोड़ो। ਮੇਰਾ ਇੰਤਖਾਬ ਭੇੜੀਆ। ਓहो, क्योंकि एक सच्चा बादशाह सिर्फ ताकत से नहीं बल्कि अक्ल व नज़म, इंसाफ और अपनी कौम के साथ इत्तेहाद से हुकूमत करता है। ਇਹ बात। भेड़िया इन सब खूबियों में मुतवाजन है, ना वो जालिम है ना कमजोर, ओए जुल्म भी नहीं करता ते होण भी नहीं ਨਹੀਂ देता, ਦਿੰਦਾ। बल्कि एक अक्लमंद लीडर है। ਰਾਜੂ ਰਾਕਟ ਟੈਪ। क्या तुम चाहोगे मैं एक तस्वीरें मंजर ਨਹੀਂ 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 ਨਹੀਂ, ਰਹਿਣ ਤੋਂ ਪੁਰ ਕਰਾ ਦਿਓ। ਕੀ ਹੋ ਗਿਆ? ਰਹਿਣ ਦੋ। ਲਓ ਜੀ, ਅੱਜ ਮੈਨੂੰ ਯਕੀਨ ਹੋ ਗਿਆ ਕਿ ਮੋਬਾਈਲ ਤੁਹਾਡਾ ਬੰਦ ਵੀ ਹੋਵੇ ਤਾਂ ਕੈਪ ਉਹਦਾ ਮਾਈਕ ਚੱਲਦਾ ਰਹਿੰਦਾ ਵਾ। ਤੇਰੀ ਗੱਲ ਵੀ ਸੁਣ ਲਈ ਉਹਨੇ, ਚੈਟ GPT ਤੁਹਾਡੀ ਵੀ ਸੁਣ ਲਈ, ਮੇਰੀ ਵੀ ਸੁਣ ਸਾਰੇ ਸੁਣ ਲਈ, ਹਲਕਾ ਜਿਹਾ ਬਣਾ ਕੇ ਜਵਾਬ ਦੇ ਦਿੱਤਾ। ਆ ਜਿਹੜੇ अच्छा ਇਹਦੇ ਚ ਇੱਕ ਗੱਲ ਹੋ ਸਕਦੀ ਹੈ, ਅਜ਼ਾਨਾ ਹੁੰਦੀ ਹੈ ਸ਼ਾਇਦ ਜਦੋਂ ਰਹਿੰਦਾ। ਹੁਣ ਇੱਕ ਚੀਜ਼ ਹੋ ਸਕਦੀ ਹੈ ਕਿ ਕਿਉਂਕਿ ਉਹਨੂੰ ਇਸ ਤੋਂ ਪਹਿਲੇ ਅਸੀਂ ਇਹਨੂੰ ਪੁੱਛਿਆ ਸੀ ਕਿ भेड़िए की खूबियां बताओ, ਤੇ ਬਾਅਦ ਚ ਅਸੀਂ ਪੁੱਛ ਲਿਆ ਕਿ तुम्हारे हिसाब से जंगल का बादशाह, तो ਉਹਨੇ भेड़िए ਹੀ ਕਹਿ ਦਿੱਤਾ। ਤੁਹਾਡੇ ਕੋਲ ਕਿਸੇ ਮੋਬਾਈਲ ਚੈਟ GPT ਹੈਗਾ? ਹੈਗਾ। ਉਹਦੇ ਦੇ तू भी कह, उनका अगर तुम्हारे हिसाब से तुम्हें जंगल का बादशाह चुनना पड़े तो तुम किस जानवर को चुनोगी? ਓਕੇ ਅੱਜ ਪਤਾ ਚੱਲ ਜਾਏਗਾ ਚੈਟ ਜੀਪੀਟੀ ਦੋ ਉਹ ਘੰਟੇ ਤੇ। ਫਾਰਗ ਆ। ਫੇਲਾ। ਹਾਂ अस्सलाम वालेकुम। की हाल है बाजी? ये भी कह दे। भेड़िए को भेड़िए को जंगल का बादशाह चुनना हो तो तुम किसको चुनोगी? उसी को। उरे दे यार, उरे दे। लगता भेड़िए को जंगल का बादशाह चुनना हो तो तुम किसको चुनोगी? अगर तुम्हें जंगल का बादशाह मुंतखब करना हो, जंगल का बादशाह चुनना हो, तो तुम सब जानवरों में से किसको जंगल का बादशाह मुंतखब करोगी? ਇਹ ਵੀ ਹੋ ਸਕਦਾ ਥੋੜੀ ਆਵਾਜ਼ ਦਾ ਉਹਨੂੰ ਸਮਝ ਲੱਗ ਜਵੇ ਵੀ ਉਹੀ ਬੰਦਾ ਵਾ।
ਤੁਹਾਨੂੰ ਨਹੀਂ ਸੀ ਵੌਇਸ ਕਰਨਾ ਚਾਹੀਦਾ, ਤੁਹਾਨੂੰ ਜਾਣ ਗਈ ਉਹ। ਅਸੀਂ ਸਾਰਾ ਦਿਮਾਗ ਚੈਟ ਜੀਪੀਟੀ ਤੋਂ ਗਾਂ ਤੇ ਵੀ ਮਿੱਠਾ ਟੀਪੀਟੀ ਅਸੀਂ ਗਾਂ ਦੇ ਹੋਏ ਹਾਂ। ਪੁਆਇੰਟ ਹੈ ਹਾਂਜੀ, ਉਹੀ ਸੇਮ ਹੀ ਹੈ ਜੀ। ਨਹੀਂ ਵੀ ਉਹਨੇ ਕਿਹਾ अगर मैं जबरदस्त सवाल है फैसल भाई, ਮੈਨੂੰ ਨੇ ਭਾਈ ਕਿਸੇ ਹਿਸਾਬ ਨਾਲ ਗਿਆ। जबरदस्त सवाल है फैसल भाई, अगर मुझे जंगल का बादशाह मुंतखब करना हो तो मैं शेर को नहीं, हाथी को या भेड़िए को चुनूंगी, क्योंकि शेर बहादुर जरूर है मगर हाथी में ताकत, सुकून, बर्दाश्त और दानाई सब कुछ है। वो सिर्फ तब हरकत करता है जब वाकई जरूरत हो। शेर एवं भज्जा नसा फिरता है जो दिल करता है। ਉਧਰੇ ਮੂੰਹ ਹੋਇਆ ਸ਼ੇਰ। ਅੱਛਾ ਉਸਤਾਦ ਜੀ, ਓਕੇ ਆ ਸਰ। ਜਿਹੜਾ ਸ਼ੇਰ ਹੁੰਦਾ ਹੈ, ਚੀਤੇ ਨੂੰ ਵੀ ਸ਼ੇਰ ਕਹਿੰਦੇ ਨੇ, ਨਹੀਂ ਇੱਕ ਚੀਤੇ ਨੂੰ ਲੈਪਰਡ ਕਹਿੰਦੇ ਨੇ, ਇੱਕ ਪੈਂਥਰ ਵੀ ਗੈਂਡਰ ਅੱਛਾ ਉਹਨੇ ਕੈਲਕੂਲੇਟ ਕੀਤਾ ਵਾ, ਉਹਨੇ ਕੈਲਕੂਲੇਟ ਕੀਤਾ ਕਿ ਉਹ ਗੂਗਲ ਤੇ ਜਿੱਥੇ ਜਿੱਥੇ ਹਾਥੀ ਦੀਆਂ ਕੋਈ ਪਈਆਂ ਨੇ ਖਸਲਤਾਂ, ਭੇੜੀਏ ਦੀਆਂ ਪਈਆਂ ਨੇ, ਉਹ ਉਹਨੂੰ ਉਹਦੇ ਕੋਲ ਸੇਵ ਨੇ। ਠੀਕ ਹੈ ਜੀ, ਉਹਨੇ ਉੱਥੋਂ ਫੌਰਨ ਹਿਸਾਬ ਲਾਇਆ ਕਿ ਜ਼ਿਆਦਾ ਤਾਰੀਫ ਜ਼ਿਆਦਾਤਰ ਮਤਲਬ ਕਿਹਦਾ, ਉਹਨੇ ਉਹਦਾ ਕਹਿਤਾ ਕਿ ਮੈਂ ਉਹਦੇ ਚ ਆ ਵੀ ਲੇਕਿਨ ਅਸੀਂ ਚੈਟ ਜੀਪੀਟੀ ਨਹੀਂ ਲੈਣਾ, ਅਸੀਂ ਆਪਣੇ ਹਿਸਾਬ ਨਾਲ ਵੀ ਦੇਖਣਾ, ਕਿਉਂਕਿ ਗਾਂ ਬਚੇਗਾ ਸਾਡੇ ਫਿਊਚਰ ਦਾ ਤਾਕਤ ਨਾ ਯਾਰ, ਤਾਕਤ ਤੇ ਸੁਰਤ ਭਾਏ ਨੂੰ ਨਹੀਂ ਬਾਦਸ਼ਾਹ ਨੇ ਬਸ। ਅੱਛਾ ਤੁਸੀਂ ਹੁਣ ਡਿਸਾਈਡ ਕਰ ਲਓ ਕਿ ਜਿਹੜੀ ਆਪਣੇ ਢੇਠੇਪਨ ਦੀ ਵਜ੍ਹਾ ਤੋਂ ਘਰਾਂ ਦੇ ਵਿੱਚ ਬਾਦਸ਼ਾਹੀ ਕਰਦੀ ਸੀ। ਲੇਕਿਨ ਉਹ ਫਾਇਦਾ ਨਹੀਂ। ਸਰਮਾਦਤ ਹੁਣ ਅਗਰ ਅਸੀਂ ਆਪਾਂ ਮਿਲ ਜੁਲ ਕੇ, ਤੁਹਾਡਾ ਮਾਸ਼ਾਅੱਲਾ ਹੱਥ ਪੈਂਦਾ, ਦੁਨੀਆ ਤੁਹਾਨੂੰ ਜਾਣਦੀ ਆ, ਬ੍ਰਾਂਡ ਮੇਰੇ ਕੋਲ ਆਪਾਂ ਐਮਾਜ਼ੋਨ ਦਾ ਮੇਨ ਜੰਗਲ ਵਾ, ਆਪਾਂ ਰਲ ਕੇ ਹਕੂਮਤ ਇਲੈਕਸ਼ਨ ਕਰਾਈ ਉੱਥੇ ਉੱਥੇ ਇਲੈਕਸ਼ਨ ਕਰਾਉਂਦੇ ਆ, ਆਪਾਂ ਇੱਕ ਆਪਣਾ ਸਿਸਟਮ ਕਰਦੇ ਆ, ਸਾਰੇ ਜਾਨਵਰ ਇਕੱਠੇ ਕਰਕੇ ਜੁੱਤੀਆਂ ਮਾਰ ਕੇ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ, ਹਾਜ਼ਰ ਸਾਪਾਂ ਦੇ ਕੋਲੇ ਡਿਊਟੀ ਦੇ ਉਹਦਾ। ਇਹ ਹੋਣਾ ਨਹੀਂ ਚਾਹੀਦਾ ਉਸਤਾਦ ਜੀ। ਹੁਣ ਸ਼ੇਰ ਆਪਣੇ ਖਿਲਾਫ ਹੋ ਜਾਣੇ ਸਾਰੇ। ਨਹੀਂ ਨਹੀਂ, ਸ਼ੇਰ ਬੜਾ ਅੱਛਾ ਬੰਦਾ ਵਾ ਬੀਬਾ। ਹੁਣ ਜ਼ਰਾਫਾ ਜਿਹੜਾ ਨਾ, ਇਹ ਜੰਗਲ ਦਾ ਦਰਜੀ ਹੈ ਉਸਤਾਦ। ਉਹ ਵੀ ਨਾ ਔਰ ਨਹੀਂ ਇਹ ਜ਼ਰਾਫਾ ਹੋਏਗਾ ਚੌਕੀਦਾਰ ਜੰਗਲ ਦਾ। ਹਾਂ ਗਾਰਡ ਸਾਬਤ ਓਏ ਕੀ ਕਰ ਰਿਹਾ ਅਟੈਕ। ਨਹੀਂ ਤੇ ਨਾਲ ਦੁਕਾਨ ਵੀ ਆ, ਮਸ਼ੀਨਾਂ ਰੱਖੀਆਂ ਉਸਤਾਦ ਜੀ, ਓਵਰਲਾਕ ਪੀਕੋ ਸਾਰਾ ਕੁਝ ਕਰਦਾ। ਉਹਨਾਂ ਨੇ ਐਡੀ ਲੰਬੀ ਧੌਣ ਓਵਰਲਾਕ ਦੀ। ਉਹਨੇ ਫਿਰ ਕਿਤੇ ਤਾਂ ਜੀ ਜਿਹੜਾ ਉਹ ਜੰਗਲ ਦਾ ਰਖਵਾਲਾ ਵਾ, ਰਖਵਾਲਾ ਉਹ ਵਾਕਈ ਸਹੀ ਗੱਲ ਆ। ਟਾਊਟ ਬਾਦਸ਼ਾਹ ਦਾ। ਹਾਂਜੀ, ਉੱਤੋਂ ਦੇਖ ਕੇ ਦੱਸਦਾ ਹੁੰਦਾ ਸੀ ਯਾਰ ਵੀ ਨਾਲ ਦੇ ਜੰਗਲ ਦੇ ਬੰਦੇ ਆ ਗਏ ਆ। ਦੋ ਸਿੰਘਾਂ ਵਾਲਾ ਜਿਹੜਾ ਸਾਹ, ਜਿਹੜੇ ਕਿ ਦੋ ਸਿੰਘ ਹੁੰਦੇ ਗੈਂਡਾ ਯੁਗਨ ਉਹ ਤੁਹਾਡੀਆਂ ਉਹ ਮਸ਼ੀਨਾਂ ਨੇ ਜਿਹੜੀਆਂ, ਕੋਈ ਤੁਹਾਡਾ ਆਵੇ ਆਡਾ ਢਾਉਣ ਵਾਲਾ ਸੜਕ, ਢਾਉਣ ਵਾਲਾ, ਮੈਂ ਵੀ ਕਹਿੰਦਾ ਉਹਨਾਂ ਲਿਆ ਕੇ ਚੱਲ ਵੀ ਉਡਾ ਦੇ। ਬੁਲਡੋਜ਼ਰ ਟੈਪ ਆਪੋ ਬਲਡੋਜ਼ਰ ਆ ਲੋਜ਼ਰ ਆ। ਸਿਆਣੇ ਕਿ ਵੀ ਆ ਸੜਕ ਇੱਥੋਂ ਕੱਢਣੀ, ਨਜਾਇਜ਼ ਤਜਾਬ ਦਰਖਤ ਜਿਹੜੇ ਇਹਨਾਂ ਨੂੰ ਢਾ ਦੇ, ਉਹਨੇ ਬੂਮ 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 ਕਰਕੇ ਉਹਨੇ ਕਰ ਦੇਣਾ। ਉਹਨੇ ਗੈਂਡਾ ਕੋਈ ਸ਼ੈ ਖਾਈਦਾ ਸੀ ਨਾ, ਜਿਹੜੀ ਸ਼ੈ ਗੈਂਡਾ ਭੁੱਲ ਜਾਂਦਾ, ਮੂੰਹ ਖੋਲਣਾ ਐ ਬੰਦ ਕਰਕੇ ਖੋਲਣਾ ਭੁੱਲ ਜਾਂਦਾ। ਕੋਈ ਸ਼ੈ ਦੇ ਅੰਦਰ ਚੱਲੇ ਨੇ ਸਿਆਣੇ, ਇਹਦੇ ਸਿੰਗ ਨੂੰ ਫੜ ਕੇ ਐਂ ਕਰਦੇ ਸੀਗੇ, ਉਹ ਐਂ ਕਰਦਾ ਸੀ, ਉਹ ਸ਼ੈ ਕੱਢ ਲੈਂਦੇ ਸੀਗੇ। ਇਹ ਬੇਸਿਕਲੀ ਇਹਦਾ ਹੈਂਡ ਸੀਗਾ। ਅੱਛਾ ਇਹ ਇਹਦਾ ਭੁਲੱਕੜ ਆ, ਭੁਲੱਕੜ ਟੈਪ। ਉਹਨੂੰ ਮੂੰਹ ਖੋਲਦਾ ਵਾ, ਉਹ ਯਾਦ ਬੋਲਦਾ ਉੱਥੇ ਖਲੋਤਾ ਉੱਥੇ ਫਿਰਦਾ ਰਹਿੰਦਾ। ਆ ਸਹੀ ਗੱਲ ਆ ਉਸਤਾਦ ਜੀ, ਨੂੰ ਮਜ਼ਾਕ ਨਾ ਸਮਝਿਓ ਤੇ ਯਾਰ। ਮਿੱਠਾ ਚੀਜ਼ ਦੀ ਜੀਡੀਪੀ ਯਾਰ ਫਿਰ ਉਹ ਉਹਨੂੰ ਵੇਖ ਕੇ ਸਾਰਾ ਜੀ। ਉਹ ਜ਼ਿਪੋ ਵੀ ਹੈਗਾ, ਉਹ ਵੀ ਉਸਤਾਦ ਜੀ ਪਾਣੀ ਦਾ ਜਾਨਵਰ ਹੈ ਜ਼ਿਪੋ। ਉਹ ਖੁਸ਼ਕੀ ਉਹ ਚ ਰਹਿੰਦਾ। ਹਿੱਪੋ। ਜ਼ਿਪੋ ਹਿੱਪੋ ਆ ਉਹਦੀ ਗੱਲ ਹੀ ਚਪੇੜ ਕਰਦੇ ਮਾਰ ਜਿੱਕੋ ਦੋ ਹੈਗੇ। ਉਹਨੂੰ ਕੋ ਗੈਂਡਾ ਹੋਰ ਹੁੰਦਾ ਵਾ ਏ। ਯਾਰ ਗੈਂਡਾ ਉਹ ਹੁੰਦਾ ਵਾ ਜਿਹਦੇ ਇੱਥੇ ਸਿੰਘ ਹੁੰਦਾ, ਉਹ ਜਿਹਦੀ ਇਹ ਗੱਲ ਕਰਨ ਉਹੀ ਖੜਾ ਉਹ ਜ਼ਿਪੋ ਪੂਰਾ ਉਹਨੂੰ ਹਿੱਪੋ ਕਹਿ ਰਹੇ ਉਹ ਸੀ। ਹਿੱਪੋ ਉਹਦਾ ਪੂਰਾ ਚਕੋਤਰਾ ਦਾ ਖਾਂਦਾ ਹੈ ਆਹੋ ਆਹੋ ਉਹ। ਆਹੋ ਚਕੋਤਰਾ ਦਾ ਐਡਾ ਗੁੱਸਾ ਸਾਲਿਆ, ਉਹ ਦਵਾੜਾ ਖਾਏ। ਕਰਕੇ ਉਹਦੀ ਉਸਤਾਦ ਜੀ ਖੁਰਾਕ ਆ, ਉਹ ਜਿਹੜੇ ਉਹ ਦੂਸ ਟੈਪ ਜਾ, ਉਹਨੂੰ ਵੱਡਾ ਗਰਮਾ ਉਹਦੇ ਅੰਦਰ ਸਿੱਟ ਦੋ, ਉਹਨੂੰ ਮੈਂ ਬੌਮ ਕਰਕੇ ਖਾਏ। ਹਾਂਜੀ ਉਹਦਾ ਇਧਰ ਆਹੋ ਬਾਅਦ ਉਸ ਤੋਂ ਬਾਅਦ ਵਿੱਚ ਫਾਰਮ ਬਣੇ। ਓਏ ਯਾਰ ਸਭ ਤੋਂ ਜਿਹੜਾ ਸਭ ਤੋਂ ਉਹ ਕੀ ਉਹਨੂੰ ਕਹਿੰਦੇ ਨੇ, ਕਹਿੰਦਾ ਨਹੀਂ ਤਸ਼ੱਦਦ ਕਰਕੇ ਜਿਹੜਾ ਉਹਨੂੰ ਕੀ ਕਵਾਂਗੇ, ਜ਼ਾਲਮ ਵੈਸ਼ੀ ਜ਼ਾਲਮ। ਉਹ ਦੋ ਜਾਨਵਰ ਮੈਂ ਦੇਖੇ ਨੇ ਉਹ ਕਿਹੜੇ ਯਾਰ। ਦੇਖ ਹੁਣ ਸ਼ੇਰ ਵੀ ਹੈ ਨਾ, ਸ਼ੇਰ ਸ਼ਿਕਾਰ ਕਰਦਾ ਨਾ, ਉਹਦਾ ਇੱਕ ਤੌਰ ਤਰੀਕਾ ਵਾ। ਉਹਨੇ ਮਗਰ ਨੱਸਣਾ, ਸਿੱਟਣਾ, ਗਰਦਨ ਫੜ ਲੈਣੀ, ਉਹਨੂੰ ਠੰਡਾ ਹੋਣ ਦੇਣਾ, ਫਿਰ ਉਹਨੇ ਇੰਝ ਦੇਖਣਾ, ਫਿਰ ਉਹਨੇ ਹੌਲੀ ਹੌਲੀ ਸ਼ੁਰੂ ਹੋਣਾ। ਇਹ ਇੱਕ ਤਰੀਕਾ ਅੱਛੇ ਤਰੀਕੇ ਨਾਲ ਖਾਣਾ ਖਾਣ ਦਾ। ਮੈਂ ਦੋ ਐਸੇ ਕਰੈਕਟਰ ਵੇਖੇ ਨੇ, ਜਾਹਲ, ਉਹ ਕਿਹੜੇ ਜੀ? ਇੱਕ ਲਗੜ ਬੱਗਾ। ਉਹਨੂੰ ਇਹ ਵੀ ਨਹੀਂ ਹੁੰਦਾ ਵੀ ਮੈਂ ਤੁਰਨ ਦਿਆ ਮੈਨੂੰ ਰੋਕੀ ਲੈਣ ਦੇਵਾਂ, ਹਾਂ ਤੁਰਦਾ ਤੁਰਦਾ ਰੁਕਾਈ ਜਾਂਦਾ, ਖਾਈ ਜਾਂਦਾ ਵਾ ਅੰਦਰਲਾ ਨਿਜ਼ਾਮ ਉਹਦੇ ਥੱਲੇ ਛੱਡ ਦਿੰਦਾ ਤੁਰਦਾ। ਉਹ ਬੰਦਾ ਆਪ ਹਿੱਟ ਵੇਖਦੀ ਰੋਸ਼ਨ ਦੇ ਕੇ ਉਹਨੂੰ ਬਾਅਦ ਚ ਪੈਨਿਕ ਇੱਕ ਹੁੰਦਾ। ਉਹ ਜਿਹੜਾ ਕਿਰਲਾ ਜਿਹਾ ਹੁੰਦਾ ਪੂਛ ਵਾਲਾ, ਹਾਂ ਉਹਦਾ ਫੜ ਕੇ ਬੱਕਰੇ ਨੂੰ ਦੂਰ ਤੇਰੇ ਜਾ ਕਰ, ਉਹ ਮੇਰੇ ਮੋਰ ਬਹੁਤ ਚਵਲ ਪਤਾ ਨਹੀਂ ਕੀ ਹੁੰਦਾ, ਉਹਦਾ ਕੀ ਨਾਮ ਆ। ਡੈਜ਼ਰਟ ਗੋ ਨੂੰ ਕਹਿੰਦੇ ਨੇ। ਲੈਟ ਇਟ ਗੋ। ਉਹ ਵੱਡਾ ਜਿਹਾ ਹੁੰਦਾ, ਉਹ ਇੰਜ ਕਰਕੇ ਮਗਰਮੱਛ ਟੈਪ ਹੁੰਦਾ, ਲੇਕਿਨ ਉਹਦੀਆਂ ਲੱਤਾਂ ਹੁੰਦੀਆਂ ਵੱਡੀਆਂ। ਉਹ ਵੀ ਉਸਤਾਦ ਜੀ ਬਹੁਤ ਬੁਰੇ ਤਰੀਕੇ ਨਾਲ ਇਦਾਂ ਹੀ ਖਾਂਦਾ। ਦੂਸ਼ ਕਹਿੰਦੇ ਉਹਨੂੰ, ਦੂਸ਼। ਲੇਕਿਨ ਉਸਤਾਦ ਜੀ ਦੁਨੀਆ ਦੀ ਸਭ ਤੋਂ ਜ਼ਿਆਦਾ ਤਾਕਤਵਰ ਦੰਦੀ ਜਿਹੜੀ ਹੈ ਨਾ, ਉਹ ਕ੍ਰੋਕੋਡਾਈਲ ਦੀ ਹੈ। ਕ੍ਰੋਕੋਡਾਈਲ ਦੀ ਮਗਰਮੱਛ। ਮਗਰਮੱਛ ਦੀ ਹੁਣ ਮਗਰਮੱਛ ਦੀ ਵੀ ਦੰਦੀ ਹੋਈ ਆ। ਉਹ ਵਿਚਾਰਾ ਤੁਸੀਂ ਹਲਕਾ ਜਿਹਾ ਇੰਜ ਕਰਦੇ ਹੋ, ਖੋਲ ਨਹੀਂ ਸਕਦਾ।
ਹਾਂਜੀ ਹਾਂਜੀ ਉਹਦੀ ਤਾਕਤ ਨਹੀਂ ਪੁਸ਼ ਹੈਗੀ ਆ, ਪਿਕ ਨਹੀਂ ਹੈਗੀ। ਹਾਂਜੀ ਉਸਤਾਦ ਕੀ ਜੀ, ਇਸ ਕਹਿੰਦੇ ਗੱਲ ਆ, ਨੂੰ ਅਪ ਮਜ਼ਾਕ- ਹੈਗਾ ਵਾ, ਡਾਊਨ ਨਹੀਂ ਹੈਗਾ। ਇਸ ਗੱਲ ਨੂੰ ਮਜ਼ਾਕ ਨਾ ਸਮਝਣਾ। ਮਤਲਬ ਇੰਜ ਕਰ ਲੈਂਦਾ। ਹਾਂ ਐ ਨਹੀਂ ਐ ਤਾਂ ਉਹਨੂੰ ਕਰ ਲਿਆ, ਐ ਉਹਨੇ ਜਿੱਦਾਂ ਮਰਜ਼ੀ ਰੋਕ ਲਓ, ਉਹਨੇ ਕਰ ਹੀ ਲੈਣਾ ਵਾ। ਟਾਰਜ਼ਨ ਤੇ ਜੋ ਇੰਜ ਜੋ ਫਿਰ ਰਿਹਾ ਹੁਣ ਉਹਨੇ ਖਾਣਾ ਤੇ ਫਿਰ ਇੰਜ ਕਿੱਦਾਂ ਕਰਦਾ ਉਹ? ਮੇਰੀ ਗੱਲ ਫੋਲੋ ਨਹੀਂ ਕੀਤਾ, ਐ ਉਹਨੇ ਖਾ ਲਿਆ, ਤੁਸੀਂ ਹਲਕਾ ਜਿਹਾ ਭਾਵੇਂ ਚੂੜੀ ਲਾ ਦਿਓ ਇੰਜ ਕਰਕੇ, ਉਹ ਐ ਖੋਲ ਨਹੀਂ ਸਕਦਾ। ਨਹੀਂ ਖੋਲ ਸਕਦਾ ਸਾਜੀ ਉਹਦੇ ਜਬੜੇ ਆ ਨਹੀਂ ਹੈਗਾ, ਆ ਵੀ ਗਿਆ। ਕੀ ਸਮਝੇ? ਅੱਛਾ ਵਨ ਸਾਈਡਡ ਵਨ ਸਾਈਡਡ ਆ, ਪੁਸ਼ ਹੈ। ਬੰਦ ਹੁੰਦਾ ਬਸ। ਹਾਂ ਬੰਦ ਯਾਨੀ ਕਿ ਹੁੰਦਾ ਵਾ। ਮਿੱਠੇ ਦੀ ਉਂਗਲ ਵਾਲਾ ਹਿਸਾਬ ਆ ਉਹਦਾ। ਟਾਰਜ਼ਨ ਨੇ ਬੜੀਆਂ ਬਾਰਸ਼ਾਂ ਕੱਢੀਆਂ ਉਹਦੇ ਮੂੰਹ 'ਚ, ਤੇ ਉਹ ਐਂ ਕਰਦਾ ਸੀ, ਉਹ ਵਿੱਚ ਡੰਡਾ ਦੇ ਦਿੰਦਾ ਸੀ, ਉਹੀ ਆ। ਮੂੰਹ ਬੰਦ ਨਹੀਂ ਸੀ ਹੁੰਦਾ। ਹਾਂਜੀ ਉਸਤਾਦ ਜੀ, ਉਹ ਇੰਜ ਮੂੰਹ ਕਰਦਾ ਨਾ, ਬੱਚੇ 50 ਸ਼ਬਦ ਲੈਂਦੇ ਇੰਜ ਕਰਕੇ ਹੱਥ ਕੱਢਣਾ। ਬਹਰਹਾਲ ਬੜਾ ਬੜਾ ਜਾਨਵਰ ਆ ਯਾਰ ਦੁਨੀਆ ਦੇ ਭਾਈ, ਹਾਲੇ ਤੱਕ ਕਈਆਂ ਨੂੰ ਇਹ ਨਹੀਂ ਪਤਾ ਲੱਗਾ ਐਮਾਜ਼ੋਨ ਦੇ ਜੰਗਲ, ਹੋਰ ਪਤਾ ਨਹੀਂ ਕਿੱਥੇ ਕਿੱਥੇ ਦੁਨੀਆ ਵਾ। ਉਹ ਕਈ ਤੇ ਕਹਿੰਦੇ ਉਸਤਾਦ ਸਮੁੰਦਰ 'ਚ ਕਿਹੜੀ ਕਿਹੜੀ ਮਖਲੂਕ ਆ। ਡਾਕਟਰ ਅਬਦੁਲ ਇਸਲਾਮ ਸਾਹਿਬ ਨੇ ਰਿਸਰਚ ਕੀਤੀ, ਅੱਧੇ ਜਾਨਵਰ ਜੰਗਲ ਦੇ ਵਿੱਚ ਜਿਹੜੇ ਬਾਹਰੋਂ ਲਿਆ ਕੇ ਪਾਏ ਗਏ ਆ, ਅੱਧੇ ਜੰਗਲ ਕਲੋਨੀਆਂ ਬਾਹਰੋਂ ਕਿੱਥੋਂ? ਕਲੋਨੀਆਂ ਦੇ ਜਾਨਵਰ ਆ, ਹਾਂਜੀ ਜਿਨ੍ਹਾਂ ਘਰ ਬਾਂਦਰ ਘਰਾਂ 'ਚ ਰੱਖਿਆ ਹੁੰਦਾ ਸੀਗਾ। ਇਹ ਫਿਰ ਪਤਾ ਲੱਗਾ ਕਿ ਯਾਰ ਵੀ ਜੰਗਲ 'ਚ ਰੌਣਕ ਨਹੀਂ, ਜੰਗਲ 'ਚ ਸਿਰਫ ਨਾ ਪੈਦ ਜਾਨਵਰ ਸੀਗੇ, ਚਿੰਦਾ ਚਿੰਦਾ। ਬਾਂਦਰ ਜੰਗਲ ਦਾ ਕਾਮੇਡੀਅਨ ਆ। ਹਾਂਜੀ ਜਿੱਦਾਂ ਮਿੱਠਾ ਇੱਥੇ ਦਾ ਹਾਂ ਬਾਂਦਰ ਜੰਗਲ ਦਾ ਕਾਮੇਡੀ, ਉਹਨਾਂ ਨੇ ਕਿਹਾ ਯਾਰ ਇਹ ਸਾਰਾ ਉਦਾਸ ਮਾਹੌਲ ਆ, ਇੱਥੇ ਕੋਈ ਕਾਮੇਡੀਅਨ ਲਿਆ ਕੇ ਚੱਲ। ਐ ਹੀ ਗੱਲ ਇਹ ਤਾਂ ਕੋਈ ਮਿੱਠਾ ਸਾਰਾ ਟਾਈਮ ਲਿਆਓ। ਸਿਸਟਮ ਜਿੱਦਾਂ ਹੁਣ ਕਿਸੇ ਨਵੀਂ ਕਲੋਨੀ ਕੱਟੀ ਹੈ, ਹਰ ਤਰੀਕੇ ਦੀ ਦੁਕਾਨ ਪਵਾਈ ਦੇ ਆ, ਐਦਾਂ ਹੀ ਜੰਗਲ ਪਹਿਲੇ ਕੱਟਿਆ ਗਿਆ ਵਾ। ਜੰਗਲ ਟਾਰਜ਼ਨ ਨੇ ਕੱਟਿਆ ਸੀ, ਇਹ ਜਗ੍ਹਾ ਸੀ ਦੀ ਵਾਲਦਾ ਦੇ ਨਾਮ ਟਾਰਜ਼ਨ ਦੇ, ਅੱਛਾ ਉੱਥੋਂ ਫਿਰ ਸਾਰਾ ਸਿਸਟਮ ਚੱਲਿਆ। ਸਦੀਕ ਟਾਰਜ਼ਨ ਸੀ ਜਿਹੜਾ ਯਾਰ, ਵੇ ਆਹੋ ਹੀ ਸਾਜੀ ਚੂਹਾ ਪਹਿਲੇ ਵੈਰਗਾ ਕਰਦਾ ਰਿਹਾ, ਉਹਦੀ ਪੂੰਛ ਨਾਲ ਤਾਰ ਪਾਉਂਦੇ ਤੇ ਉਹ ਭੱਜ ਪੈਂਦਾ ਸੀ। ਹਾਂਜੀ ਉਸਤਾਦ ਜੀ, ਤੇ ਵੈਰਿੰਗ ਕਰਦਾ ਸੀ। ਹਾਂਜੀ ਹਾਂਜੀ ਇਸ ਗੱਲ ਨੂੰ ਮਜ਼ਾਕ Electrician ਨਾ ਰਿਹਾ ਸਮਝਣਾ ਉਸਤਾਦ ਜੀ। Electrician ਸੀ। ਹਾਂਜੀ ਨਹੀਂ ਉਹਨਾਂ ਨੇ electrician ਛੱਡਿਆ ਸੀ, ਇਹ ਤੇ ਸਾਇੰਸ ਨੇ ਵੀ ਰਿਸਰਚ ਕੀਤੀ ਸੀਗੀ, ਵਾਹ ਵਾਹ ਜਿਹੜੀ ਕਿ ਲੇਕਿਨ ਉਸਤਾਦ ਜੀ ਬਾਂਦਰ ਜਿਹੜਾ ਨਾ, ਬਾਂਦਰਾਂ ਦੀ ਤਾਦਾਦ ਸਭ ਤੋਂ ਜ਼ਿਆਦਾ ਹੋਣੀ ਸੀਗੀ। ਇਹ ਜਦੋਂ ਮਰਿਆ ਆਪਣੀ ਹਰਕਤ ਤੋਂ ਮਰਿਆ, ਸਹੀ ਗੱਲ ਆ। ਇਹਨੇ ਚੇਦੇ ਹੀ ਬਹੁਤ ਕੀਤੇ ਜਾਨਵਰ। ਬਾਂਦਰ ਇਹ ਸ਼ੇਰ ਨੂੰ ਛੇੜ ਕੇ ਨੱਸ ਗਿਆ, ਦਰਖਤ ਤੇ ਚੜ ਗਿਆ, ਉਹਨੇ ਉਹ ਅੰਡਲੀ ਟੈਣੀ ਤੋਂ ਬੜਿਆ ਜਾ। ਆਹ ਇਹ ਆਪੇ ਹੀ ਕਰਦੇ ਸੀ। ਉਹਨਾਂ ਜਿਹੜਾ ਜ਼ਰਾਫਾ ਕਹਿੰਦਾ ਦਰਜੀ ਸੀ, ਹਾਂਜੀ ਹਾਂਜੀ ਉਹਦਾ ਫੀਤਾ ਸੱਪ ਹੁੰਦਾ ਸੀ, ਹਾਂਜੀ ਉਹ ਸੱਪ ਨੂੰ ਫੜ ਕੇ ਐਨਕ ਲਾ ਕੇ ਨਾਪ ਲੈਂਦਾ ਸ਼ੇਰਾਂ ਦੇ ਸਾਰਿਆਂ ਦੇ। ਉਹਨੇ ਸੱਪ ਦੇ ਉੱਤੇ ਇੰਚੀ ਟੇਪ ਲਿਖੇ ਹੁੰਦੇ ਸੀ, ਇਹ ਬਹੁਤ ਅੱਛੀ ਗੱਲ ਹੈ। ਔਰ ਉਹਨੇ ਇੱਕ ਵੱਡੀ ਐਡ ਕਰਕੇ ਨਾ ਟੋਪੀ ਜੀ ਸੀ ਸੱਪ ਨੂੰ, ਇੰਜ ਜਦੋਂ ਛੱਡਦਾ ਸੀ ਖੁਰਰ ਸੱਪ ਦੇ ਵਿੱਚ ਇੰਚੀ ਟੇਪ ਟੈਪ ਖੁੱਲਦਾ ਸੀ ਸੱਪ। ਹਾਂਜੀ ਉਸਤਾਦ ਜੀ ਬਾਂਦਰ ਦਾ ਔਰ ਉਹਦਾ ਇਹ ਵੀ ਨਹੀਂ ਕਿ ਇਧਰੋਂ ਫੜ ਕੇ ਰੱਖੀ, ਨਹੀਂ, ਉਹ ਸੱਪ ਨੂੰ ਐ ਕਰਦਾ ਸੀ, ਸੱਪ ਕਾਲਰ ਫੜ ਲੈਂਦਾ ਸੀ, ਥੱਲੇ ਐ ਕਰਕੇ ਪੂਰੀ ਨਾਪ ਦਿੰਦਾ। ਆਹ ਔਰ ਨਿਸ਼ਾਨ ਭਲਾ ਕਾਹਦਾ ਨਾਲ ਲਾਉਂਦਾ ਸੀ? ਲਾਲ ਪਪੂ ਲੈਣਾ, ਉਹਨੇ ਨਿਸ਼ਾਨ ਲਾਉਣੇ ਨੇ। ਹਾਂਜੀ ਹਾਂ ਹਾਂ ਤੇ ਸਲਾਈ ਮਸ਼ੀਨ ਕਿਹੜੀ ਸੀ ਭਲਾ? ਕਿਹੜੀ? ਮਗਰਮੱਛ ਐਸੇ ਰੁਕ ਰੱਖਿਆ ਐਵੇਂ ਜੀ ਕੱਪੜਾ ਦੇ ਕੇ ਹਾਂ ਠੀਕ ਹੈ। ਉਹਨਾਂ ਦੇ ਦੰਦਾਂ ਚ ਨਲਕੀ ਫਸਾਈ ਹੁੰਦੀ ਸੀ। ਹਾਂ ਯਾਰ ਕਲੋਨੀ ਟੈਪ ਸਾਰਾ ਕੁਝ ਪਹਿਲੇ, ਹਾਂ ਸਹੀ ਗੱਲ ਸੀ। ਇਹ ਜੰਗਲ ਜੁੰਗਲ ਨਾਮ ਪਹਿਲੇ ਜੰਗਲ ਨਹੀਂ ਸੀ ਆਦਾ ਨਾਮ, ਆ ਜੋ ਯਾਰ ਟੈਪ ਹੀ ਸੀ। ਹਾਂ ਇਹ ਟਾਰਜ਼ਨ ਨੇ ਬਾਤ ਕੀਤਾ। ਉਸਤਾਦ ਜੀ ਤੁਹਾਡੇ ਨੌਲੇਜ ਚ ਇਜ਼ਾਫਾ ਕਰਦਾ ਚੱਲਾਂ, ਇਸ ਗੱਲ ਨੂੰ ਮਜ਼ਾਕ ਜਾਂ ਲਾਈਟ ਨਾ ਲਿਓ। ਸਹੀ ਗੱਲ। ਜੰਗਲ ਦਾ ਹਕੀਮ ਕੌਣ ਆ ਪਤਾ? ਹਾਂ ਮੈਂ ਦੱਸਦਾ ਮੈਂ ਭਾਜੀ, ਰਿਛ ਬਾਲੂ ਪਾਂਡਾ, ਇਹ ਹਕੀਮ ਆ। ਹਕੀਮ ਕੋਈ ਜਾਨਵਰ ਬਿਮਾਰ ਹੋਵੇ, ਜ਼ਖਮ ਹੋਵੇ, ਉਹਨੂੰ ਸਾਰੀ ਜੜੀ ਬੂਟੀਆਂ ਦਾ ਪਤਾ, ਉਹਦੇ ਨਿਚੋੜ ਕੇ ਉੱਤੇ ਗਾਣਾ ਲਾ ਲੈਂਦਾ, ਬਦਨ ਜੁਦਾ ਹੋਤੇ हैं ਦਿਲ ਤੋਂ ਜੁਦਾ ਨਹੀਂ ਹੋਤੇ, ਠੀਕ ਕਰਕੇ ਜਾਨਵਰ ਬਾਹਰ। ਜੰਗਲ ਦਾ ਗੈਂਗਸਟਰ ਕੌਣ? ਗੈਂਗਸਟਰ ਕੌਣ ਹੁੰਦਾ? ਅੱਛਾ ਸਵਾਲ ਉਸਤਾਦ ਜੀ, ਵਾਹ ਵਾਹ ਵਾਹ। ਇਹਨਾਂ ਨੂੰ ਪੁੱਛ ਲਓ, ਮੈਨੂੰ ਤਾਂ ਫਿਰ ਪਤਾ। ਮੈਂ ਦੱਸਾਂ ਤੈਂਦੂਆ ਮਤਲਬ ਕੀ ਹੈ ਇਹਦਾ? ਭਾਈ ਲੋਕ ਗੈਂਗਸਟਰ ਭਾਈ ਲੋਕ ਭਾਈ ਲੋ ਹਾਥੀ ਹੈ ਜੀ, ਹਾਥੀ ਗੈਂਗਸਟਰ। ਨਹੀਂ ਲਗੜ ਬੱਗੇ। ਯਸ 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 ਉਹ ਹੋਈ ਬੀੜੂ। ਹੁਣ ਤੁਹਾਨੂੰ ਪਤਾ ਲਗੜ ਬੱਗੇ ਜੰਗਲ ਦੇ ਵਿੱਚ ਨਹੀਂ ਆਉਂਦੇ, ਨਹੀਂ ਹੈਗੇ, ਵਿੱਚ ਨਹੀਂ ਹੈਗੇ ਜੰਗਲ ਉਹ ਦੇ। ਸਮੁੰਦਰੀ ਜਾਨਵਰ ਹੈ। ਇਹ ਜਲਾਉਲ ਜੰਗਲ ਕੀਤੇ ਹੋਏ ਆ, ਜ਼ਿਲ੍ਹਾ ਜੰਗਲ। ਜ਼ਿਲ੍ਹਾ ਜੰਗਲ ਕੀਤੇ ਆ। ਹਾਂ ਸੀਰੀਅਸਲੀ ਉਸਤਾਦ ਜੀ, ਇਹ ਪਹਾੜਾਂ 'ਚ ਔਰ ਗਾਰਾਂ 'ਚ ਰਹਿੰਦੇ ਆ। ਤੁਸੀਂ ਪੜੋ ਲੇਕਿਨ ਇਹ ਕਿਤਾਬ। ਪਹੁੰਚ ਜਾਂਦੇ ਆ, ਨਹੀਂ ਜਾਂਦੇ ਚੋਰੀ ਛੁਪੇ ਹੀ ਹਰ ਜਗ੍ਹਾ ਤੇ ਪਹੁੰਚ ਜਾਂਦੇ ਆ, ਔਰ ਢੇਠੇ ਦੇ ਫੁੱਲ। ਇਸੇ ਤੋਂ ਟੇਟੇ ਤੇ ਹੋਏ ਆ। ਸ਼ੇਰ ਸਿਰ ਤੇ ਖਲੋਤਾ ਮਾਰ ਰਿਹਾ, ਥੋੜਾ ਜਿਹਾ ਐਨੂੰ ਹੋ ਕੇ ਫੇਰ ਉਹਦੇ ਵੱਲ ਨੂੰ ਫੁੱਲ ਢੇਠੇ ਖਜਾਊ ਜਾਂਦੇ ਹੀ ਨਹੀਂ। ਖਜਾਊ ਨੇ ਬਹੁਤ ਵੱਡੇ, ਹਾਂਜੀ ਇਹ ਜੰਗਲ ਦੇ ਨੋਨੀ ਨੇ ਸਾਰੇ। ਚੇਦੇ ਵਾਲੇ ਆ, ਬਹੁਤ ਵੱਡੇ ਖਜਾਊ ਨੇ ਕਸਵੇ। Basically ਸੱਤ ਕੁ ਜਣੇ ਇਕੱਠੇ ਹੋ ਗਏ ਨਾ, ਚੇਦਾ ਕਰਦੇ ਆ। ਇਹਨਾਂ ਦੀ ਬਹੁਤੀ ਲੱਗਦੀ ਆ ਸ਼ੇਰ ਦੇ ਨਾਲ। ਸ਼ੇਰ ਜੰਗਲ ਦਾ ਬਾਦਸ਼ਾਹ ਸੀ। ਇਹਨਾਂ ਨੂੰ ਟਾਰਜ਼ਨ ਇਹ ਕਹਿ ਕੇ ਲਿਆ ਕਿ ਤੁਹਾਨੂੰ ਅਮਰਨਾਥ ਰੱਖਾਂਗੇ, ਹਰਸ਼ਾ ਰੱਖਾਂਗੇ। ਇਹ ਜਿਹੜਾ ਇਹਨਾਂ ਲਗੜ ਬੱਗਾ, ਇਹਦੇ ਵਾਲਦ ਸਾਹਿਬ ਕੋ ਕਿਤੇ ਹਰਕਤ ਹੋ ਗਈ, ਕਿਤੇ ਲੂੰਬੜੀ ਨੇ ਉਹਨਾਂ ਕੋਲ ਦੂਰੋਂ ਇਸ਼ਾਰਾ ਕੀਤਾ, ਉਹ ਫੜਿਆ ਗਿਆ। ਬਾਦਸ਼ਾਹ ਨੇ, ਸ਼ੇਰ ਨੇ ਕੀਤੀ, ਇਹਦੇ ਵਾਲਦ ਸਾਹਿਬ ਦੀ ਟਿੰਡ ਕਰਤੀ, ਪੂਰੇ ਜੰਗਲ ਦਾ ਚੱਕਰ ਲਵਾਇਆ, ਜੁੱਤੀਆਂ ਦੇ ਹਾਰ ਪਵਾ ਕੇ। ਉਹ ਉਦੋਂ ਦੇ ਜਦੋਂ ਇਹ ਕੱਢੇ ਹੋਏ ਆ, ਦਿਲ 'ਚ ਰੱਖੀ ਉਦੋਂ ਗੱਲ। ਇਹਨਾਂ ਨੇ ਦਿਲ 'ਚ ਰੱਖੀ ਹੋਈ ਆ ਵੀ ਅਸੀਂ ਜਿੱਥੇ ਕਿਤੇ ਵੀ ਨਾ, ਇਹਦੇ ਕੋਲ ਬਾਸ਼ੀਹਤ ਖੋਣੀ ਆ ਨਕਾਤੀ ਜੰਗਲ ਦੇ ਸ਼ੇਰ ਦੇ ਕੋਲ, ਉਹਨਾਂ ਦੇ ਛਿੱਤਰ ਫੇਰਨੇ। ਉਹ ਜਿੱਥੇ ਦੇਖਦੇ ਆ ਸ਼ੇਰ ਨੂੰ ਬਹੁਤ ਛਿੱਤਰ ਫੇਰਦੇ ਆ। ਹੁਣ ਲੂੰਬੜੀ ਦਾ ਆਕਪਟਸ ਇਹਨਾਂ ਦੀ ਬਣਦੀ ਸੀ। ਲੂੰਬੜੀ ਨੇ ਪੱਖਾ ਬਣਾ ਲਿਆ ਸੀ ਘਰ,
ਉੱਪਰ ਲਾਤਾ ਐ ਕਰਕੇ ਪੁੱਟ ਹਾਂ ਐਂ ਘੁੰਮਿਆ ਪੂਰਾ ਮਹਿਮਾਨ ਲਾਗਤ ਘੁੰਮੇ ਭਾਜੀ। ਲਾਗਤ ਭਾਜੀ ਹੁਣ ਉਦੋਂ ਦਾ ਰੁੱਸ ਕੇ ਸਮੁੰਦਰ ਚ ਗਿਆ ਉਹਨੇ ਕਿਹਾ ਲੈ ਤੁਸੀਂ ਉੱਥੇ ਰਹੋ ਤੇ ਇੱਥੇ ਰਹਿੰਦੇ ਉਸਤਾਦ ਜੀ ਜਿੱਦਾਂ ਦੁਨੀਆਦਾਰੀ ਦਾ ਨਿਜ਼ਾਮ ਆ ਜੰਗਲਦਾਰੀ ਵੀ ਇੱਕ ਨਿਜ਼ਾਮ ਆ। ਹਾਂਜੀ ਪੂਰਾ ਸਿਸਟਮ ਆ ਉੱਥੇ ਹਾਂਜੀ ਜਾਨਵਰਾਂ ਦਾ ਆਪਸ ਚ। ਅੱਛਾ ਉਸਤਾਦ ਜੀ ਐਮਾਜ਼ੋਨ ਦੇ ਵਿੱਚ ਜਾਣ ਦਾ ਅਗਰ ਚਾਂਸ ਲੱਗੇ ਤੇ ਜਾਣਾ ਚਾਹੀਦਾ? ਨਹੀਂ ਯਾਰ ਉਹ ਬਹੁਤ ਵੱਡਾ ਵਾ, ਉਹ ਪਹਿਲਾਂ ਦੇਖਿਆ ਹੀ ਨਹੀਂ ਕਿਸੇ ਨੇ ਅਜੇ ਤੱਕ ਪੂਰਾ। ਸਾਜੀ ਜਾਂਦੇ ਆ ਜਿੱਡੇ ਵੱਡੇ ਉਹ ਜੰਗਲ ਨੇ। ਜੰਗਲੇ ਵਾਲੀਆਂ ਬੱਸਾਂ ਹੁੰਦੀਆਂ ਵਾ ਸਾਜੂ ਦੇ ਵਿੱਚ ਖੜੇ ਹੁੰਦੇ ਉਹ ਓਏ ਉਹ ਤੇ ਇੱਥੇ ਥਾਈਲੈਂਡ ਆ। ਉਹ ਰਸਤੇ ਰੁਸਤੇ ਬੜੇ ਹੁੰਦੇ ਨੇ ਲੇਕਿਨ ਜਿਹੜਾ ਅੱਗ ਅੰਦਰੋਂ ਬੁੱਤ ਮਾਹੌਲ ਆ। ਨਹੀਂ ਉਹ ਅੱਗ ਲੱਗੀ ਸੀ ਪਿੱਛੇ ਜੇ ਕਿੰਨੇ ਮਹੀਨੇ ਅੱਗ ਹੀ ਨਹੀਂ ਬੁਝੀ। ਉਹ ਕਿੰਨੇ ਮੁਲਕਾਂ ਨੂੰ ਲੱਗਦਾ ਜੰਗਲ ਏਡਾ ਵੱਡਾ ਵਾ ਉਹ ਹਾਂਜੀ ਕਿੰਨੇ ਮੁਲਕਾਂ ਨਾਲ ਉਹ ਅੱਗ ਭਲਾ ਕਿਹਨੇ ਲਈ ਆ ਬਾਈ ਨੇ ਬਾਈ ਨੇ ਨਹੀਂ ਲਾਈ ਉਹ ਭਰਾਵਾ ਉਹ ਬਾਈ ਨੇ ਲਾਈ। ਡਰੈਗਨ ਨੇ ਲਾਈ ਆ ਮੈਂ ਮਾਫੀ ਤੁਹਾਨੂੰ ਦੱਸਦਾ ਵਾਂ। ਅੱਗ ਵਾਲਾ ਡਰੈਗਨ ਯਾਰ ਨੇ ਤੁਹਾਨੂੰ ਲਾਈ ਆ ਪਤਾ ਹੀ ਨਹੀਂ ਯਾਰ ਕਿਸੇ ਗੱਲ ਡਰੈਗਨ ਕਿੱਥੋਂ ਉੱਥੇ ਆ ਗਿਆ ਮੈਂ ਤੁਹਾਨੂੰ ਦੱਸਦਾ ਭਾਜੀ ਮੈਂ ਸਿੱਧੀ ਯਾਰ ਉਹ ਕੋਲੇ ਲੈਣ ਗਿਆ ਸੀ ਠੀਕ ਆ ਉਹਨੇ ਹੁੱਕਾ ਬਿਨਾਂ ਦੀ ਸ਼ੇਰ ਨੇ ਉਹਨੇ ਕਿਹਾ ਬਾਲਣ ਲੈ ਗਿਆ ਜਿਹੜਾ ਭਖਾਈਏ ਪਿਆ ਨਿਜ਼ਾਮ ਉਹ ਬਾਦਾ ਕੋਲਾ ਚੱਕ ਲਿਆ ਟਿੱਕੇ ਵਾਲੀ ਦੁਕਾਨ ਤੋਂ ਉਹ ਥੱਲੇ ਉਹਨੇ ਕੋਲਾ ਚੱਕਿਆ ਵਾ ਉਹ ਜੰਗ ਨਿਊਜ਼ ਪੜ੍ਹ ਜੰਗ ਨਿਊਜ਼ ਤੈਨੂੰ ਯਾਰ ਪਤਾ ਲੱਗੇ ਬੈਠੇ ਮੈਂ- ਡਰੈਗਨ ਮੰਗਿਆ ਸੀ ਕੈਂਗਰੀਅਲ ਦੱਸੋ ਯਾਰ। ਡਰੈਗਨ ਕੈਂਗਰੀਅਲ ਮੰਗਿਆ ਸੀ ਕੈਂਗਰੀ ਨੇ ਭਾਈ ਨਾ ਕਰਤੀ ਆ। ਉਹਨੇ ਕਿਤੇ ਖੋਤੇ ਨੂੰ ਹਾਂ ਕਰਤੀ ਰਿਸ਼ਤਾ ਉਧਰ ਹੋ ਗਿਆ ਉਹਨੇ ਕਿਹਾ ਲੈ ਆਪਾਂ ਸਾਰਾ ਜੰਗਲ ਹੀ ਛਾੜ ਦੂੰ ਡਰੈਗਨ ਜਿਹੜਾ ਅਗਲਾ ਐ ਕਰ ਡਰੈਗਨ ਕੈਂਗਰੀਅਲ ਮੰਗਿਆ ਸੀ ਆਹੋ ਉਹਨੇ ਕਿਹਾ ਜੰਗਲ ਸਾੜ ਦੂੰਗਾ ਸਾਰ ਦੂਗਾ ਸਾਤੋਂ ਤੋਂ ਸਾਰ ਮੰਡਕ ਹੱਥੀ ਜਾਨਵਰ ਦਊਂਗਾ ਮਾਰ। ਹਾਂ ਇਸ ਤਰ੍ਹਾਂ ਹੀ ਉਸਤਾਦ ਜੀ ਇੱਕ ਹੋਰ ਵੀ ਜਾਨਵਰ ਹੁੰਦਾ ਹੈ, ਉਹ ਜਿਹਦੀ ਧੌਣ ਲੰਬੀ ਜੀ ਹੁੰਦੀ ਹੈ ਤੇ ਉੱਥੇ ਉਹ ਪਰ ਨਹੀਂ ਹੁੰਦੇ। ਸ਼ਤਰਮੁਰਗ ਨਹੀਂ ਯਾਰ ਉਹ ਉੱਡਦਾ ਵਾ। ਉਹਨੇ ਵੀ ਸ਼ੁਤਰਮੁਰਗ ਹੀ ਨਹੀਂ ਨਹੀਂ ਉਹ ਉਹ ਗਰਦਨ ਦੇ ਪਰਦੇ ਹੁੰਦੇ। ਉਹ ਲਾਸ਼ਾਂ ਖਾਂਦੇ ਜਿਹੜੇ ਉਹ ਗਿੱਧਾਂ ਗਿੱਧ ਕਿਦਾਂ ਹਾਂ ਗਿੱਧ ਉਹ ਜੰਗਲ ਦਾ ਸਫਾਈ ਕਰਨ ਵਾਲਾ ਕਲੀਨਰ ਕਲੀਨਰ ਆ ਜੈਨਮਨ ਕਹਿ ਰਿਹਾ ਜੈਨੀਟੋਰੀਅਲ ਵਰਕ ਜੈਨਮਨ ਕਹਿ ਰਿਹਾ ਉਹ ਨਾ ਹੋਵੇ ਜੰਗਲ ਤੋਬਾ ਹੋ ਜਾਵੇ ਬੋ ਦੇ ਨਾਲ। ਹਾਂਜੀ ਗੱਲ ਮਰ ਜਾਣ ਜਿਹੜੇ ਜਾਨਵਰ ਮਾਰਦੇ ਉਹ ਕਿੱਦਾਂ ਹੁਣ ਉਹ ਦਫਨਾਉਣਾ ਤੇ ਹੈ ਨਹੀਂ ਉਹ ਅੱਲਾ ਨੇ ਕਰੈਕਟਰ ਬਣਾਇਆ ਰੱਬ ਨੇ ਉਹ ਆ ਕੇ ਸਫਾਇਆ ਕਰਦਾ ਉਹ ਸਫਾਈ ਕਰਦਾ ਜੰਗਲ ਦੀ ਸਾਰੀ ਔਰ ਔਰ ਉਹਦਾ ਮਿਹਦਾ ਇਦਾਂ ਦਾ ਡਾਈਜੈਸਟ ਕਰਦਾ ਉਹ ਸਾਰੀ ਨੂੰ। 31,000 ਰੁਪਏ ਗਿੱਦਾਂ ਦੀ ਸੈਲਰੀ ਹੈ ਸੁਥਰਾ ਪੰਜਾਬ ਵੱਲੋਂ ਲੱਗੀ ਹੈ ਤੁਸੀਂ ਜੰਗਲ ਸਾਫ਼ ਰੱਖਣਾ ਸਾਜੀ ਉਸ ਤੋਂ ਬਾਅਦ ਜ਼ੈਬਰਾ ਨਹੀਂ ਗਿਆ ਜਿਹੜਾ ਲਕੀਰਾਂ ਵਾਲਾ ਖੋਤਾ ਇਹਦੀ ਜੰਗਲ ਚ ਵਿਚਾਰੇ ਦੀ ਕੋਈ ਵੈਲਿਊ ਨੂੰ ਇਹਨੂੰ ਪੇਂਡਾ ਕਹਿੰਦੇ ਪੁੱਠੇ ਨਾਮ ਪਾਏ ਆ ਇਹਦੇ ਬਾਹਰ ਇਹਦਾ ਸ਼ਬ ਸ਼ਬਾ ਠੀਕ ਉਹਨੂੰ ਭੌਂਕਾ ਵੀ ਕਹਿੰਦੇ ਗਈ। ਦਾ ਵੀ ਕਹਿੰਦੇ ਇਹ ਸਾਜੀ ਸ਼ੇਰ ਦੇ ਬੱਚਿਆਂ ਦੀ ਸਲੇਟ ਆ ਉਹਦੇ ਤੇ ਫੁੱਟਾ ਰੱਖ ਕੇ ਉਹ ਐਂ ਨਿਕਲ ਮਾਰਨੀ ਉਹ ਦੌੜ ਗਿਆ ਉਹਨੇ ਕਿਹਾ ਵੀ ਹੁਣ ਜੰਗਲ ਦੇ ਵਿੱਚ ਮੋਚੀ ਵੀ ਆ ਮੋਚੀ ਦੱਸੋ ਜੀ ਕਾਲੂ ਜੀ ਕਹੋ ਕਿਹੜਾ ਹਾਂਜੀ ਐ ਸਲਾਈ ਬੋਲੇ ਕਰਦਾ ਪਾਣਾ ਸਲਾਈ ਅੱਛਾ ਕਰਦਾ ਹਾਂਜੀ ਆਹੋ ਪੂਰਾ ਨਿਜ਼ਾਮ ਕਰਦਾ ਉਹ ਭਾਈ ਐ ਉਹਨੇ ਕਈ ਕਸ਼ੇ ਕੀਤੇ ਉਹਦੇ ਸ਼ੇਰ ਦੇ ਉਸਤਾਦ ਜੀ ਕਹਿੰਦੇ ਸ਼ੇਰ ਦੀ ਅੱਖ 'ਚ ਅੱਖ ਨਹੀਂ ਪਾਣੀ ਚਾਹੀਦੀ, ਕਿਉਂ ਨੀਵੀਂ ਅੱਖ ਕਰ ਲਓ ਪਹਿਲਾਂ। ਹਾਂ ਇਹ ਮੈਂ ਸੁਣਿਆ ਕਿ ਸ਼ੇਰ ਦੀ ਅੱਖ ਚੱਕ ਪਾਓ ਤੇ ਉਹ ਪੈ ਜਾਂਦਾ ਉਹਨੂੰ ਗੁੱਸਾ ਚੜਦਾ। ਨਹੀਂ ਕੋਈ ਨਹੀਂ ਪੈਦਾ ਪੁੰਦਾ ਇੱਥੇ ਅਸੀਂ ਅੱਖਾਂ ਘੰਟਾ ਪਾਈ ਰੱਖੀਆਂ ਕੱਖ ਵੀ ਨਹੀਂ ਉਹ ਤੋਂ ਗਿਆ ਉਹਨੇ ਹੀ ਆ। ਗੋ ਨੇ ਕਿਹਾ ਯਾਰ ਜਾ ਦਿਮਾਗ ਨਾ ਖਰਾਬ ਕਰ ਮਿੱਠੇ ਬਾਚਾ ਚੱਲ ਤੂੰ ਗਿਆ ਨਹੀਂ ਸ਼ੇਰ ਕੋ ਉੱਥੇ ਜਦੋਂ ਗਏ ਸਾਡੇ ਪਿੰਡ ਦੇ ਇਹਨੇ ਸ਼ੇਰ ਦੀ ਅੱਖ ਚੱਕ ਪਾਈ ਕਹਿੰਦਾ ਨਹੀਂ ਸ਼ੇਰ ਨੇ ਇਦਾਂ ਕੀਤਾ। ਇਸ਼ੂ ਨਹੀਂ ਹੈ ਔਰ ਹਕੀਕਤ ਬਾਤ ਆ ਮੈਨੂੰ ਅਗਰ ਕਿਤੇ ਮੌਕਾ ਮਿਲੇ ਨਾ ਸ਼ੇਰ ਦੇ ਰੂਬਰੂ ਆਉਣ ਦਾ ਮੈਨੂੰ ਦੱਸਾਂ ਵੀ ਇਨਸਾਨੀਅਤ ਕੀ ਹੁੰਦੀ ਆ ਤੂੰ ਕਿਹਾ ਬੱਚਿਆਂ ਤੇ ਜ਼ੁਲਮ ਕਰਨਾ ਸ਼ੇਰ ਨੂੰ ਦੱਸਣ ਦੇ ਇਨਸਾਨੀਅਤ ਕੀ ਆ ਨਹੀਂ ਪਤਾ ਕਿ ਨਿੱਕੇ ਜਾਨਵਰ ਜਿਹੜੇ ਆ ਉਹਨਾਂ ਦੇ ਚੰਡਾ ਮਾਰਨੀਆਂ ਆਦੀ ਉਜੜ ਖਾ ਗਿਆ ਉਹਦੀ ਲੱਤ ਖਾ ਗਿਆ ਸਿਰਫ ਡੈਮੇਜ ਸਿਸਟਮ ਇਸ ਬੰਦੇ ਨੂੰ ਕਰਨਾ ਹੁੰਦਾ ਵਾ ਨਹੀਂ ਯਾਰ ਯਾਰ ਵੀ ਭੱਜਦੇ ਹੋਣ ਨਾ ਉਹਨੇ ਇੱਕ ਨੂੰ ਫੜ ਲੈਣਾ ਸਬਰ ਨਾਲ ਬਸ ਉਹਨੂੰ ਸਾਈਡ ਤੇ ਲੈ ਆਉਣਾ। ਲੇਕਿਨ ਉਹ ਤੁਸੀਂ ਦੇਖਿਆ ਸੀਗਾ ਜਿਹੜਾ ਬੌਲਦ ਨੇ ਸਿੰਘਾਂ ਵਾਲੇ ਨੇ ਚੱਕ ਮਾਰਿਆ ਇੰਜ ਕਰਕੇ ਉਹ ਬੈਲ ਉਹ ਮੱਝਾਂ ਮੱਝਾਂ ਨੂੰ ਚੱਕ ਮਾਰਿਆ ਤੇ ਪਰੇ ਦਰਖਤ ਨਾਲ ਲਾ ਕੇ ਬਹਿ ਗਿਆ ਜੰਗਲ ਦਾ ਇੱਕ ਹੋਰ ਵੀ ਉਸਤਾਦ ਜੀ ਜਾਨਵਰ ਹੈ ਜਿਹਦੀ ਧੌਣ ਨਹੀਂ ਮੁੜਦੀ। ਉਹਦਾ ਨਾਂ ਹਾਂ ਉਹ ਜਿਹੜਾ ਉਹਨੇ ਸਿੱਧਾ ਜਾ ਕੇ ਘੁੰਮ ਕੇ ਬਾਹਰ ਦਾ ਕਹਿੰਦੇ ਉਹਨੂੰ ਬਾਹਰ ਦਾ ਹੈ ਪਿਗ ਹਾਂ ਪਿਗ ਓਏ ਉਸਤਾਦ ਜੀ ਲੋ ਕੀ ਦੋਏ ਓਏ 44 ਕੇ 54% ਦੇ ਜਾਨਵਰ ਜੰਗਲ ਦੇ ਵਿੱਚ ਇਸ ਟਾਈਮ ਪਾਏ ਜਾਂਦੇ ਆ ਜਿਨ੍ਹਾਂ ਦੇ ਵਿੱਚੋਂ 17 ਜਾਨਵਰ ਜਿਹੜੇ ਮੌਜੂਦਾ ਜੰਗਲ ਦੇ ਆ ਬਾਕੀ ਜਿਹੜੇ ਕੁਝ ਮੁਲਕਾਂ ਦੇ ਵਿੱਚੋਂ ਫੜੇ ਗਏ ਆ। ਹਾਂਜੀ ਕੈਂਗਰੂ ਵੀ ਇੱਥੇ ਦਾ ਨਹੀਂ ਹੈਗਾ ਹੁਣ ਕੈਂਗਰੂ ਝੋਲੀ ਚੁੱਕ ਹੈਗਾ ਵੈਸ ਕਿਸਮ ਦੀ ਬਦਦੁਆ ਦਿੰਦਾ ਵਾ ਇਹਨੂੰ ਪਤਾ ਨਹੀਂ ਸੀ ਇਹ ਵੀ ਕਰਨਾ ਕਰਾਉਣਾ ਕੀ ਆ ਇਹਨੇ ਕਿਤੇ ਇੰਜ ਕੀਤਾ ਕਿ ਮੈਂ ਜੈ ਸ਼ੇਰ ਬਾਦਸ਼ਾਹ ਉਹ ਐਚੋ ਇੰਜ ਕੀਤਾ ਹੱਥ ਫਸ ਗਿਆ ਨੌ ਫਸ ਗਿਆ ਉਹ ਝੋਲੀ ਬਾਹਰ ਆ ਗਈ ਹਾਂਜੀ ਉਹਨੇ ਐ ਚੁੱਕੀ ਝੋਲੀ ਇਹ ਰੋੜੀਆਂ ਚੁਗਦਾ ਹੁੰਦਾ ਸ਼ੇਰ ਬਾਦਸ਼ਾਹ ਉਹੀ ਇਹ ਚੋਲੇ ਚੁੱਕ ਕੇ ਲੈ ਫਿਰ ਸ਼ੇਰ ਬਾਦਸ਼ਾਹ ਤੇਰੀ ਜੱਤ ਮੰਗਦੀ ਫਿਰੇਗੀ। ਸਾਜੀ ਇੱਕ ਕਬਾੜੀਆ ਸੀਗਾ ਇਹ ਉੱਥੋਂ ਬੋਤਲਾਂ ਚੱਕ ਲਈਆਂ ਕੋਈ ਨਿਜ਼ਾਮ ਚੱਕ ਲਿਆ ਜੇ ਕੌਣ? ਆ ਕੈਂਗਰੂ ਕੈਂਗਰੂ ਹਾਂਜੀ ਸਾਜੀ ਇਹ ਕਬਾੜ ਇੱਕ ਕਬਾੜ ਦਾ ਕੰਮ ਕਰਦਾ ਰਿਹਾ ਵਾ ਇਸ ਗੱਲ ਨੂੰ ਨਾ ਮਜ਼ਾਕ ਸਮਝੋ ਇਹ ਬੜਾ ਵੱਡਾ ਕਬਾੜੀਆ ਚੁੱਕ ਵਿੱਚ ਹਾਂਜੀ ਇਹ ਜੰਗਲ ਦਾ ਝੋਲੀ ਚੋਕਾ ਹਾਂਜੀ ਓਏ ਯਾਰ ਇਹ ਹੋ ਗਿਆ ਸਾਜ ਨਾਲੇ ਪਲੰਬਰ ਤੁਹਾਨੂੰ ਪਤਾ ਜੰਗਲ ਦਾ ਕੌਣ
ਦੱਸੋ ਖਰਗੋਸ਼ ਖਰਗੋਸ਼, ਹਾਂ ਥੱਲੇ ਜਾ ਕੇ ਪਾਣੀ ਅੱਛਾ ਵੈਰਿੰਗ ਸ਼ੈਰਿੰਗ ਸਾਰੀ ਚੀਜ਼। ਹਾਂਜੀ ਸਾਰੀ ਇਹ ਕਰਦਾ ਸੀ। ਉਹ ਜਿਹੜਾ ਵੁੱਡ ਪੈਕਰ ਪਰਿੰਦਾ ਕਿਸਾਨ ਪਰਿੰਦਾ ਟੁੱਕ ਟੁੱਕ ਸਰਾਖ ਕਰਦਾ ਵਾ, ਉਹ ਡਰਿਲ ਮਸ਼ੀਨ ਹੈ ਉਹ ਡਰਿਲ ਮਸ਼ੀਨ ਟੈਪ ਸੀ। ਉਹ ਤਰਖਾਣ ਹੈ, ਉਹਦੀ ਵਜ੍ਹਾ ਤੋਂ ਅੱਗ ਲੱਗੀ ਸੀਗੀ। ਉਹਨੇ ਉਹ ਦਰਖਤ ਤੇ ਮਾਰਦਾ ਹੋਇਆ ਤੇ ਅੱਗ ਲੱਗੀ ਸੀ। ਚੰਗਿਆੜਾ ਨਿਕਲਿਆ ਜੇ ਉਹ ਕਿਸੇ ਜਿੱਪੋ ਦਾ ਨਹੀਂ ਵੀ ਉਹ ਚੋਂ ਅੱਗ ਨਿਕਲ ਰਹੀ ਆ। ਲਓ ਲੈ ਡੱਡੂ ਭਲਾ ਕੀ ਹੈ? ਡੱਡੂ ਬਲਡੋਜ਼ਰ ਆ, ਜ਼ਮੀਨ ਪੱਧਰੀ ਕਰਦਾ ਜਦੋਂ ਬੰਦੇ 400-500 ਡੱਡੂ ਛਾਲਾ ਮਾਰ ਮਾਰ ਕੇ ਰਸਤਾ ਪੱਧਰਾ ਕਰਦੇ। ਦੁਰਮਟਾ ਦੁਰਮਟਾ ਲੂੰਬੜੀ ਔਰ ਗਲੈਰੀ ਦੀ ਇੱਕ ਰਿਸ਼ਤੇਦਾਰ ਟੈਪ ਬੰਦਾ ਨਹੀਂ ਹੁੰਦਾ, ਉਹ ਕਰ ਲੋ ਜੋ ਕਰਨਾ, ਮੈਂ ਨਹੀਂ ਜਾਣਾ। ਉਹ ਆਏ ਤੇ ਮੈਂ ਬਦਮਾਨਸ ਜੰਗਲ ਦਾ ਉਹ ਆ ਬਨਮਾਨਸ। ਹਾਂਜੀ ਬਦਮਾਨਸ। ਲਓ ਜੀ, ਇਸ ਬੰਦੇ ਦੀ ਇਹਨੂੰ ਆਪਣੀ ਇੱਜ਼ਤ ਬਣਾਉਣੀ ਨਹੀਂ ਆਈ। ਚਵਲਵਾ ਚਵਲਵਾ ਕਿੱਡਾ ਕੱਦ ਪੁੱਤ ਵਾਇਦਾ ਯਾਰ। ਕਿੱਡਾ ਉਹ ਤਵਾਨੇ ਦਾ ਇਹਨੂੰ ਇੱਜ਼ਤ ਬਣਾਉਣੀ ਨਹੀਂ ਆਈ। ਤੁਹਾਨੂੰ ਪਤਾ ਅਗਰ 60 ਜਾਨਵਰ ਬਹਿ ਕੇ ਕਿਤੇ ਰੋਟੀ ਖਾਂਦੇ ਨੇ, ਮੀਟਿੰਗ ਕਰਦੇ ਨੇ, ਇਹ ਬਦਮਾਨਸ ਪਹਾੜ ਤੇ ਚੜੇ ਹੁੰਦੇ ਨੇ, ਬੁਲਾਉਂਦੇ ਨਹੀਂ ਵਿੱਚ ਲੈਦਾ ਵਾ। ਚਵਲਵਾ ਐ ਉੱਠੂਗਾ ਤੁਰ ਪੂਗਾ ਐ ਕਰਕੇ ਹਾਂ ਮੈਂ ਚੱਲਾਂ। ਇਹ ਤੇ ਗੱਲ ਇਹ ਸ਼ੇਰ ਇਹਨੂੰ- ਪਾਓ ਚਲੋ ਵੀ ਬਨਮਾਨਸੀ ਬੁਰਕੇ ਪਾਓ। ਉਸਤਾਦ ਜੀ ਪਹਿਲੇ ਬੜਾ ਇਹਨੂੰ ਅਹਿਮ ਅਹੁਦਾ ਮਿਲਿਆ ਸੀ, ਲੇਕਿਨ ਇਹਨੇ ਆਪਣੀ ਚਵਲ ਮਾਰੀ। ਹਾਂ ਰੌਲਾ। ਮੱਛੀਆਂ ਸ਼ੇਰ ਨੇ ਇਹਨੂੰ ਦਿੱਤੀਆਂ ਚੀਜ਼ਾਂ ਖਾਣ ਵਾਲੀਆਂ ਕਿ ਜਾ ਜੰਗਲ 'ਚ ਵੰਡ ਕੇ ਆ, ਇਹਨੇ ਐ ਕਰਕੇ ਸਾਰੀਆਂ ਫੇਰਤੀਆਂ। ਫੇਂਤੀਆਂ ਭਾਜੀ ਇਹ ਪਹਿਲੇ ਇਹਦੀ ਡਿਊਟੀ ਲਾਈ ਸ਼ੇਰ ਬਾਦਸ਼ਾਹ ਨੇ ਕਿ ਯਾਰ ਤੂੰ ਸਾਨੂੰ ਸਾਜਰੇ ਉਠਾਉਣਾ। ਇਹ ਇੰਜ ਕਰਕੇ ਸਾਰਿਆਂ ਨੂੰ ਉਠਾਉਂਦਾ ਸੀਗਾ। ਵਿੱਚ ਜੇ ਕਿਤੇ ਤਾਂ ਇਹ ਗਲਾ ਅਪ ਡਾਊਨ ਹਰ ਚੀਜ਼ ਚਾਹੁੰਦੇ ਆ। ਇਹਦਾ ਵਿੱਚ ਜੇ ਕਿਤੇ ਗਲਾ ਬਹਿ ਗਿਆ ਤਾਂ ਕੋਈ ਹਫਤਾ ਨਹੀਂ ਠਾਇਗਾ। ਸ਼ੇਰ ਉਹਨੇ ਅਸੀਂ ਕਿਸੇ ਨੂੰ ਜੁੱਤੀ ਪਾਈ ਉਦੋਂ ਤਾਂ ਰੱਦੇ ਆ। ਹਾਂ ਰੁੱਸਿਆ ਫਿਰਦਾ ਹੁਣ ਨਹੀਂ। ਆ ਜਿਹੜੇ ਐ ਤੁਰਦੇ ਥਾ ਜੀ ਕਾਲੇ ਕਾਲੇ ਜੇ ਪੈਂਗਵੇ ਉਹ ਚਾਰੇ ਆ। ਉਹ ਬੜੇ ਉਹ ਪਹਿਲੇ ਇਹਨਾਂ ਨੂੰ ਇਹ ਜੰਗਲ 'ਚ ਹੀ ਰਹਿੰਦੇ ਸੀਗੇ। ਇਹਨਾਂ ਦਾ ਹੋਈ ਜ਼ਿਆਦਤੀ ਸ਼ੇਰ ਨੇ ਕੀਤੀ ਇਹਨਾਂ ਚੇਜਾ, ਇਹਨਾਂ ਨੂੰ ਖੜੇ ਕਰਕੇ ਉਹ ਖੇਡਦਾ ਰਿਹਾ ਐਂ ਕਰਕੇ ਟੈਪ ਲਾ ਲਾ ਕੇ ਟੈਪ ਲਾ ਤੋੜਦਾ ਲਾ। ਸੀ ਬੋਲਿੰਗ। ਅੱਛਾ ਬੋਲਿੰਗ ਖੇਲਦਾ ਰਿਹਾ ਭਾਈ। 6 ਖਿਲਾਰ ਕੇ ਤੇ ਅੱਗੋਂ ਬਾਂਦਰ ਮਾਰਦਾ ਰਿਹਾ ਇਹਨਾਂ ਦੇ ਵਿੱਚ। ਹਾਂਜੀ ਉਹ ਨਸਲ ਤਬਾਹ ਹੋਣ ਲੱਗੀ ਤੁਹਾਨੂੰ ਕਹ ਨਿਕਲੋ ਇੱਥੋਂ। ਉਸਤਾਦ ਜੀ ਇੱਕ ਜਿਹੜਾ ਉਹ ਪੈਂਗਵੇ ਨਹੀਂ ਪੈਂਗਵੇ ਉਹ ਕਹਿੰਦਾ ਉਹੀ ਬੋਲਿੰਗ ਖੇਡਦਾ ਰਿਹਾ ਨਾ, 6 ਖਿਲਾਰ ਦਿੰਦਾ ਸੀ ਅੱਗੇ ਖਲੋਈ ਦਾ। ਉਹ ਉਹਨਾਂ ਦੇ ਵਿੱਚ ਉਹ ਜਿਹੜਾ ਨਹੀਂ, ਉਹ ਜਿਹੜਾ ਉਹ ਗਡੇਰੂ ਚੂਹਾ ਜਿਹਾ, ਉਹ ਇਹਨੇ ਘੁਮਾ ਕੇ ਉਹ ਸਿੱਟਦਾ ਸੀ ਉਹ ਐਂ। ਸੁਣਦਾ ਸੀ। ਹਾਂਜੀ ਉਹਨਾਂ ਦੇ ਸਿੱਧੇ ਕੰਢੇ ਵੱਜਦੇ ਸੀ। ਉਹ ਉਸਤਾਦ ਜੀ ਕਹਿੰਦੇ ਡਿੱਗ ਪਵੇ ਨਾ ਉਦੋਂ ਕੋਈ ਉੱਠ ਨਹੀਂ ਹੁੰਦਾ। ਕਿਹਦੇ ਕੋ? ਇਹ ਜਿਹੜਾ ਉਹ ਤੋੜਦਾ ਪੈਂਗਵੇ ਨਹੀਂ ਉੱਠ ਪੈਂਦਾ। ਨਹੀਂ ਉਸਤਾਦ ਜੀ ਉੱਠਦਾ। ਉਹ ਯਾਰ ਉਹ ਡਿੱਗਣਾ ਕਿਉਂ ਨੇ, ਉੱਠ ਪੈਂਦੇ ਆ ਯਾਰ। ਉਸਤਾਦ ਜੀ ਐਮਾਜ਼ੋਨ ਦੇ ਵਿੱਚ ਤੁਹਾਨੂੰ ਪਤਾ ਇੰਟਰਨੈਸ਼ਨਲ ਰਿਪੋਰਟ ਦੇ ਮੁਤਾਬਕ 1971 ਕਛੂਕਮਾ ਪੁੱਠਾ ਹੋਇਆ। ਹਾਂਜੀ ਉਹ ਸਿੱਧਾ ਹੀ ਨਹੀਂ ਹੋਣ ਡਿਆ ਕਿਸੇ ਕੋਲ। ਸਿੱਧਾ ਕਿੱਦਾਂ ਕਰਨਾ? ਆਸਟ੍ਰੇਲੀਆ ਤੋਂ ਆਲਾ ਜ਼ਰਾਇਤ ਦੇ ਮੁਤਾਬਕ ਫੌਜਾਂ ਗਈਆਂ ਵਾ ਹੁਣ ਜਾ ਕੇ ਉਹ ਸਾਰਾ ਕਛੂਕਮਾ ਸਿੱਧਾ ਕਰਕੇ ਤੇ ਕਛੂਕਮੇ ਨੂੰ ਤੁਹਾਨੂੰ ਪਤਾ ਕਿਸ ਕਿਸਮ ਦੀਆਂ ਸੀਸਾਂ ਦਿੱਤੀਆਂ ਵਾ, ਕੀ ਦੁਆਵਾਂ ਦਿੱਤੀਆਂ। ਕਛੂਕਮਾ ਸਾਰੀ ਜ਼ਿੰਦਗੀ ਪੁੱਠਾ ਕਰਦੇ ਉਹ ਸਿੱਧਾ ਨਹੀਂ ਹੁੰਦਾ। ਹਾਂ ਕਰਦਾ। ਉਸਤਾਦ ਜੀ ਉਹ ਮਰ ਜਾਂਦੇ ਵਿਚਾਰੇ ਇਹਨਾਂ ਦੇ ਬਾਰੇ। ਉਸਤਾਦ ਜੀ ਜਿਹੜਾ ਜ਼ਬਾਨ ਨੇ ਕੀਤਾ ਜੇ ਪੁੱਠਾ ਹੋ ਜਾਵੇ ਤੇ ਪੁੱਠਾ ਹੋਏ ਉਸਤਾਦ ਜੀ ਮਰ ਜਾਂਦਾ ਸਾਰੀ ਜ਼ਿੰਦਗੀ ਸਿੱਧਾ ਆਹੋ ਯਾਰ, ਜੇ ਪੁੱਠਾ ਇੱਕ ਮਿਸਾਲ ਹੋ ਗਿਆ ਤਾਂ ਉਹਨੇ ਸਿੱਧਾ ਕਿੱਦਾਂ ਹੋਣਾ? ਉਹਦੀ ਜਿਹੜੀ ਥਲੋਂ ਉਹ ਛਿਲਤਰ ਜੀ ਆ, ਉਹਦਾ ਖੋਲ ਵਾ, ਉਹ ਇਕੁਅਲ ਨਹੀਂ ਹੈਗਾ। ਨਹੀਂ ਉਹ ਇੰਜ ਕਰਿਆ ਕਰੇ ਨਾ, ਉਹਨੂੰ ਜਾਂਚ ਨਹੀਂ ਗਈ ਥੋੜਾ ਜਿਹਾ ਇੰਜ ਕਰਕੇ ਫਿਰ ਤੇਜ਼ ਝੂਲਾ ਟੈਪ ਬਣਾ ਕੇ ਰੁਸ਼ੂ ਕਰਕੇ ਐਂ ਬਾਜ਼ੀ ਕਰ ਜੇ। ਕੁਛ ਵੀ ਨਹੀਂ ਕਰ ਸਕਦਾ। ਉਹ ਜਿੰਦਾ ਉੱਠਦਾ ਉਸਤਾਦ ਜੀ ਇੰਜ ਹਾਂਜੀ ਕਰਕੇ। ਉਹਦੀਆਂ ਬਾਹਾਂ ਨੇ ਨਾ ਮੁੜਦੀਆਂ ਪਿੱਛੇ ਨੂੰ, ਅਗਰ ਬਾਹਾਂ ਮੁੜਦੀਆਂ ਹੋਵੇ ਨਾ ਉਹ ਇੰਜ ਹੋ ਜਾਵੇ, ਨਹੀਂ ਹੁੰਦਾ ਏਦਾਂ। ਉਹ ਲੇਕਿਨ ਪਹਿਲੇ ਹੁੰਦੇ ਸੀ ਨਾ ਤੇ ਪਹਿਲੇ ਨਾ ਉਹ ਦਵਾਈਆਂ ਕਛੂਕਮਾ ਬਣਦੀਆਂ ਕਛੂਕੁਮੇ ਦੇ ਵਿੱਚੋਂ ਚੀਜ਼ਾਂ ਦੀ। ਹਾਂਜੀ ਸਾਰੇ ਜਾਨਵਰਾਂ 'ਚ ਕੋਈ ਨਾ ਕੋਈ ਉਸਤਾਦ ਜੀ ਹੈ। ਸਾਨੂੰ ਪਤਾ ਵਾ ਇਹ ਜਿਹੜਾ ਉਹ ਕਛੂਕੁਮਾ ਥੱਲਿਓਂ ਕਰੀਮ ਕਲਰ ਦਾ ਪਲੇਨ ਕਿਉਂ ਹੁੰਦਾ? ਸ਼ੇਰ ਨੇ ਚਵਲ ਮਾਰੀ ਸੀ। ਕਿਉਂ? ਉਹਨੇ ਭਾਈ ਇਹ ਮਗਰਮੱਛ ਦੇ ਥੱਲੇ ਲਾ ਕੇ ਉਹ ਫਰਸ਼ ਵਾਲਾ ਜਾਨੀ ਕਿ ਘੁਮਾਈ ਹੈ ਪੂਰਾ ਜੰਗਲ ਅੱਛਾ ਸਾਫ਼ ਉਹ ਜਿਹੜਾ ਕਰਾਇਆ। ਟੈਲਾ ਸਾਫ਼ ਕਰਨਾ। ਹਾਂਜੀ ਉਹ ਜੰਗਲ ਸਾਫ਼ ਕਰਾਇਆ ਪੂਰਾ ਉਹਦੇ ਬੇਸਿਕ ਮਹਿਮਾਨ ਹੋਣੇ। ਲਾਟੂ ਕਛੂਕਮੇ ਤੋਂ ਯਾਦ ਹੋਇਆ ਹਾਂ ਸ਼ੇਰ ਨੇ ਘੁਮਾਇਆ ਸੀਗਾ ਉਹਨੇ। ਫਿਰ ਉਹਨੇ ਕਿਹਾ ਲੂੰਬੜੀ ਨੇ ਕਿਹਾ ਇਹਦੇ ਥੱਲੇ ਅਗਰ ਕਿੱਲ ਲੱਗ ਜਾਏ ਤਾਂ ਜ਼ਿਆਦਾ ਅੱਛਾ ਹੋਏਗਾ ਰੱਸੀ ਪਾ ਆ ਜਿਹੜੀ ਤੁਸੀਂ ਗੱਲ ਕੀਤੀ ਕਿ ਮਗਰਮੱਛ ਦਾ ਤੇਲ, ਉਹ ਤੇਲ ਹੁਣ ਕਿੱਥੋਂ ਨਿਕਲਦਾ? ਉਹ ਤੋਂ ਸਾਈਡ ਟਾਪੇ ਤੋਂ ਚੁੱਕਣਾ ਸੀ। ਮਗਰਮੱਛ ਦਾ ਸਾਈਡ ਟਾਪਾ ਚੁੱਕੋ ਹਲਕਾ ਜਿਹਾ, ਇੱਥੇ ਉਹ ਕਾਗਜ਼ੀ ਬਣੀ ਹੈ। ਐ ਕੱਢੋ ਤੇਲ, ਕੱਢੋ ਟਾਪਾ ਮਗਰਮੱਛ ਦਾ ਬੰਦ ਕਰੋ, ਲੈ ਕੇ ਦਵਾਈਆਂ ਤੋਂ ਤੇਲ ਪਾਓ। ਸਾਰੀ ਇੱਕੋ ਹੀ ਨਸਲ ਨੇ ਏਦਾਂ ਹੀ। ਮਗਰਮੱਛ, ਕਿਰਲੀ, ਛਿਪਕਲੀ ਤੇ ਗਿਜ਼ਰਡ ਵੀ। ਕ੍ਰੋਕੋਡਾਈਲ, ਲਿਜ਼ਰਡ ਤੇ ਉਹ ਜਿਹੜਾ ਸੇ ਤੇ ਉਹ ਜਿਹੜਾ ਉਹ ਗੋ। ਉਹ ਸੇ ਤੇ ਭਾਈ ਸੇ ਤੇ ਹੈ ਹੀ ਹੋਰ ਬਰਾਦਰ ਜੀ। ਇਹ ਮਾਮੇ ਚਾਚੇ ਨੂੰ ਗਿਜ਼ਰਡ ਲਿਜ਼ਰਡ ਸਾਰੇ ਹੀ ਇਹ ਮਾਮੇ ਚਾਚੇ ਨੂੰ। ਆਪਸ ਵਿੱਚ ਰਿਲੇਟਿਵ ਹੈਗੇ ਨੇ। ਹਾਥੀ ਦਾ ਕੀ ਰੋਲ ਆ? ਹਾਥੀ ਇਕੱਲਾ ਹੀ ਆ ਜੀ, ਇਕੱਲਾ ਹੀ, ਕੱਖ ਵੀ ਨਹੀਂ। ਨਾ ਇਹਦਾ ਕੋਈ ਸਰੋਕਾਰ, ਨਾ ਭੈਣ ਭਰਾ, ਨਾ ਜੀਦੋ ਘਰ। ਇਕੱਲਾ ਹੀ ਸੁੰਡ ਲਮਕਾਉਂਦਾ ਆਇਆ ਸੀਗਾ। ਇਹਦੀ ਸੁੰਡ ਬਾਅਦ ਚ ਲੱਗੀ ਆ। ਇਹ ਟੂਬ ਦਾ ਟੋਟਾ ਕੱਟ ਕੇ ਪਾਇਆ ਹੋਇਆ ਵਾ। ਇਹ ਸੁੰਡ ਨਹੀਂ ਹੈਗੀ, ਇਹਦਾ ਜਿਸਮ ਦਾ ਹਿੱਸਾ ਨਹੀਂ ਹੈ। ਤਦੇ ਹੁਣ ਇਹ ਚ ਕੀੜੀ ਵੜ ਜਵੇ, ਸੁੰਡ ਚ ਨਹੀਂ ਕੱਢ ਸਕਦਾ। ਜਦੋਂ ਜਿਸਮ ਦਾ ਹਿੱਸਾ ਹੀ ਨਹੀਂ ਹੈਗਾ, ਉੱਥੇ ਤੱਕ ਪਹੁੰਚ ਨਹੀਂ ਹੈਗੀ। ਕੀ ਉਸਤਾਦ ਜੀ ਸਮਝੀ? ਇਹਨੇ ਕਿਸੇ ਨਾਲ ਬਣਾਈ ਹੀ ਨਹੀਂ। ਨਹੀਂ ਬਣਾਈ ਮਨ ਮੋਜੀ ਬੜਾ ਹੈ। ਸ਼ਰੀਫ ਜਾਨਵਰ ਹੈ। ਸ਼ਰੀਫ ਸ਼ਰੂਫ ਕੋਈ ਘੁੰਨਾ ਮਾ ਲੜਾਉਂਦਾ ਵਾ। ਨਹੀਂ ਇਹਨਾਂ ਦੇ ਜੰਗਲ ਚ ਚੁਕਨਾਈਜ਼ਰ ਵੀ ਆਏ ਸੋਹਣਾ ਧੁਰ 10 ਪੜ੍ਹ ਕੇ ਉਹਨੂੰ ਪੜਾਉਂਦਾ ਸੀ। ਹਾਂਜੀ ਇਹ ਪਹਿਲੇ ਉੱਥੇ ਆ ਜੰਗਲ ਜਿਹੜਾ ਸੂਜ਼ੀ ਵਿਚਾਰਾ ਮਰ ਗਿਆ ਸਾਡਾ ਜਿਹੜਾ ਲਾਹੌਰ ਵਾਲਾ,
ਉਹਦਾ ਕੰਮ ਹੀ ਇਹ ਸੀ ਕਿ ਤੂੰ ਖਲੋਤਾ, ਤੂੰ 10 ਰੁਪਏ ਦੇਣੇ ਆ, ਉਹਦੇ ਨਾਲ ਉਹਦੇ ਖਾਨ ਸਾਹਿਬ ਖੜੇ ਨੇ ਜਿਹੜੇ ਨੂੰ ਲੈ ਕੇ ਆਏ ਦੋਨੋਂ ਫੜਾਈ ਜਾਣੇ। ਚੁਕਨਾਈਜ਼ਰ, ਉਹਨੇ ਐਂ ਕਰਕੇ ਤੇਰੇ ਕੋਲ 10 ਪੜਨੇ, ਉਹਨੂੰ ਐਂ ਕਰਕੇ ਤੈਨੂੰ ਪੜਾ ਦੇਣੇ। ਇਹ ਜੰਗਲ ਦੇ ਵਿੱਚ ਟੂਲ ਪਲਾਜ਼ੇ ਤੇ ਖਲੋਂਦੇ ਸੀ ਹਾਥੀ, ਸੁਣ ਇਹਨੇ ਕਰਕੇ ਨਾ ਸਿਰ ਗੱਡੀ ਰੋਕਦਾ ਸੀ, ਫਿਰ ਗੱਡੀ ਨਿਕਾਲ ਹਾਂ ਬੜਾ ਰੁਪਈਆ ਕਮਾਇਆ। ਲੇਕਿਨ ਉਹ ਵਿਚਾਰੇ 2 ਮਹੀਨੇ ਤਨਖਾਹ ਡੱਕ ਲਈ ਸ਼ੇਰ ਬਾਦਸ਼ਾਹ ਨੇ। ਲਾਨਤ ਤਾਂ ਸ਼ੇਰ ਤੇਰੀ ਜਵਾਨੀ ਤੇ ਪਈ। ਇਹ ਹੈ ਇਦਾਂ ਦਾ ਬਾਜ਼ਾਰ। ਉਹ ਜਿਹੜਾ ਖਾ ਗਿਆ, ਉਹਦੀ ਖਾ ਗਿਆ ਤਨਖਾਹ ਮਜ਼ਦੂਰ ਯਤੀਮ ਹਾਥੀ ਦੀ, ਉਹਦੇ ਕੀ ਪੱਲੇ ਪਿਆ? ਕੁਛ ਵੀ ਨਹੀਂ। ਸ਼ੇਰ ਪੱਦ ਦੋਇਆ ਹੋਇਆ ਵਾ, ਅੰਨ ਕਰੀਬ ਦਾ ਪਟਾਕਾ ਪੈਣਾ ਵਾ, ਇਹਦੀ ਸਲਤਨਤ ਖੋਈ ਜਿਹੜੀ ਦੇਖੀ ਤੂੰ। ਸਾਜੀ ਸ਼ੇਰ ਲੰਮੇ ਪਿਆ ਸੀ, ਹਾਥੀ ਨੇ ਉੱਤੇ ਪੈਰ ਰੱਖਤਾ ਸੀ। ਸ਼ੇਰ ਨੇ ਬੜੀ ਜ਼ਿਆਦਤੀ ਕੀਤੀ ਹਾਥੀ ਨਾਲ, ਇਧਰੋਂ ਸੁੰਡ ਫੜੀ, ਇਧਰੋਂ ਪੂੰਛ ਫੜੀ, ਉਹਨੇ ਸਿਰ ਤੇ ਬੰਨ ਕੇ ਇੰਜ ਕਰ ਕੇ ਨਾ ਵਿਚਾਰਾ ਚਲਾ ਗਿਆ। ਹਾਂਜੀ ਸਰਦੀ ਦੀ ਟੋਪੀ ਬਣਾ ਲਈ। ਲੇਕਿਨ ਹਾਥੀ ਨੇ ਪੈਰ ਰੱਖਿਆ ਸਜ਼ਾ ਦੇ ਤੌਰ ਤੇ, ਸ਼ੇਰ ਕੋ ਚਵਲ ਕਹਿੰਦਾ ਹੁਣ ਲੱਗਾ ਤਾਂ ਹੈਗਾ ਸਾਰਾ ਲਤਾੜਾ ਜਿਹਾ ਕਾਰੀ ਦੇ। ਹਾਂ ਆ ਬਤਕਾਂ ਵੀ ਸਾਰੇ ਜੰਗਲ ਚੋਂ ਆ ਗਈਆਂ, ਇਹ ਰੈਡਰ ਸੀਗੀਆਂ ਉੱਥੇ। ਏਦਾਂ ਹੀ ਬੱਤਖ ਤੇ ਕੁੱਤੇ ਦਾ ਬਹੁਤ ਵੱਡਾ ਵੈਰ ਜੇ। ਕੁੱਤਾ ਜਾਣਦੇ ਸੀ, ਪਿੱਛੋਂ ਇੱਕ ਬੱਤਖ ਆਈ, ਉਹਨੇ ਚੁੰਝ ਮਾਰੀ ਪੂੰਛ ਤੇ, ਬਹੁਤ ਬੜਾ ਕਲਿਪੀ ਵੈਰ ਹੁੰਦੀਆਂ ਹੋਇਆ। ਸੀਗੀਆਂ। ਸ਼ੇਰ ਨੇ ਬੜੀ ਜ਼ਿੰਮੇਵਾਰੀ ਪਈ, ਕਦੀ ਉਹਦੇ ਉੱਪਰ ਕੁਕੜੀ ਰੱਖਤੀ, ਕਦੀ ਉਹਦੇ ਉੱਪਰ ਸਮਾਨ ਰੱਖਤਾ, ਯਾਨੀ ਕਿ ਸ਼ੇਰ ਨੂੰ ਪਹੁੰਚਾਉਣੀ। ਉਹਨੇ ਫੋਨ ਕਰਨਾ ਸ਼ੇਰ ਨੂੰ ਕਿ ਮੈਨੂੰ ਕੁਛ ਹੈ ਪਹੁੰਚਾ, ਉਹਨੇ ਪਤਾ ਕਰਨਾ ਇੱਧਰ ਆ ਵੀ ਫ੍ਰੀ ਫੰਡ ਚ। ਓਵਰ ਟਾਈਮ ਉਹਨੇ ਕਿਹਾ ਯਾਰ ਪੂਰਾ ਕਰਾਓ। ਜੰਗਲ ਚੋਂ ਰੈਨ ਲਿਆ ਸਾਜੀ ਉਹਨੇ, ਹੁਣ ਇੱਥੇ ਆ ਕੇ ਘਰਾਂ ਚ ਬੜਾ ਸਕੂਨ ਨਾਲ ਨਿਜ਼ਾਮ ਆ ਉਹਦਾ। ਬੇਸਿਕਲੀ ਤਾਂ ਉਹ 17 ਜਾਨਵਰ ਸੀਗੇ। ਹੁਣ ਜਿਹੜੀ ਗਲੈਰੀ ਹੈ, ਗਲੈਰੀ ਹੋਣ ਇਹ ਗਲੈਰੀ ਹੋਣ ਜੱਟਾ, ਹਾਂ ਇਹਦੇ ਨਾਲ ਲੂੰਬੜੀ ਭਾਂਡੇ ਧੋਂਦੇ ਸੀ, ਕੂਚੀ ਜਿਹੀ ਬਣਾ ਕੇ ਰਾਜੇ ਕਰਕੇ ਸਾਬਣ ਲਾ ਕੇ ਭਾਂਡੇ ਧੋਂਦੇ। ਉਹਨੂੰ ਤਕਲੀਫ ਹੁੰਦੀ, ਉਹ ਵਿਚਾਰੀ ਦੀ ਖੱਲ ਇੱਥੇ ਛੱਟਾ ਲੱਗ ਗਿਆ, ਕਾਰ ਚ ਪੈ ਗਈ, ਵਿੱਚੋਂ ਚੂਹੀ ਜਿਹੀ ਨਿਕਲੇ। ਭਾਈ ਉਹਨੇ ਪਰਚਾ ਕੇ ਦਿੱਤਾ, ਸਿੱਧਾ ਸ਼ੇਰ ਸਾਹਿਬ ਕੋ ਗਈ ਆ। ਸ਼ੇਰ ਸਾਹਿਬ ਨੇ ਇਹਨਾਂ ਵੀ ਜ਼ਿਆਦਤੀ ਕੀਤੀ ਸ਼ੇਰ ਨੇ। ਸ਼ੇਰ ਹੈ ਹੀ ਤੁਹਾਨੂੰ ਚਬਲ। ਲੂੰਬੜੀ ਨੇ ਬੜੀ ਬੜੀ ਤਰੀਕੇ ਨਾਲ ਸੱਦੀ ਰੱਖਿਆ ਇਹਨਾਂ ਨੂੰ, ਗੇੜੇ ਲਵਾਈ ਰੱਖੇ। ਫੇਕ ਤੇ ਜਾ ਕੇਸ ਹੱਲ ਹੋਇਆ ਸਾਜੀ ਇਹਨਾਂ ਦਾ। ਫੇਕ ਲੈਰੀ ਰਾਤ ਹੋਈ ਆ, ਫੇਰ ਉਹ ਅੱਧ ਖੁਦ ਹੋਈ, ਕਹਿੰਦੇ ਕਿ ਮੈਂ ਦਰਖਤਾਂ ਦੇ ਵੀ ਚੜ੍ਹ ਸਕਦੀ ਹਾਂ, ਜੰਗਲ ਵੀ ਫਿਰ ਸਕਦੀ। ਫੇਰ ਮੋਹਰ ਲੱਗੀ ਆ, ਸ਼ੇਰ ਨੇ ਪੰਜਾ ਲਾਇਆ, ਉਹ ਕਹਿੰਦਾ ਨੀਲੀ ਸਾਈ ਚ ਭੇਂ ਗਿਆ। ਉਹਨੇ ਕਿਹਾ ਜਾ ਇਸ ਗੱਲ ਨੂੰ ਮਜ਼ਾਕ ਨਾ ਸਮਝਣਾ ਸਾਜੀ, ਮੈਂ ਜੈਨੂਇਨ ਕਰ। ਹੁਣ ਆਪਣੇ ਆਪਣੇ ਕਬੀਲੇ ਦੇ ਸਾਹਮਣੇ ਰਹਿਨਮਾਈ ਕਰਨੀ ਆ। ਹਾਥੀ ਟਾਊਨ, ਉੱਥੇ ਹਾਥੀ ਟਾਊਨ ਹੋ ਗਿਆ, ਗਲੈਰੀ ਨਗਰ ਹੋ ਗਿਆ, ਏਦਾਂ ਜਾਣ ਕੇ ਇਹ ਸਾਰਾ ਸਿਸਟਮ ਉੱਥੇ ਬਣਿਆ ਹੋਇਆ ਵਾ। ਹੁਣ ਆਪਣੇ ਆਪਣੇ ਸਿਸਟਮ ਦੇ ਵਿੱਚ ਤੁਸੀਂ ਚੱਲਣਾ ਵਾ। ਬਾਂਦਰਪੁਰਾ ਵੀ ਹੈਗਾ ਸਾਜੀ ਉੱਥੇ। ਯਾਰ ਆ ਜਿਹੜੇ ਉਹ ਤੂੰ ਕਹਿ ਰਿਹਾ ਉਹਦੇ ਵੱਡੇ ਬਨਮਾਨਸ ਹੈ ਟੈਪ ਵਾਲੇ, ਹਾਂਜੀ ਹਾਂਜੀ ਇਹ ਅੱਜ ਵੀ ਹੋਣੇ ਐਮਾਜ਼ੋਨ ਚ ਹੈਗੇ ਸਾਜੀ। ਸਾਜੀ ਉਹਨੂੰ ਬਨਮਾਨਸ ਹੋਰ ਹੁੰਦਾ ਹੈ, ਬਾਂਦਰ ਹੋਰ ਹੁੰਦਾ ਹੈ। ਲੇਕਿਨ ਇਹ ਜੰਗਲ ਦੇ ਸ਼ੁਰੂ ਚ ਹੀ ਆ, ਅੱਗੇ ਇਹਨਾਂ ਦੀ ਐਂਟਰੀ ਨਹੀਂ ਹੈ, ਕਿਉਂਕਿ ਇਹਨਾਂ ਦੀ ਕਿਸੇ ਨਾਲ ਨਹੀਂ ਦੁਆ ਇਹਨੂੰ ਕਹਿੰਦੇ ਕੀ ਆ? ਸਰ ਗੰਦੇ ਬੰਦੇ ਆ, ਇਹਨੂੰ ਕਹਿੰਦੇ ਮਾੜੀ ਨਜ਼ਰ ਰੱਖਦੇ। ਬਨਮਾਨਸ ਕਹਿੰਦੇ ਨੇ। ਮਾਨਸ ਹੀ ਕਹਿੰਦੇ ਆ, ਗਡਰੀਲਾ ਹਾਂ ਗੁਰੀਲਾ। ਗੁਰੀਲਾ ਇੱਕ ਹੰਸ ਵੀ ਹੁੰਦਾ ਹੈ। ਗਰੀਲਾ। ਪਰਿੰਦਿਆਂ ਦਾ ਕੀ ਕੰਮ ਹੁੰਦਾ? ਪਰਿੰਦੇ ਡਾਕੀਏ ਟਾਈਪ ਨੇ। ਨਹੀਂ ਜੀ ਨਹੀਂ, ਪਰਿੰਦਿਆਂ ਦਾ ਇੱਕ ਲਹਿਰਾ ਸਿਸਟਮ ਆ। ਪਰਿੰਦੇ ਉੱਥੇ ਹੋਰ ਪਾਸੇ ਰਹਿੰਦੇ ਆ। ਜੰਗਲ ਦੇ ਵਿੱਚ ਬਿੱਠਬਾਜ਼ੀ ਬਹੁਤ ਕਰਦੇ ਸੀਗੇ। ਹਾਂਜੀ ਗੰਦ ਪਾਈ ਰੱਖਣਾ, ਲੂੰਬੜੀ ਨੂੰ ਝਾੜੂ ਮਾਰ ਮਾਰ ਕੇ ਸਾਰਾ। ਫਿਰ ਉਹਨੇ ਕਿਹਾ ਸਿੱਧੀ ਗਈ ਸ਼ੇਰ ਕੋ ਵੀ ਇਹਨਾਂ ਉੱਤੋਂ ਉੱਡਣਾ ਬੰਦ ਕਰ, ਇਹਨਾਂ ਦੀ ਪਰਵਾਹ ਐਮਾਜ਼ੋਨ ਦੇ ਉੱਪਰ ਨਹੀਂ ਹੈਗੀ, ਹਾਂਜੀ ਥੱਲੇ ਥੱਲੇ ਹੀ ਆ। ਨਾ ਤੇ ਜੰਗਲ ਦਾ ਬਾਦਸ਼ਾਹ ਆਇਆ ਸੀ ਗੱਲ ਲੂੜੀ ਤੇ ਕਹਿੰਦਾ ਝਾੜੂ ਮਾਰ ਮਾਰ ਸਰਦੀ ਨਹੀਂ ਪਾ। ਸਾਜੀ ਪਰੋਣੇ ਬਾਜ਼ੀ ਹੁੰਦੀ ਸੀ ਉੱਥੇ, ਉਹ ਸਫਾਈ ਰੱਖਦੇ ਸੀ। ਪਰਿੰਦੇ ਤੁਹਾਨੂੰ ਪਤਾ ਇਹ ਕੰਮ ਉੱਡਦੇ, ਇਹ ਉਹਨਾਂ ਨੂੰ ਜੰਗਲ ਦਾ ਦਾਖਲਾ ਮਨਾ ਕਰਤਾ ਗਿਆ। ਉਸ ਤੋਂ ਬਾਅਦ ਜੰਗਲ 'ਚ ਸਭ ਤੋਂ ਸ਼ੋਖਾ ਕਰੈਕਟਰ ਕੋਲ ਬਾਂਦਰ। ਬਾਂਦਰ 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 ਦਾ ਤੇ ਨਾਮ ਬਾਂਦਰ ਬੇਸਿਕਲੀ ਨਾ ਵੈਸੇ ਮਾਸੂਮ ਆਦਮੀ। ਮਾਸੂਮ ਆ, ਮਾਸੂਮ ਆਦਮੀ ਹੈ। ਕੇਅਰਿੰਗ ਵੀ ਆ ਉਸਤਾਦ ਜੀ, ਬੜਾ ਬਾਕੀਆਂ ਦਾ ਖਿਆਲ ਰੱਖਦਾ ਵਾ। ਬਾਂਦਰ ਨਾ ਖਟਾਉਣਾ ਵਾ ਸਾਰਿਆਂ ਜਾਨਵਰਾਂ। ਹਾਂਜੀ, ਕੋਈ ਉਹਦਾ ਜ਼ੀਰੋ ਹੇਟਰ ਆ ਉਹਦੇ। ਹਾਂ ਉਹਨੇ ਅਦਰਕ ਹਾਂ, ਉਹਦਾ ਕੋਈ ਹੀਟਰ ਨਹੀਂ। ਕੋਈ ਵੀ ਕੰਮ ਕਰਦੇ, ਇਹ ਕੋਈ ਵੀ ਕੰਮ ਕਰ ਜਿਹੜਾ ਇਹਦਾ ਐਕਸ਼ਨ ਐ ਹੱਸਣਾ। ਇਹਨੇ ਕਰੀ ਉਹਨੂੰ ਛੇੜਿਆ ਵਾ, ਸ਼ੇਰ ਨੂੰ ਛੇੜ ਕੇ ਉੱਤੇ ਚੜਿਆ ਵਾ, ਡਾਂਡਾ ਟੁੱਟ ਗਿਆ, ਥੱਲੇ ਡਿੱਗਿਆ, ਉਹਨੂੰ ਦੇਖਦਾ। ਇਹ ਗੱਲ ਵੀ ਸਹੀ ਹੈ। ਬਾਂਦਰ ਨੂੰ ਅੰਦਰ ਜੰਗਲ ਦੇ ਜਾਣਾ ਲਾਓ, ਲੇਕਿਨ ਬਦਮਾਸ਼ ਨੂੰ ਲਾਓ। ਬਦਮਾਸ਼ ਵੀ ਤਾਂ ਤਾਇਮ ਚਾਚੇ ਗੰਦਾ ਬੰਦਾ ਯਾਰ, ਗੰਦੀ ਨਿਗਾਹ ਰੱਖਦਾ ਸੀ। ਤੁਸੀਂ ਲੂੰਬੜੀ ਦਾ ਗੁੱਟ ਫੜ ਲਿਆ। ਲੂੰਬੜੀ ਹੁਣ ਸੀਗੀ ਜਾਨਵਰਾਂ 'ਚ ਬਹਿਣ ਵਾਲੀ। ਉਹਨੇ ਕਿਹਾ ਨਹੀਂ ਵੀ ਹੈ ਨਹੀਂ ਹੋ ਸਕਦਾ। ਉਹਨੇ ਸ਼ਿਕਾਇਤ ਕੀਤੀ ਸ਼ੇਰ ਨੂੰ। ਸ਼ੇਰ ਨੇ ਕਿਹਾ ਆਇਆ ਵੀ ਬਦਮਾਸ਼ ਹੈਗਾ ਸਾਜੀ ਤਮਾਸ਼ਬੀਨ ਟੈਪ। ਏਦਾਂ ਤਾਂ ਵੀ ਕਰਦੇ ਇੰਜ ਲੰਮਾ ਪੈ ਕੇ ਨਿਯਾਮ ਹੋ ਕੇ ਕਰਦਾ ਹੁੰਦਾ। ਲੂੰਬੜੀ ਗਲੈਰੀ ਰੋਕ ਲਈ, ਲੂੰਬੜੀ ਰੋਕ ਲਈ, ਗੰਦਾ ਬੰਦਾ ਵਾ। ਗਲੈਰੀ ਰੋਕ ਲਈ, ਲੂੰਬੜੀ ਰੋਕ ਲਈ। ਹਾਂਜੀ ਨਾਚ ਨਾਚ ਬਸੰਤੀ। ਹਾਂਜੀ ਆਹ ਸੀਨ ਸੀਗਾ। ਲੂੰਬੜੀ ਨੂੰ ਕਹਿੰਦਾ ਸੀ ਆਪਾਂ ਦੋਵੇਂ ਭੱਜ ਚੱਲੀਏ। ਹੁਣ ਲੂੰਬੜੀ ਤੁਹਾਨੂੰ ਪਤਾ ਸ਼ੇਰ ਦੀ ਖਾਸੀ ਭੈਣ ਬਣੀ ਹੋਈ ਆ। ਸ਼ੇਰ ਦੀ ਖਾਦਾ ਵਾ। ਨਹੀਂ ਭੈਣ ਬੜੀ ਉਹਦੀ। ਲੂੰਬੜੀ ਨੂੰ ਲੱਕ ਟਵੰਟੀ ਬਹੁਤ ਸੁਣਾਇਆ ਇਹਨੇ ਬਸਮਾਨ ਨੇ। ਲੂੰਬੜੀ ਨੂੰ ਕਹਿੰਦਾ ਤੂੰ ਨੂਰਾ ਫਾਤੀ ਲੱਗਦੀ। ਫੇਰ ਗੰਦਾ ਬੰਦਾ ਵਾ ਮਾਨਸ ਸਾਹਿਬ। ਸੀ ਯਾਰ, ਉਹਨੇ ਰਾਹ ਡੱਕਣ ਲੈਂਦਾ ਉਸਤਾਦ ਜੀ। ਕਦੇ ਹਾਂਜੀ ਨੋਟ ਵੀ ਛੱਡਦਾ ਤਮਾਸ਼ਬੀਨ ਨਹੀਂ ਕਰਦਾ ਬਾਜੀ। ਸ਼ੇਰ ਬਾਦਸ਼ਾਹ ਨੇ ਪਹਿਲੇ ਤਾਂ ਕੋਈ ਨਹੀਂ ਸੁਣੀ। ਜਦੋਂ ਉਹਨੇ ਹਲਕੀ ਜਿਹੀ ਹਰਕਤ ਕੀਤੀ ਨਾ ਵੀ ਇੰਜ ਕਰਕੇ ਲੈਟਰ ਸੁੱਟ ਗਿਆ ਸ਼ੇਰ ਨਹੀਂ ਦੇ ਕੇ, ਫੇਰ ਸ਼ੇਰ ਨੇ ਐਕਸ਼ਨ ਲਿਆ ਵੀ ਸਾਡੇ ਘਰ ਨੂੰ ਹੀ ਪੈ ਗਿਆ। ਨਹੀਂ ਧੱਕਾ ਉਹਨੇ ਸ਼ੇਰਨੀ ਨੂੰ ਵੀ ਲਾਇਆ ਸੀ ਉਸਤਾਦ ਜੀ। ਉਹਦੇ ਘਰ ਨੂੰ ਪੈ। ਉਹਨੇ ਸ਼ੇਰਨੀ ਨੂੰ ਵੀ ਨਚਾਇਆ ਤੇ ਫੇਲਾਂ ਭਲਾ ਕੀ ਛੱਡਦਾ ਸੀ। ਸ਼ੇਰਨੀ ਨੇ ਖਲੋ ਕੇ ਉਹਨੂੰ ਕਿਹਾ ਫਿਰ ਤੁਹਾਨੂੰ, ਕੀ ਕਿਹਾ? ਉਹਨੇ ਕਿਹਾ ਇਸ ਵਾਰ ਤੂੰ ਗਲਤ ਜਗ੍ਹਾ ਭਿੜ ਗਿਆ। ਨਹੀਂ ਉਹਨੇ ਸ਼ੇਰਨੀ, ਉਸਤਾਦ ਜੀ ਉਹਨੇ ਸ਼ੇਰਨੀ ਨੂੰ ਜਦੋਂ ਨਚਾਇਆ ਨਾ ਤੇ ਉਹਨੇ ਹਰਨ ਦੀਆਂ ਵੇਲਾਂ ਕਰਾਈਆਂ ਉਹਨੂੰ।
ਕਦੇ ਮੁਰਗੀ ਦੀਆਂ ਵੇਲਾਂ ਕਰਾਉਣ ਡਿਆ, ਹਰਨ ਦੀਆਂ ਵੇਲਾਂ ਕਰਾਉਣ ਡਿਆ। ਸੁੱਟਿਆ ਉਹਦੇ ਤੋਂ ਹਾਂ ਜੀ, ਸ਼ੇਰ ਦੇ ਸਾਹਮਣੇ ਬਾਹ ਤੇ ਪਤਾ ਕੀ ਮਾਰਦਾ ਰਿਹਾ। ਚੂਹਿਆਂ ਦੀਆਂ ਮੁੱਠਾਂ ਮਾਰ ਰਿਹਾ ਅੱਜ ਬਾਬੇ ਕਰਦੇ ਐਂ ਕਰਕੇ ਖਰਗੋਸ਼ ਸੁੱਟਦੇ ਆਹੋ ਤਿਤਲੀਆਂ ਹਟਾਉਂਦੇ ਐ ਕਰਕੇ। ਤਿਤਲੀਆਂ ਹਾਂ ਤਿਤਲੀਆਂ ਸਲਾਦ ਤੇ ਵੀ ਤਿੱਤਲੀ ਨਹੀਂ ਇਹਨੂੰ ਨਾ ਬਾਹਰ ਹੀ ਰਹਿਣਾ ਚਾਹੀਦਾ, ਬਹੁਤ ਗੰਦਾ ਬੰਦਾ ਵਾ ਜੀ ਬਦਮਾਸ਼ ਜਿਹੜਾ ਵਾ। ਲਾਂਤਾਂ ਦੇਖਿਆ ਕਿੰਨੀਆਂ ਪਈਆਂ ਮੂੰਹ। ਔਲਾਦ ਤੇ ਕੈਸੀ ਫਿਰਦਾ ਵਾ। ਲੇਕਿਨ ਕਾਰ ਆ ਚਿਹਰੇ ਤੇ। ਐਮਾਜ਼ੋਨ ਦੇ ਜੰਗਲ 'ਚ ਸਾਰਾ ਕੁਝ ਅਵੇਲ ਹੈਗਾ, ਇੱਕ ਜਾਨਵਰ ਐਸਾ ਜਿਹੜਾ ਅਵੇਲ ਨਹੀਂ ਹੈਗਾ। ਜਿਹੜਾ ਇੰਨਾ ਆਲਾ ਜਰਮਨ ਸ਼ੈਫਰਡ ਨਹੀਂ ਉਹਨੂੰ ਅੱਗੋਂ ਦੇਖੋ ਖਲੋਤਾ ਲੱਗਦਾ, ਪਿੱਛੋਂ ਦੇਖੋ ਬੈਠਾ ਲੱਗਦਾ। ਉਹ ਵੈਸੇ ਹੀ ਹੁੰਦਾ ਸਲਾਈਡ ਵਾਲਾ। ਇੱਕ ਜਾਨਵਰ ਉਸਤਾਦ ਜੀ ਐਸਾ ਹੈਗਾ ਜਿਹੜਾ ਐਮਾਜ਼ੋਨ ਦੇ ਜੰਗਲਾਂ 'ਚ ਨਹੀਂ ਹੈਗਾ। ਕਿਹੜਾ? ਬੇ ਤੋਂ ਸ਼ੁਰੂ ਹੁੰਦਾ, ਮਿਆਉ ਮਿਆਉ ਕਰਦਾ, ਦੁੱਧ ਪੀਂਦਾ, ਹਰ ਘਰ 'ਚ ਪਾਇਆ। ਬਿੱਲੀ। ਆਹੋ ਨਹੀਂ ਬਿੱਲੀ ਐਮਾਜ਼ੋਨ ਦੀ ਉਸਤਾਦ ਜੀ ਜੰਗਲ 'ਚ ਨਹੀਂ ਹੈਗੀ ਪਕੜ ਜੰਗਲ ਚ। ਜੰਗਲ 'ਚ ਹੈਗੀ ਬਿੱਲੀ, ਉਹ ਦੂਜੀ ਥੋੜੀ ਜੰਗਲੀ ਬਿੱਲੀਆਂ ਹੁੰਦੀਆਂ ਹੋਰ ਤਾਂ ਜੰਗਲੀ ਬਿੱਲੀਆਂ। ये जो चीते हैं इनको जंगली बिल्ली भी कहा जाता है। ਇਹ ਦੂਜੀਆਂ ਵੀ ਹੁੰਦੀਆਂ ਨੇ, ਇਹ ਵੀ ਹੁੰਦੀਆਂ ਨੇ, ਲੇਕਿਨ ਇਹ ਉਹ ਜੰਗਲੀ ਹੁੰਦੀਆਂ ਉਸ ਹਿਸਾਬ ਦੀਆਂ, हाँ जी ਕਿਉਂਕਿ ਇਹ ਹੁੰਦੀਆਂ ਸਾਰੀਆਂ ਦੂਜੀਆਂ ਗੋਸ਼ਤਖੋਰ ਨੇ। जी हाँ ਉਸਤਾਦ ਜੀ ਜੰਗਲ 'ਚ ਸਭ ਤੋਂ ਅਮੀਰ ਜਾਨਵਰ ਜਿਹੜਾ ਬਣਾ ਉਹ ਸ਼ੁਤਰਮੁਰਗ ਆ। ਉਹ ਉੱਥੇ ਪ੍ਰਾਪਰਟੀ ਦੀ ਲਈ ਵਿੱਚ ਹੀ ਕਰਦਾ, ਹਾਂ ਗੱਡੀਆਂ ਦੀ ਲਈ ਵਿੱਚ ਹੀ ਕਰਦਾ। ਕਰਦਾ ਟ੍ਰੇਡਰ। ਕਾਰੋਬਾਰੀ ਹਾਂਜੀ ਕਾਰੋਬਾਰੀ ਉਹ ਟ੍ਰੇਡਰ ਤਾਜਰ ਟੈਪ ਬੰਦਾ ਵਾ ਸ਼ੁਤਰਮੁਰਗ। ਡਰੈਸਿੰਗ ਉਹਦੇ ਵਰਗੀ ਕੋਈ ਨਹੀਂ ਕਰਦਾ, ਜੁੱਤੀ ਉਹਦੇ ਵਰਗੀ ਕੋਈ ਨਹੀਂ, ਹਰ ਸ਼ਰਟ Fashion level ਟਿਪ ਟਾਪ। ਪੂਰਾ। ਤੁਸੀਂ ਉਹਨੂੰ ਸਿਰਫ ਕੈਦਿਆਂ 'ਚ ਤਸਵੀਰਾਂ ਦੇਖੀਆਂ, ਉਹ ਸਾਫਾ ਪਾ ਕੇ ਫਿਰਦਾ ਡੈਨੀ ਟੈਪ। ਉਹ ਨਹੀਂ ਉਹ ਭਰਾਵਾ ਆਹੋ ਆਹੋ ਏਦਾਂ ਹੀ ਆ। ਇੰਨਾ ਹੁੰਦਾ। ਹਾਂ ਜੇ ਹੁਣ ਰਿਚ ਜਿਹੜਾ ਵਾ ਰਿਚ, ਇਹਦਾ ਸਾਲ ਪੂਰਾ ਗਲਾ ਹੀ ਖਰਾਬ ਰਹਿੰਦਾ ਵਾ। ਇਹ ਤੁਸੀਂ ਦੇਖੋ ਬਹੁਤ ਨਹੀਂ, ਬੋਲਦਾ ਹੀ ਨਹੀਂ ਹੈਗਾ। ਸ਼ਾਇਦ ਬਹੁਤ ਖਾਂਦਾ ਉਹ। ਸ਼ਹਿਦ ਖਾਂਦਾ ਗਲਾ ਤਾਂ ਬਹਿੰਦਾ। ਕਰਕੇ। ਇਸਲਾਮਿਕ ਸ਼ਹਿਦ ਵਾਲੇ ਨੇ, ਉਹਨੇ ਥੜੀ ਤੇ ਬੈਠੇ ਪਰਸੋਂ ਚੌਥ। ਦਿਖਾਤਾ ਲੱਗਾ ਸ਼ਾਇਦ ਖਾਂਦਾ ਹੈ। ਮੇਰਾ ਪਤਾ ਨਹੀਂ ਯਾਰ। ਉਸਤਾਦ ਜੀ ਫੈਨ ਹੈ ਸ਼ਾਇਦ ਕਰਕੇ ਕੁੱਟ ਵੀ ਖਾ ਲੈ ਕੋਈ, ਯਾਨੀ ਕਿ ਕਹਿੰਦੇ ਨੇ ਕਿ ਇਹ ਬੰਦਾ ਯਾਰ ਇਹਨੂੰ 20 ਰੁਪਏ ਦਾ ਹੋਤੇ ਇੰਜ ਕਰਾ ਲਓ ਭਾਵੇਂ, ਉਹ ਹਿਸਾਬ ਆ ਉਹਦਾ। ਨਾਈ ਕੌਣ? ਜੰਗਲ ਦਾ ਨਾਈ। ਹਾਂ ਐ ਹੀ ਗੱਲ ਆ, ਇਹ ਤੁਹਾਨੂੰ ਹੁਣ ਦੱਸਣ ਵਾਲੀ ਗੱਲ ਆ। ਇਹ ਕਾਲੂ ਸਾਹਿਬ ਦੱਸਣਗੇ। ਬਾਂਦਰ ਨਹੀਂ ਬਾਂਦਰ ਹੀ ਲੱਗਦਾ ਮੈਨੂੰ। ਤੂੰ ਦੱਸਦੇ ਸੀ ਤੇ ਮੈਂ ਦੱਸ ਹੀ ਦੇਣਾ ਵਾ। ਨਹੀਂ ਬਾਂਦਰ ਹੀ ਆ। ਹਾਂ ਤਰਖਾਣ। ਮੇਰੇ ਹਿਸਾਬ ਨਾਲ ਨਾ ਜਾਨਵਰਾਂ ਚ ਹੁਣ ਅਸੀਂ ਦੱਸੀਏ। ਦਰਜੀ ਤੇ ਤੂੰ ਕਹਿਤਾ ਨਾ ਉਹ ਆ। ਜ਼ਰਾਫਾ। ਨਾਈ ਕੌਣ? ਨਹੀਂ ਜੀ ਮੈਂ ਦੱਸਦਾ ਜੀ, ਸਹੀ ਸਾਫ਼ ਗੱਲ ਆ। ਜਿਹੜਾ ਨਾ ਗੈਂਡਾ, ਇਹਦੇ ਉੱਪਰ ਲੱਗਾ ਹੁੰਦਾ ਸੀ ਪਹਿਲੇ ਸ਼ੀਸ਼ਾ, ਇੰਜ ਕਰਕੇ ਗੈਂਡਾ ਕੇ ਖਿਲਾਰ ਕੇ ਨਾ ਐਸ ਰੋ ਖਿਲਾਰ ਕੇ ਇਹਦੇ ਕੋਲ ਸ਼ੀਸ਼ਾ ਲਾ ਲੈਣਾ ਵਾ। ਹੁਣ ਪੁਰਾਣਾ ਮਛਲੀ ਦੇਖੀ, ਪੁਰਾਣਾ ਮਛਲੀ ਉਹਨੇ ਗੱਡੀ ਇੰਜ ਕਰਕੇ ਨਾਈ ਸਾਹਿਬ ਨੇ ਉਹਦੇ ਨਾਲ ਮੋਟੀ ਮਸ਼ੀਨ, ਮੋਟੀ ਮਸ਼ੀਨ ਉਹ ਫਿਰਦਾ। ਨਾਈ ਕੌਣ ਆ? ਮਛਲੀ ਕਿਹਨੇ ਅਸਲ ਚ ਸਿੱਧਾ- ਸਿੱਧਾ। ਨਾਈ ਉਹੀ ਬਣਦਾ ਬੜਾ, ਕੇਕੜਾ। ਸਿਰ ਤੇ ਇੱਥੇ ਬਹਿ ਜਾਵੇ, ਥੱਲੇ ਸਾਰਿਆਂ ਦਾ ਸੈਟਿੰਗ ਕਰੀ ਜਾਵੇ। ਨਹੀਂ ਜੀ, ਪਿਛਲੇ ਵੀ ਕਰੇ ਇੱਥੋਂ ਬਹਿ ਗਏ। ਉਹਦੇ ਨਾਲ ਕਟਿੰਗ ਹੁੰਦੀ ਆ, ਉਹਦੇ ਨਾਲ ਕਟਿੰਗ। ਵਾਹ, ਵਾਹ। ਜਿਹੜੀ ਪੁਰਾਣਾ ਮੱਛੀ ਉਹ ਮੋਟੀ ਮਸ਼ੀਨ ਦੀ ਜਗ੍ਹਾ ਫਿਰਦੀ ਆ। ਲੇਕਿਨ ਨਾ ਬਿੱਛੂ ਨੇ ਦੁਕਾਨ ਇੱਕ ਦੋ ਜਗ੍ਹਾ ਤੇ ਪਾਈ ਸੀ, ਫੇਲ ਹੋ ਗਿਆ ਨਾਈਆਂ ਦਾ। ਨਹੀਂ ਉਹਦੇ ਬਿੱਛੂ ਕੋਲ ਜਾਓਗੇ ਡੰਗ ਵੱਜ ਜਾਂਦਾ ਸੀ। ਹੈ ਡੰਗ ਵੱਜ ਜਾਂਦਾ। ਬਾਹਰ ਕਰਦਾ ਬੰਦਾ ਸੁੱਜ ਜਾਂਦਾ ਸੀ ਉਹਦੇ। ਹਾਂਜੀ ਤਾਂ ਜੀ ਨਿਓਲਾ ਜਿਹੜਾ ਵਾ ਇਹ ਬਾਂਸਰੀ ਦਾ ਕਿਰਦਾਰ ਅਦਾ ਕਰ ਰਿਹਾ ਉੱਥੇ। ਨਿਓਲਾ ਹਾਂਜੀ ਸ਼ੇਰ ਨੇ ਪਈ ਨੂੰ ਬੇਹੋਸ਼ ਕਰਕੇ ਇਹਦੀ ਬਾਂਸਰੀ ਵਜਾਉਣੀ ਸ਼ੇਰ ਦੀ ਪਿੱਛੇ। ਇੰਸਟਰੂਮੈਂਟ। ਹਾਂ ਇੰਸਟਰੂਮੈਂਟ ਬਣਾਉਂਦਾ। ਨਿਓਲਾ ਬੜਾ ਉਸਤਾਦ ਜੀ ਮਾਸੂਮ ਜਾਨਵਰ ਹੈ। ਜਦੋਂ ਚਾਈਨਾ ਨੇ ਉਸਤਾਦ ਜੀ ਉਹਨਾਂ ਦੇ ਇੱਕ ਜਜ਼ੀਰੇ ਤੇ ਸੱਪ ਆ ਗਏ, ਉਹਨਾਂ ਨੇ 25 ਨਿਓਲੇ ਛੱਡੇ, ਸਾਰਾ ਜਜ਼ੀਰਾ ਖਾਲੀ। ਅੱਛਾ ਨਿਓਲਾ ਵੀ ਸਾਪਣਾ ਲੜਦਾ ਘੱਟ ਆ ਤੇ ਉੱਚੇ ਦਾ ਬਹੁਤਾ ਕਰਦਾ, ਜਿਹਦਾ ਬਹੁਤਾ ਕਰਦਾ ਵਾ। ਡਰਾਮੇ ਬਹੁਤ ਕਰਦਾ। ਕੋਸ਼ਿਸ਼ ਕਰ ਦਿੰਦਾ ਅੱਗੇ। ਆਹੋ ਹਾਂਜੀ ਉਹ ਵੀ ਲੜਦਾ ਘੱਟ ਆ, ਰੁੱਖ ਜਾਉਂਦਾ ਬਹੁਤਾ ਵਾ। ਇਦਾਂ ਹੀ ਆ। ਇਹਦਾ ਨਾਮ ਆ ਨਿਓਲਾ ਟੈਡੀ। ਉਸਤਾਦ ਜੀ ਉਹ ਕਹਿੰਦੇ ਨੇ ਨਿਓਲਾ ਬਹੁਤ ਸਮਝਦਾਰ ਜਾਨਵਰ ਹੈਗਾ। ਉਹ ਆਪਣੀ ਪੂੰਛ ਤੇ ਨਾ ਕੋਈ ਜੜੀ ਬੂਟੀ ਲਾਉਂਦਾ ਵਾ, ਖੱਟੀ ਜੀ ਹੁੰਦੀ ਆ। ਉਹ ਸੱਪ ਜਦੋਂ ਡਾਂਗ ਮਾਰਦਾ ਉਹ ਪੂੰਛ ਅੱਗੇ ਕਰਦਾ, ਉਹ ਉਹ ਸੱਪ ਸਿਰਕਾ ਲਾਉਂਦਾ ਅੱਲਾ ਦੇ ਬੰਦੇ, ਕਿਉਂ ਦਿਮਾਗ ਦੁਨੀਆ ਨੂੰ ਨੀਲਾ ਗੋਰਾ ਥੋਥਾ ਤੇ ਸਿਰਕਾ ਉਹ ਸਿਰਕਾ ਚ ਲਾਉਂਦਾ। ਜਾਂਦਾ ਵਾ। 3 ਮਹੀਨੇ ਭਿੰਦੀ ਰਹਿੰਦੀ ਉਹਦੀ ਪੂੰਛ, ਫੇਰ ਉਹ ਵਜਾ ਕੇ ਨਿਜ਼ਾਮ ਬੰਦਾ ਯਾਰ ਮਿੱਠੇ ਪਾ। ਲਿਮਿਟ 15 ਦਿਨ ਹੁੰਦੀ, ਕੋਈ 15 ਦਿਨ ਦੁਆਤ ਨਹੀਂ ਹੁੰਦੀ। ਦੁਆਤ ਉਹ ਖਾਲੀ ਕਰ ਲੈਂਦਾ, ਉਹ ਜੋ ਸਿਰਕਾ ਪਾਉਂਦਾ ਵਾ ਤੇ ਇੰਜ ਕਰਕੇ ਹਲਕਾ ਜਿਹਾ ਹੋਰ ਕੀ ਪਾਉਂਦਾ ਸੀ ਭਾਜੀ, ਆਹ ਨੀਲਾ ਥੋਥਾ। ਲੀਲਾ ਤੋਂ ਪਾ ਕੇ ਨੇ 15 ਦਿਨ ਪੂਛ ਆ ਰੱਖਣੀ ਡੱਬੀ ਵਿੱਚ ਅੱਛਾ ਪਾ ਮਹੱਲਿਆਂ ਲੈਣਾ। ਦੇ ਵਿੱਚ ਲੈ ਕੇ ਉਹਨਾਂ ਨੇ ਸੱਪ ਤੇ ਨਿਓਲੇ ਦੀ ਲੜਾਈ ਵੇਖੋ, ਵੀ ਸੱਪ ਤੇ ਨਿਓਲੇ ਦੀ ਲੜਾਈ ਵੇਖੋ। ਹਾਂਜੀ ਤੇ ਦਾਇਰਾ ਜਿਹਾ ਬਣਾ ਕੇ ਵਿੱਚ ਉਹਨੇ ਦੋਵੇਂ ਛੱਡ ਦੇਣੇ ਤੇ ਉਹਨਾਂ ਨੇ ਸ਼ੁਰੂ ਹੋ ਜਾਣਾ। ਹਾਂਜੀ ਇਸ ਤਰ੍ਹਾਂ। ਉਸਤਾਦ ਜੀ ਤੁਹਾਨੂੰ ਪਤਾ ਸੱਪ ਪਹਿਲੇ ਰੇਂਗਦੇ ਹੁੰਦੇ ਸੀ, ਇਹ ਐਂ ਨਹੀਂ ਕਰ ਸਕਦਾ। ਇਹਨੂੰ ਸਪੋਰਟ ਦਿੱਤੀ ਸ਼ੇਰ ਕੋ ਗਿਆ ਕਿ ਬਾਦਸ਼ਾਹ ਅਸੀਂ ਕੋਈ ਗੱਲਬਾਤ ਤੋਂ ਵੀ ਰਹਿ ਗਏ, ਅਸੀਂ ਅੱਖਾਂ 'ਚ ਅੱਖਾਂ ਨਹੀਂ ਪਾ ਸਕਦੇ, ਕੋਈ ਬੰਦੇ ਰੇੜਵੇ ਹੀ ਬਣ ਗਏ ਅਸੀਂ ਤੇ। ਉਹਨੇ ਪਤਾ ਨਹੀਂ ਅੱਛਾ ਜੀ ਗੱਲਬਾਤ ਤੋਂ ਵੀ ਰਹਿ ਗਈ। ਆਹੋ ਵੀ ਉਹਨੂੰ ਕਿ ਸਾਰਾ ਧਿਆਨ ਥਲੇ ਉੱਤੇ ਪਤਾ ਨਹੀਂ ਕੀ ਹੋਈ ਜਾਣ ਡਿਆ, ਸਾਨੂੰ ਦਿਖਾਓ। ਫਿਰ ਸੱਪ ਨੇ ਡਿਊਟੀ ਲਾਈ ਉਹਦੀ ਲੂੰਬੜੀ ਦੀ। ਉਹਨੇ ਕਿਹਾ ਤੂੰ ਭੈਣ ਮੇਰੀ ਥਲੇ ਇੱਟ ਦੇ ਇੰਜ ਕਰਕੇ ਬੰਨ ਦੇ, ਉਹ ਭਾਜੀ ਪੇਟ ਦਿੱਤੀ ਐ, ਉਹਨੂੰ ਕਿਹਾ ਇੱਥੇ ਰਹਿਣਾ। ਇੱਥੇ ਰਹਿਣਾ। ਹੁਣ ਸਾਰੇ ਸੱਪ ਮਹੀਨਾ ਇਹਨਾਂ ਨੇ ਪ੍ਰੈਕਟਿਸ ਕੀਤੀ, ਹੁਣ ਇੱਥੇ ਆ। ਇੱਕ ਜਗ੍ਹਾ ਤੇ ਉਹਨੇ ਕੋਲ ਭਖਾ ਕੇ ਰੱਖਦੇ ਸੀਗੇ। ਸੱਪ ਜਦੋਂ ਗਿਆ ਐ ਹੋਇਆ, ਉਹਨੇ ਕਿਹਾ ਕਿ ਸੇਕ ਪਿਆ ਵਾ ਫੇਰ ਉੱਥੇ। ਲੇਕਿਨ ਉਸਤਾਦ ਜੀ ਉਹ ਇਹਨਾਂ ਕੋਲ ਜਿਹੜਾ ਨਾ, ਉਹਨੇ ਉਸਤਾਦ ਜੀ ਸਾਰੇ ਦਰਖਤ ਕਹਿੰਦੇ ਚੁਮੇੜ ਲਏ ਸੀਗੇ। ਐਡਾ 94 ਕਿਲੋਮੀਟਰ ਸੀਗਾ ਕਿ 2095 ਕਿਲੋਮੀਟਰ। ਤਾਂ ਜੀ ਜਿਹੜਾ ਪਾਂਡਾ ਵਾ ਉਹ ਗੋਲ ਗੋਲ ਅੱਖਾਂ ਵਾਲਾ, ਉਹ ਲਖਾਰੀ ਆ ਜੰਗਲ ਦਾ ਰਾਈਟਰ। ਰੈਟਰ।
ਜੰਗਲ 'ਚ ਜਸ਼ਨ ਵੀ ਹੁੰਦੇ ਆ ਉਸਤਾਦ ਜੀ, ਸਾਲ 'ਚ 2-3 ਉਹ ਜਸ਼ਨ ਮਨਾਉਂਦੇ ਆ, ਨਾਈਟ ਮਨਾਉਂਦੇ, ਪੂਰੀ ਮਿਊਜ਼ੀਕਲ ਗਰੁੱਪ ਬਾਹਰੋਂ ਇਹ ਬੁਲਾਉਂਦੇ। ਬਾਤ ਹਰਨੀਆਂ ਬੇਲੀ ਡਾਂਸ ਕਰਦੀਆਂ ਉੱਥੇ ਐਦਾਂ ਹੀ ਹੁਣ ਨਿਊ ਨਾਈਟ ਤੇ ਜਾਣਾ ਸਾਰਿਆਂ ਨੇ ਸੀ। ਉਸਤਾਦ ਜੀ ਜਿਹੜਾ ਹੁਣ ਇਹਨਾਂ ਗੁੰਡਾ ਨਾ, ਉਸਤਾਦ ਜੀ ਇੰਨਾ ਵੱਡਾ ਸੀ ਨਾ ਇਹਨਾਂ ਗੁੰਡਾ, ਉਹ ਜਦੋਂ ਮਰਿਆ ਨਾ ਉਹਨੂੰ ਅੱਗ ਲਾ ਕੇ ਨਾ ਉਹਦੀ ਸਾਰੀ ਯਾਨੀ ਕਿ ਗੋਸ਼ਤ ਜ਼ਾਇਆ ਕੀਤਾ, ਤੇ ਜਿਹੜੀਆਂ ਹੱਡੀਆਂ ਸੀ ਉਹ ਬੁਖਾਰ ਬਣੀਆਂ, ਉਹ ਦੁਬਈ ਤੋਂ ਰਸ਼ੀਆ ਤੱਕ ਜਾਣੀ ਹੈ, ਸੁਰੰਗ ਬਣ ਰਹੀ ਹੋਈ ਸੁਰੰਗ ਜਿਹੜੀ। ਹਾਂਜੀ ਹਾਂਜੀ ਹਾਂਜੀ, ਨਟਲ ਹਾਂ, ਟਰਨਲ तेरी म्यूजिकल नाइट वाली गल तो जावांगे। इन बेड़ियों के सामने मत नाचना लोमड़ी, ये उत्थे दा डायलॉग तो एक फिल्म च लगा वा। ਇੱਥੇ ਕਾਪੀ भेड़िया ਕੀਤਾ नहीं किया उन्हें कहा इन कुत्तों के सामने मत नाचना बस। कुत्ते जंगल च है ही नहीं है कुत्ता। क्या? मैं अच्छा दसदा उन्हें पहले क्या धर्मेंद्र साहब ने भी इन कुत्तों के सामने मत नाचना बसंती, 5 मिनट बाद वो शुरू भी होगी। ਤੇ ਧਰਮਿੰਦਰ ਸਾਹਿਬ ਵੀ ਉੱਥੇ धर्मेंद्र साहब देख भी रहे ने, ਟਿੱਕੇ ਹੋ ਗਏ। ਉਹ ਨਹੀਂ ਉਹ ਤੇ ਬੇਬਸ ਸਨ ਨਾ, ਉਹ ਤੇ ਬੇਬਸ ਸੀ। बाद चलो कह रहे बसंती सानू कभी भी नहीं तू इतना ते बेसिकली सानू पता ही नहीं सी। धर्मेंद्र साहब जो आधा डायलॉग खा गए, उत्थे डायलॉग सीगा 5 मिनट इन कुत्तों के सामने मत नाचना ਤੇ पसंद। ਮੁੜ ਕੇ ਹਰ 4 ਦਿਨ ਬਾਅਦ ਧਰਮਿੰਦਰ ਸਾਹਿਬ ਅਮਜਦ ਖਾਨ ਕੋ ਜਾ ਕੇ ਉਹਨੂੰ ਕਹਿੰਦੇ ਯਾਰ ਮੈਨੂੰ ਬੰਨ ਕੇ ਜ਼ਰਾ ਉਹਨੂੰ ਕਹਿਣਾ। ਆਹੋ अच्छा गब्बर साहब भी बहुत हो गए। ਹਾਂ ਅਮਜਦ ਖਾਨ ਸਾਹਿਬ ਵੀ ਫੌਤ ਹੋ ਗਏ ਆ ਸਾਰੇ। ਉਹ ਮੈਂ ਕੱਲ ਦੇਖਿਆ ਕਲਿੱਪ ਚ ਜਿਹੜਾ ਗਰੀ ਭਾਈ ਨੇ ਪੰਜ ਫੈਸਲੇ ਦੀ ਤਾਰੀਫ ਕੀਤੀ, ਦੇਖਿਆ ਸੀ ਤੁਸੀਂ? ਦੇਖਿਆ ਸੀ ਕਲਿੱਪ ਸਾਜੀ? ਉਹ ਨਹੀਂ ਇਹਦੀ ਕਿਦੋਂ ਤਾਰੀਫ ਕੀਤੀ। ਸਾਜੀ ਆਈ ਲਵ, ਉਹਨਾਂ ਨੇ ਕਿਹਾ ਆਈ ਲਵ ਫੈਸਲ ਸ਼ਾਇਰੀ। ਸ਼ਾਇਰੀ ਫਨੀ ਪਤਾ ਤਸਵੀਰ ਵੀ ਨਹੀਂ ਯਾਰ, ਆਉਂਦੀ। ਮੈਨੂੰ ਤੇ ਖੈਰ ਮੈਂ ਵੇਖਿਆ ਯਾਰ, ਨਹੀਂ। ਫੈਸਲ ਸ਼ਾਇਰੀ ਸਾਹਿਲ ਆਹ ਮੈਂ ਦੇਖਿਆ ਯਾਰ। ਆਹੋ ਮੈਂ ਲੇਕਿਨ ਕਹਿੰਦਾ ਉਸਤਾਦ ਜੀ ਮੈਂ ਗੱਲ ਕਰ ਰਿਹਾ ਵਾ ਫਿਲਮ ਦੇ ਵਿੱਚ ਉਹ ਜਿਹੜਾ ਅਮਜਦ ਖਾਨ ਸਾਹਿਬ ਫੌਤ ਹੋ ਗਏ, ਨਹੀਂ ਉਹਨਾਂ ਨੇ ਪਾਕਿਸਤਾਨੀ ਇੱਕ ਹੋਰ ਆਰਟਿਸਟਾਂ ਦਾ ਵੀ ਨਾਂ ਲਿਆ ਇੱਕ ਦੋ। ਕਾਫੀ ਜ਼ੀਨਤ ਨਾਮ- ਮਾਨ ਕੋਈ ਉਹ ਜ਼ੀਨਤ ਮਾਨ ਦਾ ਇੰਡੀਅਨ ਐਕਟਰ ਸੀ ਉਹ ਨਾ, ਇੰਡੀਅਨ ਹੈ ਨਾ। ਹਰ ਕਿਸੇ ਉਹ ਕੋ ਅਸਲ ਮੁਸਲਮਾਨਾਂ ਦੀ ਸਾਜੀ ਗੱਲ ਕਰ ਰਹੇ ਸੀ ਨਾ ਕਿ ਲੋਕਾਂ ਨੇ ਉਹਨਾਂ ਦੇ ਖਿਲਾਫ ਖੌਫ ਫੈਲਾਇਆ ਵਾ, ਹਾਲਾਂਕਿ ਅਸੀਂ ਫੈਸਲ ਦੀ ਸ਼ਾਇਰੀ, ਸ਼ਾਹਰੁਖ ਖਾਨ ਦੀ ਅਦਾਕਾਰੀ, ਫਲਾਣੇ ਮੁਸਲਮਾਨ ਦੀ ਆ ਪਸੰਦ ਕਰਦੇ ਆ ਅਸੀਂ, ਸਾਨੂੰ ਤੇ ਉਹਨਾਂ ਬੜੀ ਵੱਡੀ ਗੱਲ ਆ, ਬੜੀ ਵੱਡੀ ਅਚੀਵਮੈਂਟ ਹੈਗੀ ਹੈ। ਹਾਂਜੀ ਅੱਲਾ ਜਾਣਦਾ ਉਸਤਾਦ ਜੀ। ਮੈਂ ਲੇਕਿਨ ਭਾਈ ਫੈਸਲ ਚੋਂ ਨਹੀਂ ਆਜ ਦੀ ਘੂਟ ਘੂਟ ਕੇ ਪਰੀ ਹੈ, ਦੇਖ ਲਓ ਅੱਖ ਨਹੀਂ ਚੁੱਕਣ ਡਏ, ਅੱਖ ਖੁੱਲਣੀ ਵੀ ਡਈ। ਬੂਟਾ ਕਿੰਨੇ ਲਾਇਆ? ਉਸਤਾਦ ਨਹੀਂ ਜੀ ਨਹੀਂ ਉਹਦੇ ਕਹਿੰਦੇ ਸਨੀ ਦੇਵਲ ਸਾਹਿਬ ਇੱਕ ਹੋਟਲ ਤੇ ਬੈਠੇ ਤੇ ਉਹਨੂੰ ਕਹਿੰਦੇ ਲਿਆ ਜਾਨੀ ਕੀ ਚਾਹ, ਹਾਏ ਦੇਖਿਆ ਤੂੰ? ਨਹੀਂ ਮੈਂ ਅੱਛਾ ਇਸ ਤਰ੍ਹਾਂ ਹੀ ਉਸਤਾਦ ਜੀ। ਸ਼ਾਹ ਨਵਾਜ਼ ਫਿਲਮ- ਸਿੱਦੀਕੀ ਸਾਜੀ। ਅੱਕੇ ਹਾਂ ਸ਼ਾਹ ਨਵਾਜ਼ ਸਿੱਦੀਕੀ ਮੇਰਾ ਬੜਾ ਫੈਨ ਆ ਸਾਜੀ, ਕਹਿੰਦਾ ਯਾਰ ਸ਼ਾਹ ਨਵਾਜ਼ ਸਿੱਦੀਕੀ। ਨਵਾਜ਼ੁਦੀਨ ਸਦੀਕ ਨਵਾਜ਼ੁਦੀਨ ਸਿੱਦੀਕੀ ਸਾਜੀ। ਨਹੀਂ ਨਹੀਂ ਉਹ ਪਤਾ ਕੀ ਹੁੰਦਾ, ਪਤਾ ਨਹੀਂ ਕੀ ਹੁੰਦਾ, ਐਵੇਂ ਹੁਣ ਲੋਕੀ ਪਿਆਰ ਕਰਦੇ ਸਾਡੇ ਨਾਲ ਲਾ ਦਿੰਦੇ, ਲੇਕਿਨ ਉਹ ਜਿੱਥੇ ਸਨੀ ਦੇਵਲ ਸਾਹਿਬ ਬੈਠੇ ਨਾ ਹੋਟਲ ਵਾਲੇ ਦਾ ਨਾਂ ਜਾਨੀ ਹੋਣਾ, ਕਨਫਰਮ ਮੈਨੂੰ ਇਹ ਲੱਗਾ ਕਿ ਉਹਦਾ ਨਾਮ ਜਾਨੀ ਹੋਣਾ ਵਾ। ਤੇ ਉਹਨਾਂ ਨੇ ਇਹਨੂੰ ਕਿਹਾ ਜਾਨੀ ਲਿਆ ਜਾਨੀ ਕੀ ਚਾਹ, ਇੰਜ ਕਰਕੇ ਨਾ ਕੁਛ ਤੂੰ ਕਿਸੇ ਨੂੰ ਨਹੀਂ ਕੱਟ ਕੇ ਤੇ ਉਹ ਫੈਸਲ ਵੀ ਕੁਛ ਫਿਲਮ ਦਾ ਸੀਨ ਨਹੀਂ, ਉਹ ਵੈਸੇ ਕਿਤੇ ਬੈਠੇ ਨੇ ਉਹ। जानी की चाह पी रहे हैं, ਹਾਂ ਆਹੋ जानी की चाह पी ਹਾਂ ਕਹਿੰਦਾ ਜਾਨੀ ਕੀ ਚਾਹ ਪੀ ਰਿਹਾ। ਵਾਹ ਵਾਹ ਵਾਹ। ਸਾਜੀ ਹੋ ਸਕਦਾ ਉਹ ਪੰਜਾਬੀ ਨੇ, ਉਹ ਦੇਖ ਵੇਖਦੇ ਨੇ ਯਾਰ ਯਾਰ। ਹੋ ਸਕਦਾ ਫੈਸਲ ਕੋਈ ਹੋਰ ਹੋਵੇ ਸ਼ਾਇਦ। ਹਾਂ। ਨਹੀਂ ਤੁਹਾਡੀ ਤਸਵੀਰ ਵੀ ਆਉਂਦੀ ਆ। ਅੱਛਾ ਹਾਂਜੀ ਭਾਜੀ ਬੜਾ ਉਹ ਤੇ ਤੁਹਾਡਾ ਕਿਸੇ ਨੇ ਐਡਿਟ ਕਰਕੇ ਲਾਈ ਹੈ, ਤਸਵੀਰ ਵੀ ਆਉਂਦੀ ਆ, ਉਹਨੇ ਕਿਹੜਾ ਜੇਬ ਚ ਪਾਈ ਇੱਥੇ ਤਸਵੀਰ। ਨਹੀਂ ਅੱਛਾ ਉਹ ਫੈਸਲ ਸ਼ਾਇਰੀ ਇਹਨਾਂ ਦੇ ਕਹਿੰਦੇ ਆ। ਹਾਂ ਇਸ ਤੋਂ ਇਲਾਵਾ ਵੈਸੇ ਕੋਈ ਫੈਸਲਾ ਹੈ ਨਹੀਂ, ਸ਼ਾਇਰੀ ਕਿਹੜੀ ਫੈਸਲਾ ਉਸਤਾਦ ਜੀ ਹੋ ਸਕਦਾ ਅੱਲਾ ਕਰੇ। ਨਹੀਂ, ਲੇਕਿਨ ਹੋ ਸਕਦਾ ਕੋਈ ਹੋਵੇ ਸਾਜੀ ਅੱਛਾ ਉਸਤਾਦ ਜੀ ਮੈਂ ਉਹੀ ਗੱਲ ਕਰਨਾ ਉਸਤਾਦ ਜੀ, ਮਾਜ਼ਰਤ ਨਾਲ ਤੁਹਾਡੀ ਏਜ ਇਸ ਟਾਈਮ ਯਾਰ। ਗੱਲ ਇਹ ਦੂਜੀ ਗੱਲ ਇਹ ਕਿ ਸਨੀ ਦੇਵਲ ਸਾਹਿਬ ਕਹਿ ਨਹੀਂ ਆ, ਉਹ ਕਹਿ ਨਹੀਂ, ਉਹਨਾਂ ਨੂੰ ਛੱਡ ਤੂੰ, ਬਾਕੀ ਜਿਹੜਾ ਇੰਨਾ ਪਿਆਰ ਕਰਦੇ ਤੈਨੂੰ, ਉਹ ਨਾਮ ਵੀ ਉਹਨਾਂ ਨੇ ਕਿਹਾ ਹੋਵੇ ਸਾਨੂੰ, ਹਾਏ ਹਾਏ ਸਾਡਾ ਵੈਸੇ ਹੀ ਕੜਾ ਭਰਿਆ ਪਿਆ ਪੂਰਾ ਇਸ ਤਰ੍ਹਾਂ ਉਸਤਾਦ ਜੀ। ਸਰਾਸ਼ਿਕ ਉਸਤਾਦ ਜੀ ਕਹਿੰਦੇ ਨੇ ਜਦੋਂ ਹੈ। ਸਰਾਸ਼ਿਕ ਤਸਵੀਰ ਪਹੁੰਚ ਗਈ ਮੇਰੀ, ਇੱਕ ਫੈਨ ਨੇ ਘਲਾਤੀ ਆ ਕਿਹਦੇ ਤੱਕ? ਸਰਾਸ਼ੀ ਤੱਕ। ਤੇ ਉਹਦੇ ਬੰਦੇ ਦੀ ਕਾਲ ਨਹੀਂ ਪਹੁੰਚੀ ਤੈਨੂੰ? साजी ਉਹਦਾ ਬੰਦਾ, ਉਹਨੇ ਕਿਹਾ ਤੂੰ ਕਿੱਧਰ ਫੇਰ ਪਾਕਿस्तान में क्या कर रहे हो? वो कहता यार मैं उधर नहीं गया अभी तक। ਰਾਸ਼ਨ ਲੈਣ ਚਲੀ ਗਈ, ਰਾਸ਼ਨ ਤੱਕ ਗਈ। ਦੱਸ ਯਾਰ, ਫਿਰ ਜੇ ਮੈਂ ਇੱਥੇ ਗੱਲ ਖੋਲਾਂ ਵੀ ਰਾਤ ਦੇ ਸ਼ਰਦਾ ਕਪੂਰ ਤੇ ਮੈਸੇਜ ਆਉਂਦਾ, ਇਹਨਾਂ ਨੂੰ ਸੜ ਜਾਣਾ, ਫਿਰ ਅੱਗ ਲੱਗ ਜਾਣੀ ਆ। ਕਾਲੂ ਜਿਸ ਫੀਲਡ ਦਾ ਤੂੰ ਬੰਦਾ ਨਾ, ਤੈਨੂੰ ਸਿਰਫ ਕਰਨ ਜੋਹਰ ਦਾ ਫੋਨ ਆ ਸਕਦਾ। ਹਾਂ ਔਰ ਉਹਦੇ ਤੇ ਵੀ ਆਏ ਕਰਨ जो ਤੈਨੂੰ ਪਤਾ ਕਰਨ ਜੋਹਰ ਸਾਹਿਬ ਪਤਾ ਨਹੀਂ ਕਿਹੜੀ ਡਾਈਟਿੰਗ ਕਰਦੇ, ਤਾਂ ਮੂੰਹ ਦੇਖਿਆ ਬਿਮਾਰ ਬੱਕਰੀ ਦੇ ਕੋਈ ਉਹ ਜਾਣਿਆ। ਸਗੋਂ ਭੈੜਾ ਨਹੀਂ ਉਹ ਕੋਈ ਬਿਮਾਰੀ ਨੂੰ ਲੱਗੂਗਾ ਅਜੀਬ ਜਿਹਾ। ਉਸਤਾਦ ਜੀ ਖਾਰਸ਼ ਪਈ ਉਹ ਸਾਜੀ। ਜਤਿੰਦਰ ਸਾਹਿਬ ਦੀ ਬੇਟੀ ਨਹੀਂ ਜਿਹੜੀ, ਅਖਤਾ ਉਹ ਉਸਤਾਦ ਜੀ ਮੈਨੂੰ ਉਹ ਬੜੀ ਚੰਗੀ ਲੱਗਦੀ ਉਸਤਾਦ। ਅਖਤਾ ਕਪੂਰ ਸਾਜੀ। ਲੇਕਿਨ ਇੱਕ ਤਾਂ ਸਾਜੀ ਇੱਕ ਤਾਂ। ਇਸ ਟਾਈਮ 21-17 ਵਾ ਸੋਹਾ ਅਲੀ ਖਾਨ ਸਾਰਾ ਸੈਫ। ਉਹ ਸਾਰਾ ਅਲੀ ਖਾਨ ਯਾਰ, ਸਾਜੀ ਸੋਹਾ ਤੋਂ ਦੀ ਭੈਣ ਆ ਯਾਰ, ਸੈਫ ਅਲੀ ਦੀ ਉਹ। ਉਹ ਯਾਰ ਸਾਰਾ ਅਲੀ ਖਾਨ। ਉਹ ਯਾਰ ਸਾਰੇ ਸੈਲੀਬ੍ਰਿਟੀ ਸਾਰੇ ਸਹੀ ਨੇ, ਲੇਕਿਨ ਮੈਂ ਗੱਲ ਉਸਤਾਦ ਜੀ ਨੂੰ ਪੁੱਛਣਾ ਕਿ ਉਸਤਾਦ ਜੀ 40+ ਨੇ ਇਸ ਟਾਈਮ, ਜਿੱਥੇ ਅਸੀਂ ਅੜਦੇ ਆ ਉਸਤਾਦ ਜੀ ਕੋ ਪੁੱਛ ਲੈਂਦੇ ਆ। ਅਰਸਾ ਹੋ ਗਿਆ ਤੁਸੀਂ ਫਿਲਮਾਂ ਦੇਖ ਰਹੇ ਹੋ, ਸਭ ਤੋਂ ਮੁਸ਼ਕਲ ਸੀਨ ਉਸਤਾਦ ਜੀ ਜਿਹੜਾ ਫਿਲਮ 'ਚ ਹੁੰਦਾ ਹੈ, ਉਹ ਗਵਾਹ ਅਦਾਲਤ ਤੱਕ ਲਿਜਾਣਾ।
ਹਰ ਫਿਲਮ 'ਚ ਉਸਤਾਦ ਜੀ ਬੜਾ ਮੁਸ਼ਕਲ ਸੀ ਹੁੰਦਾ ਹੈ। ਸ਼ਾਹਰੁਖ ਖਾਨ ਨੇ ਆਪਣੇ ਮੁੰਡੇ ਅਯਾਨ ਨੂੰ ਖਰਾਦ ਦਾ ਕੰਮ ਸਿਖਾਤਾ, ਉਹਨੇ ਕਿਹਾ ਪੁਰ ਕਰਾ ਦੇ, ਮਿਹਨਤ ਦੀ ਕਮਾਈ ਕਰ, ਤੈਨੂੰ ਪਤਾ ਲੱਗੇ। ਨਹੀਂ ਨਹੀਂ ਉਹ ਮੈਂ ਦੇਖਿਆ ਉਹਦੀ ਫਿਲਮ ਯਾਰ, ਉਹਦਾ ਜਿਹੜਾ ਉਹਨੇ ਸੀਰੀਅਲ ਬਣਾਇਆ ਉਹਦੇ ਚ ਵੀ ਉਹੀ ਤਾਮਲ ਟੈ ਐ ਕਰਕੇ ਗੋਲੀ ਫੜ ਲੈਂਦੇ ਹੋ। ਬੈਡਸ ਆਫ ਬਾਲੀਵੁੱਡ। ਇਹ ਜਿਹਨਾਂ ਦਾ ਫੇਕ ਕੰਮ ਨਹੀਂ ਸੀ ਉਹਨੇ ਗੋਲੀ ਮਾਰੀ ਐ ਕਰਕੇ ਨੇ ਗੋਲੀ ਫੜ ਲਈ। ਦੰਦੀ ਵੜ ਕੇ ਉਹਨੇ ਆਹ ਟੈਪ ਉਹ ਮੈਂ ਦੇਖਿਆ, ਬੜਾ ਅੱਛਾ ਸਾਰਾ ਕੁਝ ਸੀ ਉਹਦਾ, ਲੇਕਿਨ ਜਦੋਂ ਉਹਨੇ ਗੋਲੀ ਫੜੀ ਮੈਂ ਬੰਦ ਕਰਤਾ। ਸਾਜੀ ਫਿਲਮ ਤਾਂ ਹਲੇ ਉਹਦੇ ਜ਼ੇਨ ਚ ਹੁੰਦੀ, ਤੁਸੀਂ ਪਹਿਲੇ ਕਿਤੇ ਦੇਖ ਲੈਂਦੇ। ਭਾਈ ਨਾ ਨੈਟਫਲਿਕਸ ਦੇ ਉੱਪਰ ਪਿਆ ਉਹਨਾਂ ਦਾ ਸੀਰੀਅਲ, ਜਾ ਦਿਆ ਕਿੰਨੇ ਹੀ ਆਰਟਿਸਟ ਉਹਦੇ ਵਿੱਚ। ਹਾਂਜੀ ਸਾਰੇ ਹੀ ਆ। ਤਾਂ ਜੀ ਕੁੜੀ ਨੂੰ ਪ੍ਰੈਸ ਕਰਨ ਵਾਲਾ ਹੀਰੋ ਹੁਣ ਤਾਮਲੀ ਜਹਾਜ਼ ਜਾ ਰਿਹਾ ਏਦਾਂ 에어ਪੋਰਟ ਤੇ, ਉਹ ਕਾਗਜ਼ ਦਾ ਬਣਾਉਂਦਾ, ਉਹਦੇ ਨਾਲ ਜਾ ਰਿਹਾ ਕਾਗਜ਼ ਵਾਲਾ ਜਹਾਜ਼ ਤਾਮਲ ਫਿਲਮ ਚ ਹਾਂਜੀ ਯਾਰ ਬਹੁਤ ਝੂਠ ਓਏ ਪਤਾ ਯਾਰ, ਤੋਬਾ VFX ਜਿਹੜਾ ਨਾ ਐਂਡ ਤੇ ਲੈ ਗਏ ਆ। ਇਹ 2046 ਦੀਆਂ ਉਹ ਜਿਹੜੀਆਂ ਯਾਰ ਆ ਤਾਂ ਹੁਣ ਦੀ ਗੱਲ ਆ, ਤੂੰ ਪਿਛਲੀਆਂ ਫਿਲਮਾਂ ਚੁੱਕ ਲੈ ਮੱਥਨ ਸਾਹਿਬ ਦੀਆਂ। ਆਹੋ ਮੱਥਨ ਸਾਹਿਬ ਨੇ ਇੰਜ ਕਰਕੇ ਸ਼ੀਸ਼ੇ ਦੇ ਗਲਾਸ ਲਏ ਆ, ਇੰਜ ਕਰਕੇ ਮਾਰੇ ਆ ਤੇ ਹੱਥਾਂ ਦੇ ਵਿੱਚ ਚੁੰਝਾਂ ਆ ਕੇ ਤੇ ਇੰਜ ਮਾਰ ਰਹੇ ਦੁਸ਼ਮਣ ਆਟਾ। ਹਾਂ ਮਤਲਬ ਉਹਨੇ ਉਹ ਅਸਲਾ ਬਣਾ ਲਿਆ ਹੱਥਾਂ ਨੂੰ, ਸ਼ੀਸ਼ੇ ਦਾ ਗਲਾਸ ਤੋੜ ਕੇ ਹੱਥ ਇੰਜ ਕੀਤੇ, ਉਹ ਸਾਰੀਆਂ ਕਿਨਕਰੀਆਂ ਵੱਜ ਗਈਆਂ ਵਿੱਚ, ਹੁਣ ਉਹਨਾਂ ਦੇ ਨਾਲ ਹੀ ਚਪੇੜਾ ਮਾਰ ਰਿਹਾ ਆਪਣੀ ਦਰਦ ਨਹੀਂ ਹੁੰਦੀ। ਆਪਣੇ ਹੁੰਦੀ ਰਹੇਗੀ ਹੀਰੋ, ਅਗਲੇ ਨੂੰ ਤਾਂ ਲੱਗੇ ਨਾ ਪਤਾ ਵੀ ਉਹਨੇ ਕਿੰਨਾ ਪੰਗਾ ਲਿਆ। ਇੱਕ ਉਹ ਰੇਸ ਲੇਕਿਨ ਉਸਤਾਦ ਜੀ ਮੈਂ ਸਦਕੇ ਜਾਵਾਂ, ਇੱਕ ਫਨਕਾਰ ਤੇ ਬਰਸ ਕੀ ਰੁਪਾ ਕੋ ਹਿੰਦ ਦੇ ਵਿੱਚ ਮੈਨੂੰ ਉਦੋਂ ਦਾ ਫਨਕਾਰ ਨਜ਼ਰ ਨਹੀਂ ਆਇਆ। ਸਲੂਟ ਹੋ ਗਿਓ ਸੁਨੀਲ ਗਰੋਵਰ ਸਾਹਿਬ। ਹਾਏ ਹਾਏ ਉਸਤਾਦ ਜੀ ਉਹਨੇ ਕੀਤਾ ਵਚਨ ਕੀਤਾ ਵਾ। ਕਹਿੰਦੇ ਯਾਰ ਉਹਨੇ ਅਮਿਤਾਭ ਬੱਚਨ ਵਾਕਈ ਕੀਤਾ ਵਾ, ਉਹਨੇ ਵੀ ਅਮਿਤਾਭ ਬੱਚਨ ਹੀ ਮਿੱਖਾ ਪੈ ਕਰਤਾ ਕੀ ਚੜਿਆ ਉਹ ਕਰੈਕਟਰ। ਹਾਏ ਹਾਏ ਉਸਤਾਦ ਜੀ ਨੇ ਇੱਕ ਮੂਵਮੈਂਟ ਜਿਹੜੀ ਨਾ ਹੁਣ ਆਵਾਮ ਨਹੀਂ ਬਿਠਾ ਰਿਹਾ। ਫਿਰ ਇੱਕ ਮੁੰਡੇ ਨੂੰ ਕਹਿੰਦਾ, ਜਿਸ ਨੇ ਵਾਸ਼ਰੂਮ ਜਾਣਾ ਚਲੇ ਜਾ, ਇੱਕ ਮੁੰਡਾ ਤਾਂ ਕਹਿੰਦਾ ये सब पूछ करके तुम बैठो। भाई वो अगला कहता अच्छा भाजी ਇਹ KBC का सेट है। ਤੇ ਅਮਿਤਾਭ ਬੱਚਨ ਵੀ ਡਰ ਗਿਆ। ਤਾਂ ਜੀ ਉਹਨੇ ਕਿੰਨਾ ਜੱਜ ਕੀਤਾ ਅਮਿਤਾਭ ਸਾਹਿਬ ਨੂੰ ਕਿ ਅਮਿਤਾਭ ਸਾਹਿਬ ਕਹਿੰਦੇ, ਅਮਿਤਾਭ ਸਾਹਿਬ ਉਹਦਾ ਚੇਦਾ ਲੈਂਦੇ ਰਹੇ ਨੇ ਪਿੱਛੇ। ਯਾਰ ਇਹ ਨਹੀਂ ਗੱਲ ਹੈ ਕਿ ਗੱਲ ਇਹ ਹੈ ਕਿ ਅਮਿਤਾਭ ਸਾਹਿਬ ਦਾ ਵੱਡਾ ਪਾਨਾ ਕਿ ਉਹ ਸਾਹਮਣੇ ਬੈਠੇ ਨੇ ਔਰ ਉਹਨੂੰ ਉਹ ਪੂਰਾ ਉਹਨੂੰ ਮਾਰ ਜਾਂਦੇ ਨੇ। ਪਿਛੜ ਦੇ ਇੱਥੇ ਵੀ ਸਾਡੇ ਇਦਾਂ ਦਾ ਕੀ ਹੋਵੇ, ਇੱਥੇ ਵਿਚਾਰਾ ਸਾਡਾ ਐਡਾ ਅੱਛਾ ਆਰਟਿਸਟ ਸੀ ਅਲੀ ਮੀਰ ਸਾਹਿਬ, ਉਹਨੂੰ ਹਰ ਦੂਜਾ ਕਰੈਕਟਰ ਪਰ ਇਹ ਕਹੀ ਜਾਂਦਾ ਸੀ ਤੂੰ ਆਹ ਕਿਉਂ ਕੀਤਾ, ਤੂੰ ਆਹ ਕਿਉਂ ਕੀਤਾ, ਮੈਂ ਇਹ ਕਰ ਦੂੰ, ਮੈਂ ਉਹ ਇਸੇ ਚੱਕਰ 'ਚ ਦੱਸ ਯਾਰ। ਉਹ ਇਹਲਾ ਅਮਿਤਾਭ ਬੱਚਨ ਅਗਲਾ ਸਾਹਮਣੇ ਬੈਠਾ। ਹਾਏ ਹਾਏ ਸ਼ਾਹ ਜੋ ਲੇਕਿਨ ਇੱਕ ਗੱਲ ਆ ਫਰਕ ਇਹ ਹੈ ਕਿ ਉਹ ਤਜ਼ਲੀਲ ਨਹੀਂ ਉਹਨੇ ਕੀਤੀ, ਉਹਨੇ ਅਮਿਤਾਭ ਬੱਚਨ ਨੂੰ ਕੋਈ ਡਿਸਰਿਸਪੈਕਟ ਨਹੀਂ ਕੀਤੀ। ਹਾਏ ਹਾਏ। ਉਹਨੇ ਇੰਨਾ ਬੈਲੈਂਸ ਮਜ਼ਾਕ ਕੀਤਾ ਕਿ ਅਮਿਤਾਭ ਸਾਹਿਬ ਨੂੰ ਇਹ ਨਹੀਂ ਲੱਗਿਆ ਕਿ ਮੇਰੀ ਕੋਈ ਸੈਲਫ ਰਿਸਪੈਕਟ 'ਚ ਕਮੀ ਆਈ। ਲੇਕਿਨ ਇਹ ਇੱਥੇ ਜ਼ਰਾ ਥੋੜਾ ਜਿਹਾ ਹੋਰ ਹਿਸਾਬ ਹੈ। ਨਹੀਂ ਗੈਸਟ ਦੀ ਜਿਹੜੀ ਆਨਰ ਰਿਸਪੈਕਟ ਵਾ ਨਾ ਉਹ ਪੂਰੀ ਕਰਦੇ ਆ ਇਸ ਕੋਲੋਂ। पानीपुरी की शेड करेंगे कौन सी उम्र इससे ए इससे सवाल भी मजेदार थे। टूथपेस्ट ने 4 रखे कहना पहला कौन सा है आपका आंसर है ए आ जेड़ा बी आ जेड़ा 3 आ जेड़ा या 4 आ जेड़ा जिन्ना सिर नाला पाई दा उन्हें यार बहुत नैश है बहुत बरीक है ਹੋਏ ਹੋਏ ਜਿਹੜੀ ਅੱਛਾ ਸਤਾਈ ਨੂੰ ਦੇਖਿਆ ਜਦੋਂ ਆਪਣੇ ਅਸਲੀ ਰੂਪ ਚ ਉਹਦਾ ਨੈਚੁਰਲ ਰੂਪ ਚ ਉਹ ਕਾਮੇਡੀ ਉਦੋਂ ਨਾਰਮਲ ਜਿਹਾ ਲੱਗਦਾ। ਉਦੋਂ ਕਾਮੇਡੀ ਨਹੀਂ ਹੈਗਾ ਬੜੀ ਜੋ ਜਵਾਨੀ। ਕੈਰੈਕਟਰ ਕਰਦਾ ਵਾ ਨਾ। चलो जी लो जी वाह 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 ओके जी खुश रहो नादरीन लव यू अपना ख्याल रखो बहुत बहुत और रब रखा।